ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰ ਹੈ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਜੀ ਪੰਜਾਬ ਦਾ ਕੀ ਹਾਲ ਚਾਲ ਆ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰਸ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਯੋ ਟਾਇਰ ਐਂਡ ਲੂਬ ਵਾਲੇ ਵੈਸਲੀ ਤੋਂ, ਖਾਲਸਾ ਇੰਸ਼ੋਰੈਂਸ ਵਾਲੇ ਜੋ ਓਬਾਮਾ ਕੇਅਰ ਦੀ ਇੰਸ਼ੋਰੈਂਸ ਕਰਦੇ ਨੇ ਜੀ, ਸੈਨੋਜ਼ੇ ਤੋਂ ਕੁਲਵੰਤ ਸਿੰਘ ਤੇ ਨਵਿੰਦਰ ਕੌਰ, ਨਿਊਯਾਰਕ ਤੋਂ ਕਰਮਪਾਲ ਸਿੰਘ ਤੇ ਜਸਜੀਤ ਕੌਰ, ਕਲੋਬਸ ਤੋਂ ਤੇ ਰਣਜੀਤ ਸਿੰਘ ਜੀ ਲੇਕਵੁੱਡ ਤੋਂ। ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਦੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਗੱਲ ਕਰਦੇ ਹਾਂ, ਜਿਵੇਂ ਚੋਣਾਂ ਦਾ ਕਾਫੀ ਚੱਲ ਰਿਹਾ ਆ ਤੇ ਚੋਣ ਪ੍ਰਚਾਰ ਹੁਣ ਬੰਦ ਹੋ ਗਿਆ ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ, ਤੇ ਹੁਣ ਉੱਥੇ ਦੇ ਕੀ ਹਾਲਾਤ ਚੱਲ ਰਹੇ ਆ ਜੀ? ਇਸ ਵੇਲੇ ਜਿਹੜੇ ਦੋਨਾਂ ਜਗ੍ਹਾ ਦੇ ਉੱਤੇ ਪ੍ਰਚਾਰ ਬੰਦ ਹੋ ਗਿਆ ਰਾਤ, ਕੱਲ ਸ਼ਾਮ, ਔਰ ਹੁਣ ਜਿਹੜਾ ਜੀ ਡੋਰ ਟੂ ਡੋਰ ਜਾ ਰਹੇ ਨੇ, ਔਰ ਜਿਹੜੇ ਬੂਥ ਲੈਵਲ ਤੱਕ ਦੀਆਂ ਡਿਊਟੀਜ਼ ਨੇ ਉਹ ਲੱਗ ਰਹੀਆਂ ਨੇ। ਖਰੀਦੋ ਫਰੋਖਤ ਜਿਹੜੀ ਹੈ ਤਕੜੇ ਪੱਧਰ ਦੇ ਉੱਤੇ ਜਾਰੀ ਹੈ। ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਮਤ ਅਜ਼ਮਾ ਰਹੇ ਜੀ ਕੋਈ 4000 ਤੇ 119 ਉਮੀਦਵਾਰਾਂ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚ 46% ਉਮੀਦਵਾਰ ਅਪਰਾਧਕ ਪਿਛੋਕੜ ਵਾਲੇ ਨੇ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਦੇ ਵੱਲੋਂ ਇਹ ਜਿਹੜਾ ਜੀ ਖੁਲਾਸਾ ਕੀਤਾ ਗਿਆ। ਉਹਨੇ ਦੱਸਿਆ ਕਿ 4119 ਉਮੀਦਵਾਰਾਂ ਦੇ ਵਿੱਚੋਂ 336 ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ਹਲਫੀਆ ਬਿਆਨਾਂ ਦਾ ਜਿਹੜਾ ਵਿਸ਼ਲੇਸ਼ਣ ਆ ਜੀ ਉਹ ਤੋਂ ਇਹ ਪਤਾ ਲੱਗਿਆ। ਐਸੋਸੀਏਸ਼ਨ ਨੇ ਮੁੱਖ ਪਾਰਟੀਆਂ ਕਾਂਗਰਸ, ਭਾਜਪਾ, ਮਹਾਰਾਸ਼ਟਰ ਨਵ ਨਿਰਮਾਣ ਸੈਨਾ, ਸ਼ਿਵ ਸੈਨਾ ਤੇ NCP ਦੇ 318 ਉਮੀਦਵਾਰਾਂ ਦੇ ਪਿਛੋਕੜ ਦਾ ਅਧਿਐਨ ਜਿਹੜਾ ਜੀ ਕੀਤਾ। ਇਹੋ ਹੀ ਹਾਲਾਤ ਜਿਹੜੇ ਨੇ ਉਹ ਹਰਿਆਣੇ ਦੇ ਵਿੱਚ ਵੀ ਨੇ ਜੀ। ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਹੋ ਰਹੀਆਂ ਚੋਣਾਂ ਕਈ ਪੱਖਾਂ ਤੋਂ ਜਿਹੜੀਆਂ ਨੇੜੇ ਤੋਂ ਵੇਖਣ ਵਾਲੀਆਂ ਹੋਣਗੀਆਂ ਜੀ। ਇੱਕ ਵੱਡਾ ਪੱਖ ਇਹ ਆ ਕਿ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਬਣੀ ਮੈਜੋਰਿਟੀ ਵਾਲੀ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਇਹ ਇੱਕ ਕਿਸਮ ਦੇ ਨਾਲ ਪਰਖ ਦੀ ਘੜੀ ਹੋਊਗੀ ਕਿ ਨਰਿੰਦਰ ਮੋਦੀ ਦਾ ਪੱਤਾ ਚੱਲਦਾ ਅਜੇ, ਉਹਦੇ ਅੱਛੇ ਦਿਨ ਹੈਗੇ ਆ ਜਾਂ ਨਹੀਂ। ਦੂਜਾ ਇੱਕ ਅਹਿਮ ਇਹਦਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਬੜੀ ਤੇਜ਼ੀ ਦੇ ਨਾਲ ਵੱਖ-ਵੱਖ ਜਿਹੜੇ ਉਹਦੇ ਗੱਠਜੋੜ ਨੇ ਪਾਰਟੀਆਂ ਦੇ, ਉਹਨਾਂ ਤੋਂ ਕਿਨਾਰਾ ਕਰ ਰਹੀ ਹੈ। ਉਹ ਆਪਣੇ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਉਹ ਲੜ ਰਹੀ ਹੈ। ਮਹਾਰਾਸ਼ਟਰ ਦੇ ਵਿੱਚ ਉਹਨੇ 25 ਸਾਲ ਪੁਰਾਣਾ ਗੱਠਜੋੜ ਜਿਹੜਾ ਸੀ ਉਹ ਸ਼ਿਵ ਸੈਨਾ ਨਾਲੋਂ ਤੋੜ ਕੇ ਆਜ਼ਾਦ ਤੌਰ ਦੇ ਉੱਤੇ ਚੋਣਾਂ ਲੜਨ ਦਾ ਫੈਸਲਾ ਲਿਆ। ਬੇਸ਼ੱਕ ਲੰਬਾ ਨਹੀਂ, ਪਰ ਫਿਰ ਵੀ ਉਹਦਾ ਹਰਿਆਣੇ ਦੇ ਵਿੱਚ ਗੱਠਜੋੜ ਹਰਿਆਣਾ ਜਨਹਿਤ ਕਾਂਗਰਸ ਦੇ ਨਾਲ ਹੈਗਾ ਸੀਗਾ, ਉਹ ਵੀ ਉਹਨੇ ਤੋੜਿਆ। ਹੁਣ ਪੂਰੇ ਸਮੁੱਚੇ ਮੁਲਕ ਭਰ ਦੇ ਵਿੱਚੋਂ ਜੇ ਕਿਸੇ ਦੇ ਨਾਲ ਉਹਦਾ ਗੱਠਜੋੜ ਰਿਹਾ ਇਸ ਵੇਲੇ ਤਾਂ ਉਹ ਪੰਜਾਬ ਦੇ ਵਿੱਚ ਅਕਾਲੀ ਦਲ ਦਾ, ਜਿਹੜਾ ਕਿ ਹਰਿਆਣੇ ਦੀਆਂ ਹੋਣ ਵਾਲੀਆਂ ਜਿਹੜੀਆਂ ਚੋਣਾਂ ਜੀ ਇਹ ਤੇ ਬੜਾ ਕੁਝ ਨਿਰਭਰ ਕਰੂਗਾ ਕਿ ਇਹ ਗੱਠਜੋੜ ਅੱਗੋਂ ਜਿਹੜਾ ਜੀ ਉਹ ਚੱਲਦਾ ਜਾਂ ਇਹ ਵੀ ਫਿਰ ਦਮ ਤੋੜਦਾ। ਪਰ ਸਿਆਸੀ ਸਮੀਕਰਨਾਂ ਕੁਝ ਇੱਦਾਂ ਦੀਆਂ ਬਣ ਰਹੀਆਂ ਨੇ ਹਾਲ ਦੀ ਘੜੀ ਕਿ ਇਹ ਗੱਠਜੋੜ ਵੀ ਜਿਹੜਾ ਉਹ ਖਤਰੇ ਦੇ ਵਿੱਚ ਪੈ ਸਕਦਾ। 15 ਤਰੀਕ ਨੂੰ ਕੱਲ ਨੂੰ ਜਿਹੜੀਆਂ ਵੋਟਾਂ ਪੈਣਗੀਆਂ, 19 ਤਰੀਕ ਨੂੰ ਇਹਨਾਂ ਦੇ ਨਤੀਜੇ ਜਿਹੜੇ ਨੇ ਜੀ ਉਹ ਆਉਣਗੇ ਜੀ। ਤੇ ਅੱਗੇ ਗੱਲ ਕਰੀਏ ਜੀ, ਸਿਰਸਾ ਵਾਲੇ ਡੇਰੇ ਨੇ ਵੀ ਭਾਜਪਾ ਦੀ ਹਮਾਇਤ ਦੇ ਵਿੱਚ ਬਿਆਨ ਦੇ ਦਿੱਤਾ ਆ, ਪਰ ਦੇਖੋ ਜੀ ਉਹਨਾਂ ਨੂੰ ਉਭਾਰਨ ਵਾਲੇ ਤਾਂ ਹੋ ਹੀ ਸੀਗੇ, ਪਰ ਉਹਨਾਂ ਨੇ ਹਮਾਇਤ ਹੋਰ ਹੀ ਕਿਸੇ ਦੀ ਕਰ ਦਿੱਤੀ। ਅਸਲ ਦੇ ਵਿੱਚ ਜਿਹੜੀ ਜੇ ਦੇਖਿਆ ਜਾਵੇ ਬੀਜੇਪੀ ਦਾ ਪਿਛੋਕੜ ਤਾਂ
ਪ੍ਰਧਾਨ ਮੰਤਰੀ ਜਿਹੜੇ ਪਹਿਲਾਂ ਸਨ ਜੀ ਅਟਲ ਬਿਹਾਰੀ ਵਾਜਪੇਈ ਹੋਰੀ, ਉਹਨਾਂ ਨੂੰ ਇੱਕ ਗੁੰਮਨਾਮੀ ਚਿੱਠੀ ਜਿਹੜੀ ਆਈ ਸੀਗੀ, ਇਹ ਕਹਾਣੀ ਉੱਥੋਂ ਸ਼ੁਰੂ ਹੋਈ ਹੈ ਜਿਹੜੀਆਂ ਸਾਧਵੀਆਂ ਸੀ, ਔਰ ਉਹਨਾਂ ਨੇ ਹੀ ਇਹ ਮਾਮਲਾ ਜਿਹੜਾ ਸੀਗਾ CBI ਨੂੰ ਦਿੱਤਾ ਸੀਗਾ। ਹੁਣ ਉਹੀ ਭਾਰਤੀ ਜਨਤਾ ਪਾਰਟੀ ਹੈ ਜਿਹੜੇ ਡੇਰੇ ਦੀਆਂ ਲਿਲੜੀਆਂ ਜਿਹੜੀਆਂ ਦੀ ਉਹ ਕੱਢਦੀ ਫਿਰਦੀ ਹੈ। ਜਿਹੜਾ ਡੇਰਾ ਹੈ ਜੀ ਇਹ ਸਰਸੇ ਵਾਲਾ, ਉਹਦੇ ਮੁਖੀ ਜਿਹੜਾ ਰਾਮ ਰਹੀਮ ਹੈ, ਉਹਨੇ ਇਹ ਐਲਾਨ ਜਿਹੜਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਜਿਹੜੀ ਉਹ ਕੀਤੀ ਜਾਵੇ। ਉਹਦੇ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਘਰਾਂ ਦੇ ਉੱਤੇ ਕਮਲ ਦੇ ਫੁੱਲ ਵਾਲੀਆਂ ਜਿਹੜੀਆਂ ਝੰਡੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਲੱਗ ਗਈਆਂ ਡੇਰੇ ਦੇ ਵਿੱਚੋਂ। ਇਹ ਜਿਹੜਾ ਸੀਗਾ ਐਲਾਨ ਹੋਣ ਤੋਂ ਬਾਅਦ ਡੇਰਾ ਦਾਅਵਾ ਕਰਦਾ ਹੈ ਕਿ ਹਰਿਆਣੇ ਦੇ ਵਿੱਚ ਉਹਦੇ 60 ਲੱਖ ਸ਼ਰਧਾਲੂ ਨੇ। ਉਹ ਇਹ ਵੀ ਕਹਿੰਦਾ ਹੈ ਕਿ ਉਹਨੇ ਆਪਣੇ ਜਿਹੜੇ ਉਹਦੇ ਪ੍ਰੇਮੀ ਨੇ ਉਹਦੀ ਰਾਏ ਉਹਨਾਂ ਦੀ ਲਈ ਆ। ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਨੂੰ ਹਮਾਇਤ ਜਿਹੜੀ ਹੈ ਜੀ ਉਹ ਦੇਣ ਦੀ ਗੱਲ ਆਖੀ ਗਈ ਹੈ। ਇਹ ਹਮਾਇਤ ਤੋਂ ਬਾਅਦ ਅਕਾਲੀ ਦਲ ਜਿਹੜਾ ਜੀ ਉਹ ਚੁੱਪ ਕਰ ਗਿਆ, ਕਿਉਂਕਿ ਉਹਨੇ ਬਲਜੀਤ ਸਿੰਘ ਦਾਦੂਵਾਲ ਵਰਗਿਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਇਸ ਕਰਕੇ ਕਿ ਡੇਰਾ ਜਿਹੜਾ ਜੀ ਉਹਨਾਂ ਦੀ ਹਮਾਇਤ ਕਰ ਦੇਊਗਾ। ਆਮ ਆਦਮੀ ਪਾਰਟੀ ਹਰਿਆਣੇ ਨੇ ਡੇਰਾ ਜਿਹੜਾ ਜੀ ਇਹ ਸਰਸੇ ਵਾਲਾ ਉਹਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਮਾਇਤ ਦੇਣ ਦੀ ਸਖਤ ਆਲੋਚਨਾ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨੇ ਇਹ ਵੀ ਕਿਹਾ ਕਿ ਭਾਜਪਾ ਦੇ ਖਿਲਾਫ ਚੋਣ ਕਮਿਸ਼ਨ ਜਿਹੜਾ ਜੀ ਉਹ ਉਚਿਤ ਕਾਰਵਾਈ ਕਰੇ। ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਜਿਹੜੀ ਖੁੱਲ੍ਹਮ ਖੁੱਲੀ ਭਾਰਤੀ ਜਨਤਾ ਪਾਰਟੀ ਨੇ ਹਮਾਇਤ ਮੰਗੀ ਹੈ ਸਰਸੇ ਵਾਲੇ ਸਾਹਿਬ ਤੋਂ, ਜਦੋਂ ਕਿ ਇਹਦੇ ਉੱਤੇ ਵੱਖ-ਵੱਖ ਕਿਸਮ ਦੇ ਬਲਾਤਕਾਰ ਵਰਗੇ ਕਤਲ ਦੇ ਜਿਹੜੇ ਕੇਸ ਨੇ ਉਹ ਪਏ ਹੋਏ ਨੇ, ਤੇ ਕਿਹੜੇ ਮੂੰਹ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦੇ ਨਾਲ ਸੌਦੇਬਾਜ਼ੀ ਜਿਹੜੀ ਆ ਉਹ ਕਰ ਰਹੀ ਹੈ। ਮਾਮਲਾ ਵੋਟਾਂ ਦਾ, ਇਸ ਕਰਕੇ ਜਿਹੜੇ ਅਸੂਲਾਂ ਦੀ ਗੱਲ ਕਰਨ ਵਾਲੀ ਜਿਹੜੀ BJP ਆ ਉਹ ਸਮਝਦੀ ਹੈ ਕਿ ਕਿਸੇ ਤਰੀਕੇ ਨਾਲ ਸਰਕਾਰ ਬਣਾਈ ਜਾਵੇ, ਫਿਰ ਦੇਖਾਂਗੇ ਬਾਅਦ 'ਚ ਕੀ ਹੁੰਦਾ ਜੀ। ਤੇ ਅੱਗੇ ਕਰੀਏ ਜੀ, ਜਿਹੜਾ ਤੂਫਾਨ ਸੀ ਹੁਦਹੁਦ ਉਹ ਤੇ ਨਿਕਲ ਗਿਆ, ਪਰ ਉਹਦਾ ਨੁਕਸਾਨ ਕਿੰਨਾ ਕੁ ਹੋਇਆ? ਤੂਫਾਨ ਤਾਂ ਮਚਾ ਪੈ ਗਿਆ ਜੀ ਬਿਲਕੁਲ, ਪਰ ਤਬਾਹੀ ਜਿਹੜੀ ਹੈ ਜੀ ਉਹ ਹੌਲੀ ਹੌਲੀ ਹੁਣ ਸਾਹਮਣੇ ਆਉਣੀ ਸ਼ੁਰੂ ਹੋਈ ਹੈ। ਹੁਣ ਤੱਕ ਕੁੱਲ ਤਕਰੀਬਨ 24 ਦੇ ਕਰੀਬ ਜ਼ਿੰਦਗੀਆਂ ਜਿਹੜੀਆਂ ਜੀ ਇਸ ਤੂਫਾਨ ਨੇ ਲੈ ਲਈਆਂ ਨੇ। ਵਿਸ਼ਾਖਾਪਟਨਮ ਤੇ ਉੜੀਸਾ ਦੇ ਵਿੱਚ ਵੱਡੀ ਜਿਹੜੀ ਹੈ ਜੀ ਇਹ ਤਬਾਹੀ ਮਚੀ ਹੈ। ਛੱਤੀਸਗੜ੍ਹ ਵੀ ਇਹ ਤੂਫਾਨ ਜਿਹੜਾ ਜੀ ਉਹ ਪਹੁੰਚਿਆ, ਥੋੜਾ ਕਮਜ਼ੋਰ ਜ਼ਰੂਰ ਪੈ ਗਿਆ। ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ, ਇਹਦੇ ਨਾਲ ਦਰਖਤ ਤੇ ਖੰਭੇ ਜਿਹੜੇ ਨੇ ਉਹ ਪੁੱਟੇ ਗਏ। ਤੂਫਾਨ ਦੇ ਦਬਾਅ ਕਰਕੇ ਜੀ ਛੱਤੀਸਗੜ੍ਹ, ਉੜੀਸਾ, ਪੂਰਬੀ UP ਦੇ ਵਿੱਚ ਭਾਰੀ ਮੀਂਹ ਜਿਹੜਾ ਜੀ ਉਹ ਪਿਆ। ਇੱਥੇ ਪੰਜਾਬ ਦੇ ਵਿੱਚ ਵੀ ਬੇਸ਼ੱਕ ਹੁਦੂਦ ਦਾ ਅਸਰ ਤਾਂ ਨਹੀਂ ਹੈਗਾ, ਪਰ ਮੌਸਮ ਦੇ ਉੱਤੇ ਤਾਂ ਅਸਰ ਜਿਹੜਾ ਜੀ ਉਹ ਪਿਆ ਜੀ। ਰਾਤ ਜਿਹੜਾ ਜੀ ਪੰਜਾਬ ਦੇ ਹਰਿਆਣਾ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੱਸੇ ਨੇ ਉਹਨਾਂ ਦੇ ਵਿੱਚ ਮੀਂਹ ਪਿਆ। ਇੱਕਦਮ ਮੌਸਮ ਦੇ ਵਿੱਚ ਜਿਹੜੀ ਹੈ ਜੀ ਉਹ ਤਬਦੀਲੀ ਆ ਗਈ। ਇਹ ਜਿਹੜਾ ਮੀਂਹ ਸੀਗਾ ਜੀ ਕੁਝ ਮਿੰਟਾਂ ਦੇ ਵਿੱਚ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਿਆ। ਹੁਦੂਦ ਦਾ ਅਸਰ ਬਿਹਾਰ, ਝਾਰਖੰਡ ਤੱਕ ਜਿਹੜਾ ਜੀ ਉਹ ਪਹੁੰਚਿਆ। ਮੌਸਮ ਵਿਭਾਗ ਕਹਿੰਦਾ ਕਿ 24 ਘੰਟਿਆਂ ਦੇ ਦੌਰਾਨ ਅਜੇ ਵੀ ਕਈ ਥਾਵਾਂ ਤੇ ਮੀਂਹ ਜਿਹੜਾ ਉਹ ਪੈਣ ਦੇ ਆਸਾਰ ਬਣੇ ਹੋਏ ਨੇ। ਬੇਸ਼ੱਕ ਕਈ ਲੱਖ ਲੋਕ ਜਿਹੜੇ ਬਚਾ ਲਏ ਗਏ, ਪਰ ਜਿਹੜਾ ਮਾਲੀ ਨੁਕਸਾਨ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ 3 ਸੂਬਿਆਂ ਦੇ ਵਿੱਚ ਹੋਇਆ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇਹਨਾਂ ਸੂਬਿਆਂ ਦਾ ਦੌਰਾ ਜਿਹੜਾ ਜੀ ਉਹ ਕਰਨ ਦੇ ਵਾਸਤੇ ਜਾ ਰਹੇ ਨੇ, ਵੇਖਣ ਦੇ ਵਾਸਤੇ ਕਿ ਕਿੰਨਾ ਕੁ ਨੁਕਸਾਨ ਜਿਹੜਾ ਜੀ ਉੱਥੇ ਹੋਇਆ ਜੀ। ਤੇ ਅੱਗੇ ਗੱਲ ਕਰੀਏ ਜੀ, ਕੰਪਨੀ ਜਿਹੜੀ DSL ਆ ਉਸ ਨੂੰ ਸ਼ੇਅਰ ਬਾਜ਼ਾਰ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਜਿਹੜੀ ਸੇਬੀ ਹੈ ਜੀ ਮਾਰਕੀਟ ਰੈਗੂਲੇਟਰੀ ਸੇਬੀ ਜਿਹੜੀ ਹੈ ਉਹਨੇ ਪ੍ਰਮੁੱਖ ਰਿਐਲਿਟੀ ਕੰਪਨੀ DLF ਜਿਹੜੀ ਹੈ ਜੀ ਉਹਦੇ 6 ਅਫਸਰਾਂ ਦੇ ਉੱਤੇ ਸ਼ੇਅਰ ਬਾਜ਼ਾਰ ਦੇ ਵਿੱਚ ਕਾਰੋਬਾਰ ਕਰਨ ਤੇ ਰੋਕ ਲਾਤੀ ਹੈ ਜੀ। ਸੇਬੀ ਨੇ DLF ਤੇ ਇਹਦੇ 6 ਅਫਸਰਾਂ ਦੇ ਉੱਤੇ 3 ਸਾਲ ਤੱਕ ਕਾਰੋਬਾਰ ਕਰਨ ਤੇ ਪਾਬੰਦੀ ਲਾਈ ਹੈ। ਸੇਬੀ ਨੇ IPO ਦੇ ਵਿੱਚ ਜਿਹੜੀ ਅਹਿਮ ਇਨਫੋਰਮੇਸ਼ਨ ਸੀ ਉਹ ਲੁਕਾਉਣ ਦੇ ਦੋਸ਼ ਦੇ ਵਿੱਚ DLF ਦੇ ਵਿਰੁੱਧ ਇਹ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਹੈ। DLF ਦਾ IPO 2007 ਦੇ ਵਿੱਚ ਆਇਆ ਸੀਗਾ। ਸੇਬੀ ਨੇ DLF ਦੇ 6 ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਹੈ। ਰਜੀਵ ਸਿੰਘ ਤੇ ਪ੍ਰਿਆ ਸਿੰਘ ਨੂੰ ਵੀ 3 ਸਾਲ ਦੇ ਵਾਸਤੇ ਸ਼ੇਅਰ ਬਾਜ਼ਾਰ ਦੇ ਵਿੱਚ ਕੰਮ ਕਰਨ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾਤੀ ਹੈ। ਇਸ ਤੋਂ ਇਲਾਵਾ TC ਗੋਇਲ ਤੇ ਕਾਮੇਸ਼ਵਰ ਵੀ ਅਗਲੇ 3 ਸਾਲਾਂ ਤੱਕ ਸ਼ੇਅਰ ਬਾਜ਼ਾਰ ਦਾ ਕਾਰੋਬਾਰ ਜਿਹੜੇ ਆ ਜੀ ਉਹ ਨਹੀਂ ਕਰ ਸਕਦੇ। ਸੇਬੀ ਦੇ ਮੈਂਬਰ ਰਾਜੀਵ ਅਗਰਵਾਲ ਨੇ 43 ਸਫ਼ਿਆਂ ਦੇ ਹੁਕਮ ਦੇ ਵਿੱਚ ਕਿਹਾ ਕਿ DLF ਨੇ ਇਹਨਾਂ ਅਫਸਰਾਂ ਦੇ ਵਿਰੁੱਧ ਜਾਣਕਾਰੀ ਲੁਕਾਉਣ ਦੇ ਦੋਸ਼ ਜਿਹੜੇ ਸੀਗੇ ਉਹ ਸਾਹਮਣੇ ਆਏ ਸੀ। ਦੱਸਦੀ ਹੈ ਕਿ DLF ਅਸਲ ਦੇ ਵਿੱਚ ਇਹ ਜਿਹੜੀ ਕੰਪਨੀ ਹੈ ਜੀ ਇਹ ਰਾਬਰਟ ਵਾਡਰਾ ਦੀ ਹੈ, ਜਿਹੜਾ ਕਿ ਸੋਨੀਆ ਗਾਂਧੀ ਦਾ ਜਵਾਈ ਹੈ। ਸੋ ਹੌਲੀ ਹੌਲੀ ਸ਼ਿਕੰਜਾ ਜਿਹੜਾ ਜੀ ਉਹ ਕੱਸਣਾ ਸ਼ੁਰੂ ਹੋ ਗਿਆ, ਇਹ ਕਿਹਾ ਜਾ ਸਕਦਾ ਜੀ। ਜੀ ਬਿਲਕੁਲ।
ਤੇ ਅੱਗੇ ਗੱਲ ਕਰਦੇ ਜੀ ਆਪਣੇ ਸਰਹੱਦ ਦੀ, ਉੱਥੇ ਜਿਹੜੀ ਗੋਲਾਬਾਰੀ ਆ ਉੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਆ? ਘੱਟ ਨਹੀਂ ਰਹੀ ਜੀ, ਅਜੇ ਵੀ ਗੋਲੀ ਜਿਹੜੀ ਆ ਜੀ ਉਹ ਨਿਰੰਤਰ ਚੱਲ ਰਹੀ ਆ ਸਰਹੱਦ ਦੇ ਉੱਤੇ। ਔਰ ਜਿਹੜੇ ਪੁੰਛ ਜ਼ਿਲ੍ਹਾ ਹੈ ਜੀ ਉੱਥੇ ਗੋਲਾਬਾਰੀ ਜਿਹੜੀ ਆ ਜੀ ਉਹ ਨਿਰੰਤਰ ਹੋ ਰਹੀ ਆ। 10 ਚੌਕੀਆਂ ਦੇ ਉੱਤੇ ਹੁਣ ਜਿਹੜੀ ਆ ਜੀ ਗੋਲਾਬਾਰੀ ਪਾਕਿਸਤਾਨ ਦੀ ਫੌਜ ਜਿਹੜੀ ਆ ਜੀ ਉਹਨੇ ਕੀਤੀ ਹੈ। ਇੱਕ ਔਰਤ ਦੇ ਵਿੱਚ ਜਿਹੜੀ ਆ ਜੀ ਉਹ ਹੋਈ ਹੈ। ਇਹ ਦਿਨ ਦੇ ਟਾਈਮ ਵੀ ਕੱਲ ਜਿਹੜੀ ਆ ਜੀ ਉਲੰਘਣਾ ਹੁੰਦੀ ਰਹੀ, ਗੋਲੀ ਜਿਹੜੀ ਆ ਜੀ ਦਿਨ ਦੇ ਟਾਈਮ ਵੀ ਚੱਲਦੀ ਰਹੀ ਔਰ ਰਾਤ ਤਾਂ ਜਿਹੜੀ ਉਹ ਚੱਲਣੀ ਸੀ। ਇਹ ਵੀ ਦੱਸਿਆ ਗਿਆ ਜੀ ਕਿ ਭਾਰਤ ਵਾਲੀ ਸਾਈਡ ਤੋਂ ਵੀ ਜਿਹੜੀ ਇਹ ਸਰਹੱਦ ਹੈ ਉਹਦੇ ਉੱਤੇ ਗੋਲਾਬਾਰੀ ਦਾ ਜਵਾਬ ਜਿਹੜਾ ਜੀ ਉਹ ਦਿੱਤਾ ਗਿਆ। ਉਧਰ ਜਿਹੜੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ, ਉਹਦੇ ਵੱਲੋਂ ਉੱਚ ਸੁਰੱਖਿਆ ਆਫੀਸਰ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਨਿਰੰਤਰ ਇਸ ਚੱਲ ਰਹੀ ਗੋਲਾਬਾਰੀ ਦੇ ਬਾਰੇ ਦੇ ਵਿੱਚ। ਇਸ ਮੀਟਿੰਗ ਦੇ ਵਿੱਚ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਸੰਬੰਧੀ ਕੁਝ ਵੀ ਜਿਹੜਾ ਜੀ ਉਹ ਨਹੀਂ ਦੱਸਿਆ ਗਿਆ। ਆਪਾਂ ਕਈ ਵਾਰੀ ਗੱਲ ਜਿਹੜੀ ਆ ਉਹ ਕਰ ਹਟੇ ਆ ਕਿ ਇੱਥੇ ਰੀਜ਼ਨ ਕੀ ਹੈ। ਸੋ ਹੁਣ ਵੋਟਾਂ ਇੱਥੇ 2 ਸੂਬਿਆਂ ਦੇ ਵਿੱਚ ਤਾਂ ਪੈ ਜਾਣੀਆਂ ਨੇ। ਦੇਖੋ ਸ਼ਾਇਦ ਇਹਦੇ ਨਾਲ ਕੁਝ ਇਸ ਪਾਸੇ ਵੱਲੋਂ ਟਿਕਟਕਾ ਹੋਵੇ, ਪਰ ਦੂਜੀ ਮੁਸ਼ਕਲ ਜਿਹੜੀ ਮੁਸੀਬਤ ਉਹ ਪਾਕਿਸਤਾਨ ਦੀ ਬਣੀ ਹੋਈ ਹੈ ਕਿ ਉਹਦੇ ਅੰਦਰੂਨੀ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ। ਉੱਥੇ ਜਿਹੜੀ ਨਵਾਜ਼ ਸ਼ਰੀਫ ਦੀ ਸਰਕਾਰ ਹੈ ਉਹਨੂੰ ਤਖਤਾ ਪਲਟਣ ਦਾ ਜਿਹੜਾ ਜੀ ਉਹ ਡਰ ਸਤਾ ਰਿਹਾ ਕਿ ਉੱਥੇ ਕੋਈ ਗੜਬੜ ਨਾ ਹੋ ਜਾਵੇ। ਇਸ ਕਰਕੇ ਉਹਦਾ ਫਾਇਦਾ ਵੀ ਇਹਦੇ ਵਿੱਚ ਹੀ ਹੈ ਕਿ ਸਰਹੱਦ ਦੇ ਉੱਤੇ ਏਦਾਂ ਦੀ ਠਾਠ ਹੁੰਦੀ ਰਹੇ। ਜੀ ਜੀ ਤੇ ਅੱਗੇ ਗੱਲ ਕਰਦੇ ਆ, ਜਿਵੇਂ ਅਕਾਲੀ ਦਲ ਆ ਜੀ, ਨਵਜੋਤ ਸਿੱਧੂ ਦੀਆਂ ਟਿੱਪਣੀਆਂ ਦੇ ਉੱਤੋਂ ਬੜੇ ਚੁੱਪਚਾਪ ਬੈਠੇ ਆ, ਕੋਈ ਇਹਨਾਂ ਨੇ ਟਿੱਪਣੀ ਨਹੀਂ ਕੀਤੀ। ਬਿਲਕੁਲ ਜੀ, ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਨੂੰ ਜਿੰਨਾ ਕੁਝ ਪੁੱਛਿਆ ਗਿਆ ਨਵਜੋਤ ਸਿੱਧੂ ਦੇ ਬਾਰੇ ਚ, ਉਹਨਾਂ ਨੇ ਹਰ ਗੱਲ ਦੇ ਉੱਤੇ ਇੱਕੋ ਹੀ ਜਵਾਬ ਦਿੱਤਾ ਕਿ ਨੋ ਕਮੈਂਟਸ। ਕੁਝ ਵੀ ਜਿਹੜਾ ਜੀ ਉਹ ਬੋਲ ਨਹੀਂ ਰਹੇ। ਉਧਰ ਜਿਹੜਾ ਨਵਜੋਤ ਸਿੱਧੂ ਆ ਉਹ ਕਹਿੰਦਾ ਕਿ ਜਿਹੜੇ B ਸ਼੍ਰੇਣੀ ਦੇ ਜਾਂ C ਸ਼੍ਰੇਣੀ ਦੇ ਜਿਹੜੇ ਅਕਾਲੀ ਆਗੂ ਨੇ, ਜੇ ਉਹ ਮੇਰੇ ਉੱਤੇ ਬਿਆਨਬਾਜ਼ੀ ਕਰ ਰਹੇ ਆ, ਮੈਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਾ। ਜੇ ਮੇਰੇ ਨਾਲ ਬਹਿਸ ਕਰਨੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰੀ ਜਿੱਥੇ ਮਰਜ਼ੀ ਕਰ ਲੈਣ, ਮੈਂ ਉਹਨਾਂ ਦੀ ਹਰ ਬਹਿਸ ਦਾ ਜਿਹੜਾ ਜੀ ਉਹ ਜਵਾਬ ਦੇਣ ਦੇ ਵਾਸਤੇ ਤਿਆਰ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਟੇਕ ਜਿਹੜੀ ਆ ਹੁਣ ਇੱਕ ਗੱਲ ਦੇ ਉੱਤੇ ਲੱਗੀ ਹੋਈ ਹੈ ਕਿ ਜੇ ਹਰਿਆਣੇ ਦੇ ਵਿੱਚ ਕਿਸੇ ਪਾਰਟੀ ਦੀ ਸਰਕਾਰ ਨਾ ਆਈ, ਭਾਵ ਕਿ ਉੱਥੇ ਅੰਗ ਵਿਧਾਨ ਸਭਾ ਜੇਕਰ ਆ ਗਈ, ਲੰਗੜੀ ਜਿਹੜੀ ਵਿਧਾਨ ਸਭਾ, ਤਾਂ ਫਿਰ ਉਹਦਾ ਪੱਤਾ ਚੱਲ ਸਕਦਾ। ਫਿਰ ਉਹ ਇਹ ਕਰ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਜਿਹੜਾ ਜੀ ਉਹ ਇਨੈਲੋ ਦਾ ਕਰਵਾ ਸਕਦਾ, ਜਿਹਦੇ ਕਰਕੇ ਜਿਹੜਾ ਜੀ ਅਕਾਲੀ ਦਲ ਚੁੱਪ ਵਾਲੀ ਜਿਹੜੀ ਸਥਿਤੀ ਦੇ ਵਿੱਚੋਂ ਅਜੇ ਤੱਕ ਨਿਕਲ ਰਿਹਾ ਕਿ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਜਿਹੜਾ ਬੋਲਿਆ ਨਾ ਜਾਵੇ। ਭਾਰਤੀ ਜਨਤਾ ਪਾਰਟੀ ਦੇ ਡਿਪੈਂਡ ਕਰੂਗਾ ਜੀ ਕਿ ਜੇ ਉਹਨੂੰ ਹਰਿਆਣੇ ਦੇ ਵਿੱਚੋਂ ਉਹਦੀ ਸਰਕਾਰ ਬਣ ਜਾਂਦੀ ਹੈ ਤਾਂ ਨਿਰਸੰਦੇਹ ਪੰਜਾਬ ਜਿਹੜਾ ਜੀ ਅਗਲਾ ਨਿਸ਼ਾਨਾ ਉਹਦਾ ਹੋਊਗਾ। ਨਵਜੋਤ ਸਿੱਧੂ ਹੋਰਾਂ ਨੂੰ ਮੂਹਰੇ ਲਾ ਕੇ ਉਹ ਕੁਝ ਅਹਿਮ ਲੀਡਰ ਜਿਹੜੇ ਨੇ ਉਹ ਚੁਣ ਸਕਦੇ ਨੇ ਜਿਨ੍ਹਾਂ ਨੂੰ ਨਾਲ ਜੋੜਿਆ ਜਾ ਸਕਦਾ ਤਾਂ ਕਿ ਜੱਟ ਵੋਟਾਂ ਦੇ ਉੱਤੇ ਟੇਕ ਜਿਹੜੀ ਆ ਜੀ ਉਹ ਰੱਖੀ ਜਾ ਸਕੇ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਆਪਣੇ ਦਾਅ ਤੇ ਬੈਠੀ ਹੈ। ਸ਼ਾਂਤਾ ਕੁਮਾਰ ਜਿਹਦੇ ਕੋਲੇ ਪੰਜਾਬ ਮਾਮਲਿਆਂ ਦਾ ਇੰਚਾਰਜ ਨੇ, ਉਹਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਗੰਭੀਰ ਮਤਭੇਦ ਨੇ। ਇਹ ਸਿਰਫ ਹਰਿਆਣੇ ਵਾਲੇ ਮਸਲੇ ਦੇ ਉੱਤੇ ਨਹੀਂ, ਇਸ ਤੋਂ ਇਲਾਵਾ ਵੀ ਜਿਹੜਾ ਹੈ ਜੀ ਉਹ ਮਤਭੇਦ ਜਿਹੜੇ ਅਕਾਲੀ ਦਲ ਦੇ ਨਾਲ ਚੱਲ ਰਹੇ ਨੇ, ਇਹ ਸ਼ਾਂਤਾ ਕੁਮਾਰ ਹੋਰਾਂ ਨੇ ਗੱਲ ਜਿਹੜੀ ਹੈ ਜੀ ਉਹ ਮੰਨ ਲਈ ਹੈ ਇੱਕ ਕਿਸਮ ਦੇ ਨਾਲ। ਸੋ ਜਿਹੜਾ ਇਹ ਗੱਠਜੋੜ ਹੈ ਪੰਜਾਬ ਦੇ ਵਿੱਚ, ਜਿਹੜਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀਗਾ, 9 ਤੋਂ ਮਾਸ ਜਿਹੜਾ ਜੀ ਉਹ ਵੱਖਰੇ ਹੋਣ ਵੱਲ ਨੂੰ ਵੱਧ ਰਿਹਾ। ਪਰ ਆਈ ਥਿੰਕ ਬਹੁਤੀ ਇੰਤਜ਼ਾਰ ਜਿਹੜੀ ਹੈ ਜੀ 19 ਤਰੀਕ ਦੀ ਕਰਨੀ ਪੈਣੀ ਹੈ ਕਿ ਜਿਹੜੇ ਹਰਿਆਣੇ ਦੇ ਚੋਣ ਨਤੀਜੇ ਨੇ ਉਹ ਕੀ ਕਹਿੰਦੇ ਨੇ। ਇੱਕ ਗੱਲ ਬਾਰ-ਬਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜਾ ਉਹ ਕਹਿ ਹਟੇ ਨੇ ਕਿ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਕਰਪਸ਼ਨ ਦੇ ਮਾਮਲੇ ਦੇ ਵਿੱਚ, ਉਹਨਾਂ ਦੀ ਪਾਰਟੀ ਤੋਂ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਹਮਾਇਤ ਨਹੀਂ ਲਵਾਂਗੇ ਜੀ। ਤੇ ਅੱਗੇ ਗੱਲ ਕਰਦੇ ਜੀ ਕਿਸਾਨਾਂ ਦੀ, ਕੀ ਉਹਨਾਂ ਦਾ ਜਿਹੜਾ ਝੋਨਾ ਆ ਉਹ ਚੱਕਿਆ ਗਿਆ ਮੰਡੀਆਂ ਦੇ ਵਿੱਚ? ਨਹੀਂ ਜੀ, ਇਹ ਮਾਮਲਾ ਜਿਹੜਾ ਜਿਉਂ ਦਾ ਤਿਉਂ ਜਿਹੜਾ ਜਾਰੀ ਹੈ ਜੀ। ਜੇ ਝੋਨਾ ਚੱਕਿਆ ਗਿਆ ਤੇ 10-10 ਦਿਨ ਜਿਹੜੇ ਹੋ ਗਏ ਜੀ ਉਹਦੇ ਜਿਹੜੀ ਪੇਮੈਂਟ ਹੈ ਉਹ ਨਹੀਂ ਆ ਰਹੀ। ਇਹ ਜਿਹੜਾ ਮਾਮਲਾ ਜੀ ਕਿਸਾਨਾਂ ਨੂੰ ਦੋਵਾਂ ਹੱਥਾਂ ਦੇ ਨਾਲ ਲੁੱਟਿਆ ਜਾ ਰਿਹਾ ਜੀ। ਉਹਨਾਂ ਦਾ ਝੋਨਾ ਖਰੀਦਿਆ ਨਹੀਂ ਜਾ ਰਿਹਾ, ਲੁੱਟਿਆ ਜਾ ਰਿਹਾ। ਸਾਡੇ ਜਿਹੜੀ ਸਰਕਾਰ ਆ ਜੀ ਉਹ ਤਾਂ ਹੈ ਨਹੀਂ, ਜੰਦਰੇ ਲੱਗੇ ਪਏ ਆ ਇੱਥੇ ਤਾਂ ਸੈਕਟਰੀਏਟ ਦੇ ਵਿੱਚ। ਸਾਰੇ ਦੇ ਸਾਰੇ ਜਿਹੜੇ ਹਰਿਆਣੇ ਦੇ ਵਿੱਚ ਝੋਕੇ ਹੋਏ ਨੇ
ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਹ ਕੀ ਹਾਲਾਤ ਜਿਹੜੇ ਉਹ ਹੋ ਰਹੇ ਨੇ। ਜਿਹੜੀ FCI ਆ ਉਹਦੇ ਨਾਲ ਇੱਟ ਖੜਕਾ ਉਹਦਾ ਵੱਖਰਾ ਪਿਆ ਹੋਇਆ। ਤੁਸੀਂ ਦੱਸੋ, ਜਿਹੜੀ ਗੱਲ ਹੋ ਹੀ ਨਹੀਂ ਸਕਦੀ। ਇੱਕ ਪੁਰਾਣੇ ਨਿਆਣੇ ਦੀ ਜਿੱਦ ਦੱਸਦੇ ਹੁੰਦੇ ਸੀਗੇ ਵੀ ਕਿਸੇ ਨੇ ਕਿਹਾ ਸੀ ਨਿਆਣੇ ਦੀ ਜਿੱਦ ਬੜੀ ਆ। ਇਹ ਸਰਕਾਰ ਵੀ ਉਸ ਕਿਸਮ ਦੀ ਜਿੱਦੀ ਆ। ਉਹ ਜਿਹੜਾ ਅਕਬਰ ਕਹਿੰਦਾ ਸੀਗਾ ਕਿ ਏਡੀ ਕਿਹੜੀ ਗੱਲ ਆ, ਜੋ ਨਿਆਣਾ ਮੰਗਦਾ ਉਹ ਲੈ ਦਿਓ। ਉਹਨੇ ਨਿਆਣੇ ਨੇ ਕੁੱਜਾ ਮੰਗਿਆ, ਕੁੱਜਾ ਲੈ ਦਿੱਤਾ। ਗਾਂ ਨਿਆਣਾ ਫੇਰ ਰੋਣ ਲੱਗ ਗਿਆ, ਕਹਿੰਦਾ ਹਾਥੀ ਲੈ ਦਿਓ। ਉਹਨਾਂ ਨੇ ਹਾਥੀ ਲੈ ਦਿੱਤਾ, ਕਹਿੰਦਾ ਹੁਣ ਹਾਥੀ ਨੂੰ ਕੁੱਜੇ 'ਚ ਪਾਓ। ਇਹੋ ਜਿਹੀ ਜਿਹੜੀ ਹਾਲਾਤ ਆ ਉਹ ਬਣ ਰਹੇ ਨੇ। ਜਿਹਦੇ ਵਿੱਚ 30 ਕਿਲੋ ਜਾਂ 35 ਕਿਲੋ ਜਿਹਦੇ ਵਿੱਚ ਝੋਨਾ ਪੈਂਦਾ, ਉਹਦੇ ਵਿੱਚ ਤੁਸੀਂ 42 ਕਿਲੋ ਝੋਨਾ ਉਸ ਬਾਰਦਾਨੇ ਦੇ ਵਿੱਚ ਕਿੱਥੋਂ ਪਾ ਦੋਗੇ ਜੀ? ਕਿਉਂਕਿ ਝੋਨਾ ਇਹਦਾ ਭਾਰ ਕਣਕ ਜਿੰਨਾ ਨਹੀਂ ਹੁੰਦਾ, ਘੱਟ ਹੁੰਦਾ, ਫੁੱਲਿਆ ਹੋਇਆ ਜ਼ਿਆਦਾ ਹੁੰਦਾ। ਉਹ ਜਿਹੜੀ ਬੋਰੀ ਇਸ ਤਰੀਕੇ ਨਾਲ ਉਹਦੀ ਟੀਸੀ ਲੱਗ ਜਾਂਦੀ ਹੈ, ਉਹ ਕੋਈ ਬੰਦ ਹੀ ਨਹੀਂ ਹੋ ਸਕਦੀ। ਸਰਕਾਰ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਜੀ। ਅੜੀ ਤਾਂ ਕਰਕੇ ਹੋਈ ਹੈ ਕਿਉਂਕਿ ਮਿਲ ਮਿਲਾ ਕੇ ਸਾਰਾ ਕੁਝ ਚੱਲ ਰਿਹਾ ਕਿ ਜਿਹੜੀਆਂ ਸਰਕਾਰੀ ਖਰੀਦ ਏਜੰਸੀਆਂ ਨੇ ਉਹਨਾਂ ਨੂੰ ਸਾਈਡ ਤੇ ਰੱਖਿਆ ਜਾਵੇ ਤੇ ਜਿਹੜਾ ਝੋਨਾ ਉਹ ਆੜਤੀਏ ਜਿਹੜੇ ਨੇ ਉਹ ਆਪਣੇ ਮੂੰਹ ਮੰਗੇ ਕੀਮਤ ਦੇ ਉੱਤੇ ਖਰੀਦ ਲੈਣ ਤਾਂ ਕਿ ਹਿੱਸਾ ਪੱਤੀ ਜਿਹੜਾ ਜੀ ਇਹਨਾਂ ਨੂੰ ਵੀ ਮਿਲ ਜਾਵੇ। ਖੇਤੀਬਾੜੀ ਮੰਤਰੀ ਜਿਹੜੇ ਨੇ ਜੀ ਉਹ ਕੈਨੇਡਾ ਦੇ ਦੌਰੇ ਦੇ ਉੱਤੇ ਨੇ। ਸਰਕਾਰ ਜਿਹੜੀ ਹੈ ਜੀ ਉਹ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਕਰਵਾ ਰਹੀ ਹੈ ਤੇ ਉੱਥੇ ਚਟਾਲਿਆਂ ਦੀ ਸਰਕਾਰ ਜਿਹੜੀ ਹੈ ਜੀ ਬਣਾਉਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਪੰਜਾਬ ਦਾ ਕਿਸਾਨ ਜਿਹੜਾ ਜੀ ਉਹ ਇਸ ਵੇਲੇ ਰੁਲ ਰਿਹਾ ਮੰਡੀਆਂ ਦੇ ਵਿੱਚ। ਉਹਨੂੰ ਇਹ ਨਹੀਂ ਪਤਾ ਕਿ ਔਖੇ ਹੋ ਕੇ ਪਾਲ ਕੇ ਲਿਆਂਦੀ ਜਿਹੜੀ ਫਸਲ ਹੈ ਉਹ ਵਿਕਣੀ ਵੀ ਹੈ ਜਾਂ ਨਹੀਂ। ਅੱਜ ਹੀ ਤੇ ਅੱਗੇ ਗੱਲ ਕਰਦੇ ਆ ਕਿ ਜਿਵੇਂ ਸਵੱਛ ਭਾਰਤ ਦੀ ਗੱਲਬਾਤ ਚੱਲ ਰਹੀ ਸੀਗੀ, ਉਹ ਕੀ ਉਸੇ ਤਰ੍ਹਾਂ ਹੀ ਸਾਰਾ ਕੁਝ ਕਾਇਮ ਹੈ ਜਾਂ ਉਹ ਇੱਕ ਸੁਪਨਾ ਹੀ ਹੋ ਗਿਆ? ਨਹੀਂ, ਉਹ ਤਾਂ ਥੋੜੇ ਦਿਨਾਂ ਦੇ ਵਾਸਤੇ ਹੀ ਸੀਗਾ। ਮੁੜ ਕੇ ਤਾਂ ਕੁਝ ਵੀ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਨਹੀਂ ਹੋਇਆ। ਭਾਵੇਂ ਇਹ ਕੋਈ ਕੰਟੀਨਿਊਸ ਜਿਹੜੀ ਹੈ ਜੀ ਸਵੱਛ ਭਾਰਤ ਵਾਲੀ ਨਹੀਂ ਚੱਲੀ। ਹੁਣ ਨਰਿੰਦਰ ਮੋਦੀ ਉਹਦੀ ਪੱਤਾ ਤਾਂ ਇਹ ਖੇਡ ਰਹੇ ਨੇ ਕਿ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ, ਇੰਦਰਾ ਗਾਂਧੀ ਜਾਂ ਮਹਾਤਮਾ ਗਾਂਧੀ ਦੇ ਦਿਨ ਤੇ ਤਾਂ ਉਹਨਾਂ ਨੇ ਸਫਾਈ ਕਰਾਤੀ। ਜਵਾਹਰ ਲਾਲ ਨਹਿਰੂ ਹੋ ਗਏ, ਰਾਜੀਵ ਗਾਂਧੀ ਹੋ ਗਏ ਕਿ ਉਹਨਾਂ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਵੀ ਸਵੱਛ ਭਾਰਤ ਦੇ ਨਾਲ ਜੋੜੋ। ਸਰਕਾਰ ਜਿਹੜੀ ਕੇਂਦਰ ਦੀ ਮਦਦ ਕਰਨ ਨੂੰ ਤਿਆਰ ਹੈ ਪਰ ਕਾਂਗਰਸ ਇਸ ਮਾਮਲੇ 'ਚ ਚੁੱਪ ਬੈਠੀ ਹੈ ਜੀ। ਜੀ ਤੇ ਅੱਗੇ ਗੱਲ ਕਰਦੇ ਜੀ, ਪਟਿਆਲੇ ਦੇ ਵਿੱਚ SP ਬਲਜਿੰਦਰ ਢਿੱਲੋਂ ਨੇ ਉਹਦੀ ਜਿਹੜੀ ਮੌਤ ਹੋ ਗਈ ਆ, ਉਹਦਾ ਕੀ ਕਾਰਨ ਲੱਭੇ ਜਾ ਰਹੇ ਆ? ਉਹਨੇ ਆਪਣੇ ਆਪ ਨੂੰ ਮਾਰ ਲਿਆ ਆ ਜਾਂ ਕਿਸੇ ਨੇ ਕਤਲ ਕੀਤਾ ਆ? ਇਹ ਬੜਾ ਕੁਝ ਨਹੀਂ ਇੱਥੇ ਸਾਹਮਣੇ ਆਉਂਦਾ ਰਿਹਾ। ਕੱਲ ਦਿਨ ਦੇ ਟਾਈਮ ਜਦੋਂ ਉਹਦੀ ਪਤਨੀ ਜਿਹੜੀ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੋਈ ਸੀਗੀ, ਉਦੋਂ ਇਹ ਜਿਹੜਾ ਸੀਗਾ ਜੀ ਬਲਜਿੰਦਰ ਸਿੰਘ ਢਿੱਲੋਂ ਹੋਰੀ, ਉਹਨਾਂ ਜਿਹੜੀ ਨੌਕਰਾਣੀ ਸੀ ਉਹਨੇ ਦੇਖੇ ਗੋਲੀ ਚੱਲਣ ਦੀ ਆਵਾਜ਼ ਜਿਹੜੀ ਸੁਣੀ ਤਾਂ ਇਹ ਦੇਖਿਆ ਕਿ ਜਿਹੜੇ ਬਲਜਿੰਦਰ ਸਿੰਘ ਢਿੱਲੋਂ ਹੋਰੀ ਸਨ ਉਹ ਖੂਨ ਦੇ ਨਾਲ ਲੱਥਪੱਥ ਪਏ ਸਨ। ਪੁਲਿਸ ਆਈ, ਉਹਨਾਂ ਦੀ ਥਾਂ ਦੇ ਉੱਤੇ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਬਹੁਤ ਲੇਟ ਜਾ ਕੇ ਜਿਹੜਾ ਜੀ ਬਿਆਨ ਇਸ ਮਾਮਲੇ ਦੇ ਉੱਤੇ ਮੀਡੀਆ ਦੇ ਸਾਹਮਣੇ ਦਿੱਤਾ। ਪਹਿਲਾਂ ਤਾਂ ਇਹ ਕਿਹਾ ਗਿਆ ਸਰਵਿਸ ਰਿਵਾਲਵਰ ਦੇ ਨਾਲ ਉਹਨਾਂ ਦੀ ਡੈਥ ਹੋਈ ਆ, ਉਹ ਸਾਫ਼ ਕਰ ਰਹੇ ਸਨ। ਬਾਅਦ 'ਚ ਪਤਾ ਲੱਗਾ ਕਿ ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਤਾਇਨਾਤ ਜਿਹੜੇ ਸੁਰੱਖਿਆ ਗਾਰਡ ਨੇ ਉਹਨਾਂ ਦੇ ਕੋਲ ਜਿਹੜੇ AK-47 ਸੀਗੀ ਜੀ, ਉਹਦੇ ਨਾਲ ਉਹਨਾਂ ਦੀ ਮੌਤ ਹੋਈ ਹੈ। ਉਹਨਾਂ ਦੇ ਗਲ ਦੇ ਕੋਲੇ ਜਿਹੜੀਆਂ ਗੋਲੀਆਂ ਬਹੁਤੀਆਂ ਲੱਗੀਆਂ ਨੇ। ਉਹਨਾਂ ਨੇ ਖੁਦਕੁਸ਼ੀ ਕੀਤੀ ਆ ਜਾਂ ਇਹ ਮਾਮਲਾ ਜਿਹੜਾ ਕਤਲ ਦਾ ਜਾਂ ਇਹ ਐਕਸੀਡੈਂਟ ਹੈ, ਇਹਦੇ ਬਾਰੇ ਅਜੇ ਪੁਲਿਸ ਚੁੱਪ ਹੈ। ਪੁਲਿਸ ਮੁੱਢਲੀਆਂ ਰਿਪੋਰਟਾਂ ਦੇ ਵਿੱਚ ਇਹ ਕਹਿ ਰਹੀ ਆ ਕਿ ਐਕਸੀਡੈਂਟਲ ਡੈਥ ਹੈ। ਉਹ ਸਾਫ਼ ਕਰਦਿਆਂ ਹੋਇਆ ਬੰਦੂਕ ਜਿਹੜੀ ਹੈ ਜੀ ਇਹ ਗੋਲੀ ਚੱਲ ਗਈ, ਜਿਹੜਾ ਕਿ ਆਮ ਅਕਸਰ ਇਦਾਂ ਦੀ ਗੱਲ ਜਿਹੜੀ ਵਰਤੀ ਜਾਂਦੀ ਹੈ। ਹੁਣ ਤੁਸੀਂ ਦੇਖੋ ਜਿਹੜੀ AK-47 ਰਾਈਫਲ ਹੈ ਉਹ ਉਹਦੇ ਸੁਰੱਖਿਆ ਗਾਰਡਾਂ ਦੇ ਕੋਲੇ ਹੈ। ਕੋਈ SP ਰੈਂਕ ਦਾ ਆਫੀਸਰ ਆਪਣੇ ਸੁਰੱਖਿਆ ਗਾਰਡ ਤੋਂ ਲੈ ਕੇ ਆਪ ਸਫਾਈ ਕਰ ਰਿਹਾ ਸੀਗਾ AK-47 ਦੀ। ਇਹ ਗੱਲ ਜਿਹੜੀ ਹੈ ਕਿਸੇ ਦੇ ਵੀ ਹਲਕ ਤੋਂ ਥੱਲੇ ਨਹੀਂ ਉਤਰਦੀ। ਆਫੀਸਰ ਜਿਹੜੇ ਨੇ ਜੀ ਉਹ ਤਾਂ ਪਾਣੀ ਦਾ ਗਲਾਸ ਆਪ ਨਹੀਂ ਚੁੱਕ ਕੇ ਪੀਂਦੇ, ਉਹ ਆਪਣੇ ਸਿਕਿਉਰਿਟੀ ਗਾਰਡ ਦੀ ਰਾਈਫਲ ਦੀ ਸਫਾਈ ਜਿਹੜੀ ਆ ਉਹ ਕਿਵੇਂ ਕਰੂਗਾ? ਇਹ ਇੱਕ ਸਮਝ ਤੋਂ ਪਰੇ ਵਾਲੀ ਗੱਲ ਹੈ। ਸਿਕਿਉਰਿਟੀ ਗਾਰਡ ਤੋਂ ਰਾਈਫਲ ਲੈ ਕੇ ਉਹ ਆਪਣੇ ਕਮਰੇ ਦੇ ਵਿੱਚ ਕਿਉਂ ਲੈ ਗਏ? ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਕਿਤੇ ਨਾ ਕਿਤੇ ਜਿਹੜਾ ਡਿਪਰੈਸ਼ਨ ਪੁਲਿਸ ਦੇ ਆਫੀਸਰਸ ਦੇ ਵਿੱਚ ਵੱਧ ਰਿਹਾ, ਇਹ ਉਹ ਕਹਾਣੀ ਜਿਹੜੀ ਹੈ ਜੀ ਹੋ ਸਕਦੀ ਹੈ। ਹਾਂਜੀ ਬਿਲਕੁਲ, ਕਈ ਵਾਰੀ ਇਹਨਾਂ ਤੋਂ ਬਹੁਤ ਗਲਤ ਕੰਮ ਕਰਵਾਏ ਹੁੰਦੇ ਆ ਤੇ ਪਸਾਇਆ ਵੀ ਇਹਨਾਂ ਨੂੰ ਜਾਂਦਾ ਆ ਕਈ ਪੁਲਿਸ ਆਫੀਸਰਾਂ ਨੂੰ, ਤੇ ਇਸ ਦੇ ਪਿੱਛੇ ਕੀ ਆ ਉਹ ਤਾਂ ਹੁਣ ਟਾਈਮ ਆਉਣ ਤੇ ਹੀ ਪਤਾ ਲੱਗੂਗਾ ਜੀ। ਅਤੇ ਅਗਲੀ ਗੱਲ ਆਪਾਂ ਜੀ ਕੀਤੀ ਸੀਗੀ ਜਿਹੜਾ ਚੁੰਨੀ ਲਾਲ ਗਾਬਾ ਦੀ ਡਾਇਰੀ ਹੱਥ ਲੱਗੀ ਆ ਤੇ ਉਸੇ ਦੇ ਆਧਾਰ ਤੇ ਅਧਿਕਾਰੀਆਂ ਨੇ ਸਰਵਣ ਸਿੰਘ ਫਲੌਰ ਤੇ ਅਵਨਾਸ਼ ਚੰਦਰ ਦੀ ਕਹਿੰਦੇ ਕਾਫੀ ਪੁੱਛਗਿੱਛ ਕੀਤੀ ਆ ਜੀ। ਇਹ ਜਿਹੜਾ ਹੈ ਜੀ ਬਿਲਕੁਲ ਜਿਹੜੇ ਸਰਵਣ ਸਿੰਘ ਫਲੌਰ ਆਪਣੇ ਮੁੰਡੇ ਦੇ ਨਾਲ ਜਿਹੜੇ ਸੀਗੇ ਜੀ ਉਹ ਪੇਸ਼ ਹੋਏ
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮੋਹਰੇ। ਇਸ ਤੋਂ ਇਲਾਵਾ ਅਕਾਲੀ ਦਲ ਦੇ MLA ਤੇ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਨੇ ਗੁਰਾਇਆ ਤੋਂ ਅਵਿਨਾਸ਼ ਚੰਦਰ ਵੀ ਜਿਹੜਾ ਪੇਸ਼ ਹੋਏ। ਹਾਲਾਂਕਿ ਅਵਿਨਾਸ਼ ਚੰਦਰ ਨੇ ਕਿਹਾ ਕਿ ਸਭ ਬਕਵਾਸ ਹੈ, ਡੈਰੀ ਦੇ ਵਿੱਚ 38 ਲੱਖ ਰੁਪਈਆ ਲੈਣ ਵਾਲੀ ਜਿਹੜੀ ਗੱਲ ਦੱਸੀ ਗਈ ਹੈ। ਸਰਵਣ ਸਿੰਘ ਫਲੋਰ ਹੋਰਾਂ ਨੇ ਇਹ ਕਿਹਾ ਕਿ ਇੱਥੇ ਤਾਂ ਜੀ ਜਿਹੜਾ ਸੀਗਾ ਮੈਨੂੰ ਪੁੱਛਿਆ ਦੱਸਿਆ ਗਿਆ ਜੋ ਵੀ ਮੈਂ ਸਾਰਾ ਕੁਝ ਆਪਣਾ ਜਿਹੜਾ ਜੀ ਉਹ ਦੇ ਆਇਆ, ਪਰ ਬੜੀ ਲੰਬੀ ਪੁੱਛਗਿੱਛ ਜਿਹੜੀ ਹੈ ਜੀ ਇਹਨਾਂ ਦੋਵਾਂ ਤੋਂ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹ ਫੂਕ ਕੇ ਕਦਮ ਇਸ ਮਾਮਲੇ ਦੇ ਉੱਤੇ ਭਰ ਰਹੀ ਹੈ। ਮਾਮਲਾ 6000 ਕਰੋੜ ਰੁਪਈਏ ਦਾ ਜਿਹੜਾ ਕਿ ਬਾਹਰੋਂ ਆਇਆ ਤੇ ਇਹ ਪੈਸਾ ਜਿਹੜਾ ਜੀ ਡਰੱਗ ਦੇ ਨਾਲ ਜੁੜਿਆ ਹੋਇਆ। ਚੂਨੀ ਲਾਲ ਗਾਬਾ ਦੀ ਜਿਹੜੀ ਡਾਇਰੀ ਹੈ ਉਹਨੇ ਵਕਤ ਜਿਹੜਾ ਜੀ ਉਹ ਪਾਇਆ ਹੋਇਆ ਕਈ ਕਿਸਮ ਦਾ। ਇਸ ਵੇਲੇ ਵੱਖ-ਵੱਖ ਨੇਤਾਵਾਂ ਨੂੰ ਅਗਲੀ ਵਾਰੀ ਜਿਹੜੀ ਹੈ ਜੀ ਉਹ ਸੰਤੋਖ ਸਿੰਘ ਚੌਧਰੀ ਹੋਰਾਂ ਦੀ ਹੈ, ਜਿਹੜੇ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ। ਉਹ ਇੱਥੇ ਕਿਉਂਕਿ ਫਲੋਰ ਤੋਂ ਚੋਣ ਲੜਦੇ ਰਹੇ ਨੇ, ਚੂਨੀ ਲਾਲ ਗਾਬਾ ਨੇ ਉਹਦਾ ਨਾਮ ਵੀ ਜਿਹੜਾ ਡਾਇਰੀ ਦੇ ਵਿੱਚ ਪਾਇਆ ਹੋਇਆ ਤੇ ਉਹਦੇ ਨਾਲ ਵਾਰੀ ਜਿਹੜੀ ਹੈ ਜੀ ਉਹ NRI ਸਭਾ ਦੇ ਕਮਲਜੀਤ ਸਿੰਘ ਸਾਬਕਾ ਪ੍ਰਧਾਨ ਜਿਹੜੇ ਕਮਲਜੀਤ ਸਿੰਘ ਹੇਰ ਦੀ ਵੀ ਹੈ। ਕਮਲਜੀਤ ਸਿੰਘ ਹੇਰ ਤੋਂ ਕੀ ਕੁਝ ਨਿਕਲਦਾ, ਜੇ ਉਹਦੇ ਵਿੱਚੋਂ ਕੁਝ ਨਿਕਲਦਾ ਤੇ ਕੁਝ NRI ਦੇ ਨਾਮ ਜਿਹੜੇ ਨੇ ਅੱਗੋਂ ਹੋਰ ਸਾਹਮਣੇ ਆ ਸਕਦੇ ਨੇ। ਇਸ ਕਰਕੇ ਇਹ ਵੀ ਬੜੀ ਗੰਭੀਰ ਜਿਹੜਾ ਮੁੱਦਾ ਉਹ ਕਿਹਾ ਜਾ ਸਕਦਾ। ਦੇਖਦੇ ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਜੇ ਕੋਈ ਬਿਆਨ ਜਿਹੜਾ ਜਾਰੀ ਨਹੀਂ ਕੀਤਾ, ਨਾ ਉਹਨਾਂ ਨੇ ਇਹ ਦੱਸਿਆ ਜੀ ਕਿ ਉਹ ਸੈਟਿਸਫਾਈਡ ਨੇ ਇਸ ਗੱਲਬਾਤ ਤੋਂ ਜਾਂ ਇਹਨਾਂ ਨੂੰ ਦੁਬਾਰਾ ਜਿਹੜਾ ਜੀ ਉਹ ਸੱਦਿਆ ਜਾ ਸਕਦਾ ਹੈ। ਚੇਤੇ ਕਰਾ ਦਈਏ ਕਿ ਸਰਵਣ ਸਿੰਘ ਫਲੋਰ ਦਾ ਅਸਤੀਫਾ ਜਿਹੜਾ ਸੀਗਾ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਲੈ ਲਿਆ ਗਿਆ ਸੀਗਾ, ਸ਼ਾਇਦ ਇਸੇ ਕਰਕੇ ਕਿ ਜਿਹੜਾ ਸਰਵਣ ਸਿੰਘ ਫਲੋਰ ਦਾ ਨਾਮ ਸੀ ਉਹ ਚੂਨੀ ਲਾਲ ਗਾਬਾ ਦੀ ਡਾਇਰੀ ਦੇ ਵਿੱਚ ਆ ਗਿਆ ਸੀਗਾ ਜੀ। ਅਜੀਤ, ਅਗਲਾ ਮੇਰਾ ਕੁਐਸਚਨ ਹੈ ਕਿ ਦਰਬਾਰ ਸਾਹਿਬ ਦੇ ਮੋਹਰੇ ਬਣੇ ਪਲਾਜ਼ਾ ਨੂੰ ਲੈ ਕੇ ਬੜਾ ਵਿਵਾਦ ਛਿੜਿਆ ਹੋਇਆ। ਇਹ ਜਿਹੜਾ ਪਲਾਜ਼ਾ ਜਿਹੜਾ ਅੰਡਰਗਰਾਊਂਡ ਬਣਿਆ ਜੀ ਬੀਨਦੋਜ਼ ਜਿਹੜਾ ਪਲਾਜ਼ਾ ਹੈ, ਦੇਖੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਸਰਹੰਦ ਦੇ ਵਿੱਚ ਜੀ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਮੱਥਾ ਟੇਕਣ ਗਿਆ ਤਾਂ ਜਿਹੜੀ ਗੱਲ ਨਾ, ਹਾਲਾਂਕਿ ਹੋ ਸਕਦਾ ਜੀ ਕਈਆਂ ਨੂੰ ਲੱਗਦੀ ਹੋਵੇ ਕਿ ਉਹ ਹੀ ਆ ਇਹ ਛੋਟੀ ਜਿਹੀ ਗੱਲ ਹੈ, ਪਰ ਜਿਹੜਾ ਠੰਡਾ ਬੁਰਜ ਹੈ ਜੀ ਉਹਦੇ ਅੰਦਰ 6 AC ਲੱਗੇ ਹੋਏ ਨੇ ਜੀ। ਉਹਦਾ ਨਾਮ ਜਿਹੜਾ ਠੰਡਾ ਬੁਰਜ ਹੈ, 6 AC ਉਹਦੇ ਅੰਦਰ ਜਿਹੜੇ ਜੀ ਉਹ ਲੱਗਣੇ। ਇਹ ਤੁਸੀਂ ਮੈਂ AC ਦੇ ਕੋਈ ਵਿਰੋਧ ਦੇ ਵਿੱਚ ਨਹੀਂ ਆ ਕਿ AC ਕਿਉਂ ਲੱਗੇ, ਪਰ ਇੰਨਾ ਜ਼ਰੂਰ ਹੈ ਕਿ ਹਾਲਾਤ ਅਸੀਂ ਇੱਥੋਂ ਤੱਕ ਖਰਾਬ ਕਰ ਦਿੱਤੇ ਚਿੱਟੇ ਪੱਥਰ ਦੇ ਨਾਲ। ਜਿਹੜਾ ਸੰਗਮਰਮਰ ਹੈ ਉਹ ਐਡਾ ਜ਼ਿਆਦਾ ਗਰਮ ਹੁੰਦਾ ਜੀ, ਇੰਨੀ ਤਪਸ਼ ਪੈਦਾ ਕਰਦਾ ਹੈ ਕਿ ਉਹਨੇ ਸਾਰਾ ਕੁਝ ਹੀ ਇੱਕ ਕਿਸਮ ਦੇ ਨਾਲ ਚੇਂਜ ਹੀ ਕਰਕੇ ਰੱਖ ਦਿੱਤਾ। ਇਸੇ ਕਰਕੇ ਜ਼ਿਆਦਾ ਏਅਰ ਕੰਡੀਸ਼ਨਾਂ ਦੀ ਲੋੜ ਜਿਹੜੀ ਹੈ ਜੀ ਉਹ ਗੁਰਦੁਆਰਿਆਂ ਦੇ ਵਿੱਚ ਪੈ ਰਹੀ ਹੈ। ਇਹ ਚਿੱਟੇ ਪੱਥਰ ਦੇ ਜਿਹੜੇ ਕਾਰਨਾਮੇ ਨੇ ਉਹ ਸਾਹਮਣੇ ਆ ਰਹੇ ਨੇ। ਸਾਡੇ ਕਾਰ ਸੇਵਾ ਵਾਲਿਆਂ ਨੇ ਜੋ ਥੱਪਣ ਲੱਗੇ ਨੇ ਇੱਕ ਸਾਈਡ ਤੋਂ ਲੈ ਕੇ ਦੂਜੀ ਸਾਈਡ ਤੱਕ, ਜਿੱਥੇ ਸਾਰੀਆਂ ਅਸਲ ਜਿਹੜੀਆਂ ਪੁਰਾਤਨ ਜਿਹੜੀਆਂ ਚੀਜ਼ਾਂ ਸੀ ਉਹ ਗਾਇਬ ਕਰ ਦਿੱਤੀਆਂ ਜੀ, ਉੱਥੇ ਹੁਣ ਇਹਦਾ ਅਸਰ ਗਰਮੀਆਂ ਦੇ ਵਿੱਚ ਜਾਂ ਸਿਆਲਾਂ ਦੇ ਵਿੱਚ ਵੱਧ ਠੰਡਾ ਹੋਣ ਦੇ ਜਿਹੜੇ ਏਰੀਆਜ਼ ਨੇ ਉਹ ਦਿਸਣ ਲੱਗੇ ਨੇ। ਹਰਿਮੰਦਰ ਸਾਹਿਬ ਦੇ ਬਾਹਰ ਜਿਹੜਾ ਬਣਾਇਆ ਗਿਆ ਹੈ ਪਲਾਜ਼ਾ, ਇਹਦੇ ਬਾਰੇ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਦੇ ਵੱਖ-ਵੱਖ ਮਤ ਨੇ ਜੀ ਇਸ ਮਾਮਲੇ ਦੇ ਵਿੱਚ। ਕੁਛ ਇੱਕ ਤਾਂ ਇਹਦਾ ਸਮਰਥਨ ਕਰ ਰਹੇ ਨੇ, ਦੂਜੇ ਜਿਹੜੇ ਨੇ ਇਹਦਾ ਵਿਰੋਧ ਵੀ ਕਰ ਰਹੇ ਨੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਹਮੇਸ਼ਾ ਵੱਖਰੀ ਸੋਚ ਰੱਖਣ ਵਾਲੀ ਜਿਹੜੀ ਬੀਬੀ ਕਿਰਨਜੋਤ ਕੌਰ ਹੈ, ਉਹ ਕਹਿੰਦੀ ਹੈ ਕਿ ਇਹ ਪਲਾਜ਼ਾ ਜਿਹੜਾ ਪੁਰਾਤਨ ਤੇ ਧਾਰਮਿਕ ਅਸਥਾਨ ਦੀ ਦਿੱਖ ਦੇ ਨਾਲ ਮੇਲ ਨਹੀਂ ਖਾਂਦਾ। ਉਹਨੇ ਕਿਹਾ ਕਿ ਜਿਹੜਾ ਇਹ ਪਲਾਜ਼ੇ ਦਾ ਉੱਪਰੀ ਹਿੱਸਾ ਸੀਗਾ ਇਹਦੇ ਉੱਤੇ ਚਿੱਟਾ ਜਿਹੜਾ ਪੱਥਰ ਸੰਗਮਰਮਰ ਲਾ ਦਿੱਤਾ ਗਿਆ, ਜਿਹੜਾ ਕਿ ਰਿਫਲੈਕਟ ਕਰੂਗਾ ਦਰਬਾਰ ਸਾਹਿਬ ਨੂੰ ਜੀ। ਉਹਨਾਂ ਇਹ ਕਹਿਣਾ ਕਿ ਜਿਹੜੀ ਗਰਮੀ ਆ ਉਹ ਇਸ ਖਿੱਤੇ ਦੇ ਵਿੱਚ ਹੋਰ ਵਧੂਗੀ ਤੇ ਇਹਦਾ ਅਸਰ ਜਿਹੜਾ ਜੀ ਦਰਬਾਰ ਸਾਹਿਬ ਤੇ ਜਿਹੜਾ ਅੰਦਰਲਾ ਸਮੂਹ ਹਿੱਸਾ ਉਹਦੇ ਉੱਤੇ ਪਊਗਾ। ਉਹਦਾ ਇਹ ਕਹਿਣਾ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਹਰਾ ਰੱਖਿਆ ਜਾਣਾ ਚਾਹੀਦਾ ਸੀਗਾ, ਉੱਪਰਲਾ ਜਿਹੜਾ ਹਿੱਸਾ ਸੀਗਾ ਉੱਥੇ ਹਰਿਆਵਲ ਚਾਹੀਦੀ ਸੀ ਤਾਂ ਕਿ ਕੁਝ ਜਿਹੜਾ ਏਰੀਆ ਜੀ ਉਹ ਕੂਲ ਹੋਵੇ। ਜਦੋਂ ਕਿ ਉਹਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਇਹ ਪਲਾਜ਼ਾ ਬਣਾਇਆ ਗਿਆ ਉਹਦੇ ਹੇਠਾਂ VIP ਤੇ VVIP ਲੋਕਾਂ ਦੇ ਵਾਸਤੇ ਜਿਹੜੀਆਂ ਸਹੂਲਤਾਂ ਬਣਾਈਆਂ ਜਾ ਰਹੀਆਂ ਨੇ ਉਹਦੇ ਉੱਤੇ ਉਹਨਾਂ ਨੇ ਕਿੰਤੂ ਪਰੰਤੂ ਕੀਤਾ। ਉਹਨਾਂ ਨੇ ਕਿਹਾ ਇੱਥੇ ਆਉਣ ਵਾਲਾ ਸਾਰੇ ਇੱਕੋ ਜਿਹੇ ਚਾਹੀਦੇ ਨੇ, VIP ਜਾਂ VVIP ਜਿਹੜੀਆਂ ਨੇ ਉਹ ਸਹੂਲਤਾਂ ਨਹੀਂ ਹੋਣੀਆਂ ਚਾਹੀਦੀਆਂ। ਬੀਬੀ ਕਿਰਨਜੋਤ ਕੌਰ ਵੀ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਜਾਣਦੇ ਉਹ ਵੀ ਨੇ ਕਿ ਜਿਹੜੀ ਵਿਚਾਲੜੀ ਲੇਨ ਹੈ ਦਰਬਾਰ ਸਾਹਿਬ ਨੂੰ ਜਾਂਦੀ ਉਹ ਹੁਣ VIP ਲੋਕਾਂ ਦੇ ਵਾਸਤੇ ਹੋ ਗਈ ਹੈ। ਕਿਸੇ ਟਾਈਮ ਭਾਰਤ ਦੇ ਪ੍ਰਸਿੱਧ ਮੰਦਿਰਾਂ ਦੇ ਵਿੱਚ ਇਹ ਸੇਵਾ ਦਿੱਤੀ ਜਾਂਦੀ ਹੁੰਦੀ ਸੀ ਕਿ VIP ਸੇਵਾ ਤੁਸੀਂ ਲੈ ਲਓ। ਦਰਬਾਰ ਸਾਹਿਬ ਜਾਣ ਦੇ ਵਾਸਤੇ ਵੀ VIP ਸੇਵਾ ਜਿਹੜੀ ਹੈ ਜੀ ਉਹ ਮਿਲਣ ਲੱਗ ਗਈ ਹੈ। ਦੂਜੇ ਪਾਸੇ ਕੁਝ ਉਹ ਵੀ ਹੈਗੇ ਨੇ ਜਿਨ੍ਹਾਂ ਨੇ ਚਾਪਲੂਸੀ ਕਰਨੀ ਹੁੰਦੀ ਹੈ, ਉਹ ਕਹਿੰਦੇ ਨਹੀਂ ਇਹ ਤਾਂ ਬਹੁਤ ਵਧੀਆ ਚੀਜ਼ ਜਿਹੜੀ ਹੈ ਜੀ ਬਣਾ ਦਿੱਤੀ ਹੈ, ਸ਼ਾਪਿੰਗ ਕੰਪਲੈਕਸ ਜਿਹੜਾ ਜੀ ਉਹ ਉਜਾੜ ਦਿੱਤਾ ਹੈ। ਤਾਂ ਅਕਸਰ ਕਹਿੰਦਾ ਹੈ ਕਿ ਜਿਹੜੇ
ਫਲਾਈਓਵਰ ਨੇ ਸਿਰਫ ਉਹ ਨਾ ਗਿਣੋ ਕਿੰਨੇ ਬਣ ਗਏ, ਇਹ ਗਿਣੋ ਉਹਦੇ ਥੱਲੇ ਸੌਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਵੱਧ ਗਈ। ਜ਼ਮੀਨਦੋਜ਼ ਪਲਾਜ਼ਾ ਅੰਡਰਗਰਾਊਂਡ ਪਲਾਜ਼ਾ ਬਣਾ ਦਿੱਤਾ। ਕਦੀ ਕਿਸੇ ਨੇ ਸੋਚਿਆ ਕਿ ਉੱਥੇ ਛੋਟੀਆਂ ਛੋਟੀਆਂ ਦੁਕਾਨਾਂ ਵਾਲੇ ਜਿਨ੍ਹਾਂ ਦੇ ਟੱਬਰ ਪਲਦੇ ਸਨ ਉਹਨਾਂ ਦਾ ਕੀ ਬਣਿਆ? ਉਹ ਤਾਂ ਵਿਚਾਰੇ ਇੱਥੇ ਜਿਹੜਾ ਜੀ ਪਲਾਜ਼ਿਆਂ ਦੇ ਵਿੱਚ ਦੁਕਾਨਾਂ ਨਹੀਂ ਲੈਣ ਜੋਗੇ ਹੋਣਗੇ। ਮਗਰਮੱਛ ਜਿਹੜਾ ਜੀ ਉਹ ਛੋਟੀਆਂ ਬੱਚੀਆਂ ਖਾ ਗਿਆ। ਹਾਂਜੀ ਬਿਲਕੁਲ, ਬਹੁਤ ਸਾਰਾ ਜਿਹੜਾ ਬਿਜ਼ਨਸ ਆ ਉਹ ਇਸੇ ਤਰ੍ਹਾਂ ਮਾਰਿਆ ਜਾਂਦਾ ਆ। ਤੇ ਮੇਰਾ ਜੀ ਇੱਕ ਕੁਐਸਚਨ ਆ ਕਿ ਜਦੋਂ ਅਸੀਂ ਕੋਈ ਅਖਬਾਰਾਂ ਦੇਖਦੇ ਆ ਭਾਰਤ ਦੇ ਵਿੱਚ ਛਪਦੀਆਂ ਆ ਤੇ ਉੱਥੇ ਜਿਹੜੇ ਦੋਸ਼ੀ ਫੜੇ ਹੁੰਦੇ ਆ ਉਹਨਾਂ ਦੇ ਮੂੰਹ ਕਿਉਂ ਢੱਕੇ ਜਾਂਦੇ ਆ? ਐਕਚੁਅਲੀ ਜਿਹੜਾ ਸੰਵਿਧਾਨ ਹੈ ਜੀ ਉਹ ਉਹਨਾਂ ਨੂੰ ਜਿੰਨੀ ਦੇਰ ਤੱਕ ਉਹ ਕਨਵਿਕਟ ਨਹੀਂ ਹੋ ਜਾਂਦੇ ਜੀ ਕਿਸੇ ਮਾਮਲੇ ਦੇ ਵਿੱਚ, ਉਦੋਂ ਤੱਕ ਉਹਨਾਂ ਦੀ ਪਛਾਣ ਜਿਹੜੀ ਹੈ ਜੀ ਉਹ ਲੁਕੀ ਰਹੇ। ਇਸ ਚੀਜ਼ ਦੀ ਇਜਾਜ਼ਤ ਜਿਹੜੀ ਹੈ ਜੀ ਕਾਨੂੰਨ ਦਿੰਦਾ ਉਹਨਾਂ ਨੂੰ ਕਿ ਉਹ ਆਪਣਾ ਮੂੰਹ ਜਿਹੜਾ ਜੀ ਉਹ ਢੱਕ ਸਕਦੇ ਨੇ। ਕਈਆਂ ਮਾਮਲਿਆਂ ਦੇ ਉੱਤੇ ਪੁਲਿਸ ਦੇ ਉੱਤੇ ਜਿਹੜੇ ਜੀ ਉਹ ਕੇਸ ਉਲਟੇ ਹੋ ਗਏ। ਜਿਹੜੇ ਇਹ ਮੁਲਜ਼ਮ ਨੇ ਉਹਨਾਂ ਨੇ ਕੇਸ ਪੁਲਿਸ ਦੇ ਉੱਤੇ ਕਰਤੇ ਕਿ ਉਹਨਾਂ ਨੇ ਜਾਣ ਬੁੱਝ ਕੇ ਉਹਨਾਂ ਦਾ ਚਿਹਰਾ ਜਿਹੜਾ ਸੀ ਦਿਖਾਤਾ, ਜਦੋਂ ਕਿ ਅਦਾਲਤ ਨੇ ਅਜੇ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਤੇ ਇਸ ਕਰਕੇ ਹੁਣ ਜਿਹੜੀ ਪੁਲਿਸ ਹੈ ਜੀ ਉਹ ਆਪਣੇ ਵਿਚਾਰੀ ਬਚਾਉਣ ਦੇ ਵਾਸਤੇ, ਸਕਿਨ ਸੇਵ ਕਰਨ ਦੇ ਵਾਸਤੇ, ਉਹਨਾਂ ਨੂੰ ਮੂੰਹ ਢੱਕਣ ਦੇ ਵਾਸਤੇ ਕਈ ਵਾਰੀ ਲਿਫਾਫੇ ਦੇ ਦਿੰਦੀ ਆ, ਉਹਨਾਂ 'ਚ ਮੋਰੀਆਂ ਕਰਕੇ ਉਹਦੀਆਂ ਅੱਖਾਂ ਦਿਸਦੀਆਂ ਰਹਿਣ, ਜਾਂ ਫਿਰ ਕੱਪੜੇ ਦੇ ਨਾਲ ਮੂੰਹ ਜਿਹੜਾ ਜੀ ਉਹਨਾਂ ਦਾ ਢੱਕ ਦਿੱਤਾ ਜਾਂਦਾ। ਉਹਦਾ ਰੀਜ਼ਨ ਇਹੀ ਹੈ ਕਿ ਅਦਾਲਤ ਜਿੰਨੀ ਦੇਰ ਤੱਕ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਉਨੀ ਦੇਰ ਤੱਕ ਦੀ ਉਹ ਜਿਹੜੇ ਆਪਣੇ ਪਛਾਣ ਜਿਹੜੀ ਹੈ ਜਾਂ ਚਿਹਰਾ ਉਹ ਲੁਕੋ ਸਕਦੇ ਨੇ। ਹਾਂਜੀ ਬਿਲਕੁਲ, ਕਈ ਵਾਰੀ ਝੂਠੇ ਵੀ ਜਿਹੜੇ ਕੇਸ ਆ ਬਹੁਤ ਕੀਤੇ ਜਾਂਦੇ ਇੱਕ ਦੂਸਰੇ ਤੇ, ਅਖੀਰ ਦੇ ਵਿੱਚ ਅਜਨਾਮਾ ਤੇ ਬੰਤਾ ਸੰਤੇ ਨੂੰ ਲੱਗਾ ਕਹਿਣ ਜਾ ਕੇ ਮੌਸਮ ਲੀਡਰੀ ਦਾ ਲੀਡਰ ਬਣਮੀ ਆ। ਬੰਤਾ ਸੰਤੇ ਨੂੰ ਲੱਗਾ ਇਹ ਕਹਿਣ ਜਾ ਕੇ ਮੌਸਮ ਲੀਡਰੀ ਦਾ ਲੀਡਰ ਬਣਮੀ ਆ। ਥੋੜੀ ਖਾ ਕੇ ਫੀਮ ਕਰ ਦੇਈ ਭਾਸ਼ਣ, ਹੋ ਜਾਓ ਵਿੱਚ ਤਕਰੀਰ ਦੇ ਕਣਮੀ ਆ। ਲੱਗਾ ਮੀਡੀਆ ਦਾ ਹੋਇਆ ਕੈਮਰਾ ਤਾਂ ਜਾ ਕੇ ਸਾਹਮਣੇ ਜਾਈ ਤੂੰ ਤਣਮੀ ਆ। ਭਾਸ਼ਣ ਦਿੰਦਾ ਵੀ ਕਰੀ ਤਲਵਾਰਬਾਜ਼ੀ, ਚੋਣ ਹੋਈ ਤੂੰ ਸਮਝ ਲਈ ਰਣਮੀ ਆ। ਸੰਤਾ ਸੋਚ ਕੇ ਲੱਗਾ ਫਿਰ ਕਹਿਣ ਅੱਗੋ ਮੇਰੇ ਮਗਰ ਕਿਹੜਾ ਜਾਊ ਲੱਗਮੀ ਆ। ਸੰਤਾ ਸੋਚ ਕੇ ਲੱਗਾ ਫਿਰ ਕਹਿਣ ਅੱਗੋ ਮੇਰੇ ਮਗਰ ਕਿਹੜਾ ਜਾਊ ਲੱਗਮੀ ਆ। ਖਰਚ ਕਰਨ ਨੂੰ ਕੋਲ ਨਹੀਂ ਧੰਨਕਾਰਾ, ਮੇਰੇ ਮਗਰ ਨਹੀਂ ਚੋਰ ਤੇ ਠੱਗਮੀ ਆ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਜੀ ਸਰੋਤਿਓ, ਅਸੀਂ ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ ਹੋਣਗੇ ਉਹ ਸਵਾਲ ਤੁਹਾਡੇ ਲਾਵਾਂਗੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਤੇ ਹੁਣ ਤੁਹਾਡਾ ਜਿਹੜਾ ਸਵਾਲਾਂ ਦਾ ਜਿਹੜਾ ਸਿਲਸਿਲਾ ਜਾਰੀ ਹੋਊਗਾ ਜੀ। ਤੁਸੀਂ ਕਾਲ ਕਰ ਸਕਦੇ ਹੋ 4082725200 408 272 5200। ਸਾਡੇ ਨਾਲ ਜੁੜੇ ਨੇ ਹਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰੇ ਦੋ ਹੀ ਕੁਐਸਚਨ ਆ, ਛੋਟੇ ਛੋਟੇ ਹੀ ਹੈ। ਪਹਿਲਾ ਕੁਐਸਚਨ ਇਹ ਹੈ ਕਿ ਇੱਥੇ ਨਾ ਕੱਲ ਇੱਕ ਰੇਡੀਓ USA ਦੇ ਵਿੱਚ ਹਰਮਨ ਰੇਡੀਓ ਚੱਲਦਾ, ਉਹਦੇ ਵਿੱਚ ਇੱਕ ਸਰੋਤੇ ਵਿਚਾਰ ਦੇ ਰਹੇ ਸੀ ਲੁਧਿਆਣੇ ਦੇ ਵਿੱਚ ਜਿਹੜਾ ਫਰਜ਼ੀ ਮੁਕਾਬਲਾ ਹੋਇਆ ਸੀ ਪੁਲਿਸ ਐਨਕਾਊਂਟਰ, ਉਹਦੇ ਵਿੱਚ ਦੋ ਭਰਾ ਸਕੇ ਮਾਰੇ ਗਏ ਸੀ ਤੇ ਉਹ ਸ਼ਬਦਾਵਲੀ ਜਿਹੜੀ ਉਹ ਸਹੀ ਨਹੀਂ ਦੇ ਰਹੇ ਸੀ। ਸਰੋਤੇ ਕਹਿੰਦੇ ਵੀ ਗੁੰਡੇ ਹੈ, ਕ੍ਰਿਮੀਨਲ ਹੈ। ਉਹਦੇ ਬਾਰੇ ਤੁਹਾਡਾ ਕੀ ਵਿਚਾਰ? ਵਾਕਿਆ ਗੁੰਡੇ ਸੀ ਜਾਂ ਕ੍ਰਿਮੀਨਲ ਸੀ? ਤੇ ਉਹਨਾਂ ਨੇ ਇੱਕ ਨਾਲ ਗੱਲ ਐਡ ਹੋਰ ਕੀਤੀ ਸੀ, ਕਹਿੰਦੇ ਵੀ ਉਹ ਭਾਵੇਂ ਗੁੰਡੇ ਸਨ ਪਰ ਪੁਲਿਸ ਤੇ ਸਰਪੰਚ ਦਾ ਉਹਨਾਂ ਨੂੰ ਮਾਰਨ ਦਾ ਤਰੀਕਾ ਗਲਤ ਸੀ। ਔਰ ਦੂਸਰਾ ਮੇਰਾ ਸਵਾਲ ਸੀ ਵੀ ਅੱਜ ਤੋਂ ਕਈ ਸਮਾਂ ਪਹਿਲਾਂ ਆਪਣੇ ਇੱਕ ਦਿੱਲੀ ਦੇ ਵਿੱਚ ਬਲਾਤਕਾਰ ਹੋਇਆ ਸੀ ਸਮੂਹ ਚੱਲਦੀ ਬੱਸ 'ਚ, ਉਹਨਾਂ ਦੋਸ਼ੀਆਂ ਦਾ ਕੀ ਬਣਿਆ? ਬਸ ਇਹੋ ਹੀ ਦੋ ਮੇਰੇ ਕੁਐਸਚਨ ਸੀ। ਧੰਨਵਾਦ ਭਾਜੀ। ਥੈਂਕ ਯੂ ਜੀ। ਜਿਹੜੀ ਤਾਂ ਗੱਲ, ਕਿਉਂਕਿ ਇੱਕ ਗਰੁੱਪ ਹੈ ਜੀ ਜਿਹੜਾ ਪੂਰੇ ਦਾ ਪੂਰਾ ਜਿਹੜਾ ਇਸ ਗੱਲ ਦੇ ਵਾਸਤੇ ਲੱਗਿਆ ਹੋਇਆ ਜੀ, ਉਹਨਾਂ ਨੂੰ ਗੁੰਡੇ ਸਾਬਿਤ ਕਰਨ ਦੇ ਵਾਸਤੇ ਕਿ ਉਹ ਮੁੰਡੇ ਜਿਹੜੇ ਗੁੰਡੇ ਸਨ। ਉਹ ਗੁੰਡੇ ਸਨ ਜਾਂ ਨਹੀਂ, ਚਲੋ ਮੈਂ ਇਸ ਬਹਿਸ ਦੇ ਵਿੱਚ ਨਹੀਂ ਪੈਂਦਾ, ਚਲੋ ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ ਜਾਣਾ, ਉਹ ਗੁੰਡੇ ਸਨ। ਸਵਾਲ ਇਹ ਹੈ ਕਿ ਅਕਾਲੀ ਜਿਹੜੇ ਸਰਪੰਚ ਆ ਉਹਦੇ ਹਸਬੈਂਡ ਨੂੰ ਜਾਂ ਅਕਾਲੀਆਂ ਨੂੰ ਇਹ ਕਿਹਨੇ ਅਖਤਿਆਰ ਦਿੱਤਾ ਆ ਕਿ ਅਦਾਲਤੀ ਜਿਹੜਾ ਅਦਾਲਤਾਂ ਤੋਂ ਉੱਪਰ ਉੱਠ ਕੇ ਉਹ ਹੁਣ ਔਨ ਦੀ ਸਪੌਟ ਫੈਸਲਾ ਕਰਨ ਲੱਗੇ ਨੇ ਜੀ ਕਿ ਜਿੱਥੇ ਉਹ ਜਾਣਗੇ ਤੇ ਗਨ ਲੈ ਕੇ ਕਿਸੇ ਨੂੰ ਜਿਹੜਾ ਮਾਰ ਦੇਣਗੇ, ਕਿਉਂਕਿ ਇਸ ਕਰਕੇ ਕਿ ਉਹ ਗੁੰਡਾ। ਫਿਰ ਅਦਾਲਤਾਂ ਕਦ ਲਈ ਨੇ? ਅਦਾਲਤਾਂ ਬੰਦ ਕਰਤੀਆਂ ਜਾਣ ਪੰਜਾਬ ਦੇ ਵਿੱਚੋਂ, ਤੇ ਅਕਾਲੀ ਜਥੇਦਾਰਾਂ ਨੂੰ ਇਹ ਰਿਸਪੌਂਸਿਬਿਲਿਟੀ ਦੇ ਦਿੱਤੀ ਜਾਵੇ ਕਿ ਗੁੰਡਿਆਂ ਨੂੰ ਤੁਸੀਂ ਮਾਰਨਾ। ਨਾਲੇ ਕਮ ਸੇ ਕਮ ਪਾਪੂਲੇਸ਼ਨ ਹੋ ਸਕਦਾ ਇਸ ਤਰੀਕੇ ਦੇ ਨਾਲ ਹੀ ਕੰਟਰੋਲ ਜਿਹੜੀ ਹੈ ਜੀ ਉਹ
ਕਰ ਲਈ ਜਾਵੇ। ਇੱਦਾਂ ਤਾਂ ਫਿਰ ਕਿਸੇ ਨੂੰ ਵੀ ਕੱਲ੍ਹ ਨੂੰ ਜਿਹੜਾ ਜੀ ਤੁਸੀਂ ਗੁੰਡਾ ਕਹਿ ਕੇ ਮਾਰ ਦਿਓਗੇ, ਮੈਨੂੰ ਗੋਲੀ ਮਾਰ ਦਿਓ ਜੀ, ਇਹ ਮੁੜ ਕੇ ਇਹਦੇ ਵਿੱਚ ਜਿਹੜਾ ਪ੍ਰਚਾਰ ਦਿਓ ਲੋਕਾਂ ਦੇ ਵਿੱਚ ਕਿ ਇਹ ਤਾਂ ਗੁੰਡਾ ਸੀਗਾ, ਇਹਨੇ ਤਾਂ ਦਹਿਸ਼ਤ ਜਿਹੜੀ ਉਹ ਫੈਲਾਈ ਹੋਈ ਸੀ। ਇੱਦਾਂ ਕਿਸੇ ਨੂੰ ਗੁੰਡਾ ਕਹਿ ਕੇ ਕੀ ਮਾਰਿਆ ਜਾ ਸਕਦਾ? ਜੇ ਉਹ ਕਹਿੰਦੇ ਆ ਕਿ ਉਹਨੂੰ ਮਾਰਨ ਦਾ ਤਰੀਕਾ ਗਲਤ ਸੀਗਾ ਤਾਂ ਇਹ ਵੀ ਖੁਲਾਸਾ ਕਰਨ ਦੇ ਕਿ ਇਹੋ ਜਿਹੇ ਲੋਕਾਂ ਨੂੰ ਮਾਰਨ ਦਾ ਤਰੀਕਾ ਫਿਰ ਅਕਾਲੀ ਜਥੇਦਾਰਾਂ ਦਾ ਜਾਂ ਜਿਹੜੇ ਪੁਲਿਸ ਵਾਲੇ ਨਾਲ ਗਏ ਉਹਨਾਂ ਦਾ ਕੀ ਹੋ ਸਕਦਾ ਹੈ, ਸਹੀ ਤਰੀਕਾ ਕੀ ਸੀਗਾ? ਫਿਰ ਉਹਨਾਂ ਦੇ ਉੱਤੇ ਪਰਚੇ ਜਿਹੜੇ ਦਰਜ ਕਰਕੇ ਅਦਾਲਤਾਂ ਦੇ ਵਿੱਚ ਲਿਆਉਣ ਦੀ ਤਾਂ ਕੋਈ ਲੋੜ ਨਹੀਂ ਜੀ। ਜਿਹੜੀ ਤੁਸੀਂ ਗੱਲ ਦੂਸਰੀ ਪੁੱਛੀ ਆ, ਜਿਹੜੀ ਦਮਨੀ ਕਾਂਡ ਵਾਲੀ, ਜਿਹੜੀ ਲੜਕੀ ਦੇ ਨਾਲ ਬਲਾਤਕਾਰ ਹੋਇਆ ਸੀਗਾ, ਇਹਨਾਂ ਦੀ ਜਿਹੜੀ ਰਹਿਮ ਦੀ ਅਪੀਲ ਹੈ ਜੀ ਉਹ ਇਸ ਵੇਲੇ ਚੱਲ ਰਹੀ ਹੈ। ਉਹਦੇ ਉੱਤੇ ਫੈਸਲਾ ਆਉਣ ਤੋਂ ਬਾਅਦ ਇਹਨਾਂ ਨੂੰ ਫਾਂਸੀ ਜਿਹੜੀ ਹੈ ਜੀ ਉਹ ਹੋਣੀ ਹੈ। ਫਾਂਸੀ ਉਹ ਰੁਕ ਨਹੀਂ ਸਕਦੀ ਕਿਸੇ ਵੀ ਹਾਲਤ ਦੇ ਵਿੱਚ, ਇੱਕ ਨੂੰ ਛੱਡ ਕੇ ਜਿਹੜਾ ਕਿ ਉਸ ਵੇਲੇ ਅੰਡਰ ਏਜ ਸੀਗਾ, ਉਹਨੂੰ ਛੱਡ ਕੇ ਬਾਕੀਆਂ ਨੂੰ ਤਕਰੀਬਨ ਸਾਰਿਆਂ ਨੂੰ ਫਾਂਸੀ ਜਿਹੜੀ ਉਹ ਹੋਣੀ ਹੈ ਜੀ। ਥੋੜਾ ਸਮਾਂ ਲੱਗ ਸਕਦਾ ਜੀ ਕਿਉਂਕਿ ਕਾਨੂੰਨੀ ਪ੍ਰਕਿਰਿਆ ਥੋੜੀ ਲੰਬੀ ਚੱਲਦੀ ਹੈ ਜੀ। ਤੇ ਮੇਰੇ ਖਿਆਲ 'ਚ ਹਰਮਿੰਦਰ ਸਿੰਘ ਜੀ ਨੇ ਜਿਹੜਾ ਰੇਡੀਓ ਸੁਣਨਾ ਕਾਫੀ ਲੇਟ ਸ਼ੁਰੂ ਕੀਤਾ ਹੈ, ਕਿਉਂਕਿ ਜਿਹੜੇ 2 ਮੁੰਡਿਆਂ ਦੀ ਗੱਲ ਕੀਤੀ ਆ, ਸਾਨੂੰ ਆਲਮੋਸਟ 2 ਹਫ਼ਤੇ ਹੋ ਗਏ ਆ, ਬੜੇ ਵਿਸਥਾਰ ਦੇ ਨਾਲ ਇਸ ਤੇ ਗੱਲਬਾਤ ਅਸੀਂ ਕੀਤੀ ਆ। ਜਰਨੈਲ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਲਤੇਜ ਪੰਨੂ ਭਾਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ ਜੀ, ਮੇਰਾ ਨਾ ਤੁਹਾਨੂੰ ਇਹ ਸਵਾਲ ਹੈ ਜੀ ਵੀ ਅੱਜ ਨਾ ਮੈਂ ਖਬਰਾਂ ਸੁਣੀਆਂ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਆ ਲੁਧਿਆਣਾ, ਤੇ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਜ਼ਿਮੀਂਦਾਰਾਂ ਦੀਆਂ ਠੇਕੇ ਤੇ ਜਿਹੜੀਆਂ ਜ਼ਮੀਨਾਂ ਦੇਣੀਆਂ ਉਹ ਆਪ ਦੇਊਗੀ ਘੱਟ ਭਾਅ ਤੇ ਇਹਦਾ ਮਤਲਬ ਇਹ ਆ ਵੀ ਸਰਕਾਰ ਨੇ ਅੱਗੇ 2-3 ਸਾਲ ਪਹਿਲਾਂ ਹੋ ਗਏ ਜਿਹੜੇ NRI ਸੀਗੇ ਉਹਨਾਂ ਦੀਆਂ ਜ਼ਮੀਨਾਂ ਦੀ ਸਰਵੇ ਕਰਾਇਆ ਸੀ ਵੀ ਕਿਹੜੇ ਬੰਦੇ ਇੱਥੇ ਰਹਿੰਦੇ ਆ, ਕਿਹੜੇ ਬਾਹਰ ਆ, ਕੌਣ ਉਹਨਾਂ ਦੇ ਵਾਰਸ ਆ। ਇਹਦਾ ਮਤਲਬ ਇਹ ਆ ਵੀ ਇਹ NRI ਜ਼ਮੀਨਾਂ ਦੀਆਂ ਜਾਂ ਦੂਜੇ ਜਿਹੜੇ ਉੱਥੇ ਰਹਿੰਦੇ ਆਪ ਨਹੀਂ ਜ਼ਮੀਨ ਵਾਹੁੰਦੇ ਠੇਕੇ ਤੇ ਦਿੰਦੇ ਆ, ਉਹਨਾਂ ਦੀਆਂ ਜ਼ਮੀਨਾਂ ਹਟਾਉਣ ਦਾ ਕੰਮ ਕਰ ਰਹੀ ਹੈ ਮੇਰੇ ਹਿਸਾਬ 'ਚ ਤਾਂ ਜੀ। ਤੇ ਬਾਕੀ ਦੂਜਾ ਜਿਹੜਾ ਇੱਕ ਇਹਨਾਂ ਨੇ ਸੀਗਾ ਦੂਜਾ ਸਵਾਲ PRTC ਦਾ ਪਟਿਆਲੇ ਦਾ ਜੀ, ਉਹਦਾ ਕਿ 40 ਲੱਖ ਦਾ ਘਾਟਾ ਪੈ ਰਿਹਾ। 40 ਲੱਖ ਤਾਂ ਇਹ ਸਾਲ 'ਚ ਨਹੀਂ ਕਮਾਉਂਦੇ ਜੀ, ਇਹ 4 ਲੱਖ ਦਾ ਤਾਂ ਹੋ ਸਕਦਾ। ਇਹ ਜਿਹੜੇ ਸਾਰਾ ਅਗਲਾ ਪਿਛਲਾ ਘਾਟਾ ਹੁਣ ਇਹ ਪੂਰਾ ਕਰਨਾ ਚਾਹੁੰਦੇ ਮੇਰੇ ਸਰਕਾਰ ਕਮਲੇਬਾਜ਼ੀਆਂ ਕਰਨ ਨੂੰ। ਇਹੀ ਆ ਜੀ। ਥੈਂਕ ਯੂ। PRTC ਦਾ ਘਾਟਾ ਕਰੋੜਾਂ ਦੇ ਵਿੱਚ ਹੈ ਜੀ। PRTC ਜਿਹੜੀ ਆ ਉਹ ਹੁਣ ਜ਼ਮੀਨਾਂ ਵੇਚ ਰਹੀ ਆ। ਬਠਿੰਡੇ ਦਾ ਵੱਡਾ ਵੇਚਿਆ ਜਾ ਰਿਹਾ, ਪਟਿਆਲੇ ਦੇ ਵਿੱਚ ਜਿਹੜਾ ਮੁੱਖ ਦਫ਼ਤਰ ਆ PRTC ਦਾ ਉਹ ਵੇਚਿਆ ਜਾ ਰਿਹਾ। 250 ਕਰੋੜ ਰੁਪਏ ਦੀ ਕਮਾਈ ਕਰਨ ਦੇ ਚੱਕਰ ਦੇ ਵਿੱਚ ਆ PRTC। ਉਹਦਾ ਇਹ ਕਹਿਣਾ ਕਿ 250 ਕਰੋੜ ਰੁਪਇਆ ਕਮਾ ਕੇ ਫਿਰ ਉਹ ਜਿਹੜਾ ਜੀ ਇਹ ਘਾਟੇ ਵਾਧੇ ਪੂਰੇ ਕਰੂਗੀ। ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਹੈਗੇ, ਜਿਹੜੇ ਬਾਕੀ ਬੈਨੀਫਿਟ ਦੇਣੇ ਨੇ ਰਿਟਾਇਰ ਹੋ ਚੁੱਕੇ ਉਹਨਾਂ ਨੂੰ ਜਿਹੜੇ ਦੇਣਦਾਰੀਆਂ ਨੇ ਜੀ ਉਹ ਪੂਰੀਆਂ ਕਰੂਗੀ। ਹੁਣ ਪ੍ਰੋਬਲਮ ਇਹ ਆ ਕਿ ਜੇ 250 ਕਰੋੜ ਰੁਪਇਆ ਜਿਹੜੀ ਆ ਜੀ ਉਹ PRTC ਕਮਾ ਲੂਗੀ ਤਾਂ ਫਿਰ ਉਹ ਜਿਹੜਾ ਜੀ ਉਹ ਕਿੱਥੇ ਜਾਊਗਾ ਜੀ ਇਹ ਸਾਰਾ ਪੈਸਾ ਭਾਵ ਕੇ? ਜੇ ਅੱਗੋਂ ਉਹਨੂੰ ਚਲਾਉਣ ਦੇ ਵਾਸਤੇ ਨਹੀਂ ਲੱਗਣਾ, ਪੁਰਾਣੇ ਦੇਣਦਾਰੀਆਂ ਤੇ ਲੱਗਣਾ, ਤੇ ਉਹ ਜ਼ਮੀਨਾਂ ਵੀ ਵਿਕਾ ਲੂਗੀ। ਇਹ ਲੋਕਾਂ ਦੀਆਂ ਨੇ ਜੀ, ਕਿਉਂਕਿ PRTC ਹੋਈ, ਰੋਡਵੇਜ਼ ਹੋਈ, ਇਹ ਲੋਕਾਂ ਦੀ ਹੈ, ਲੋਕਾਂ ਦੇ ਵਾਸਤੇ ਹੈ। ਇਹ ਜ਼ਮੀਨਾਂ ਜਿਹੜੀਆਂ ਪ੍ਰਾਪਰਟੀਜ਼ ਨੇ ਉਹ ਵੀ ਲੋਕਾਂ ਦੀਆਂ ਨੇ। ਲੋਕਾਂ ਨੂੰ ਤਾਂ ਕਿਤੇ ਪੁੱਛਿਆ ਨਹੀਂ ਜਾ ਰਿਹਾ। ਇੱਥੇ ਤਾਂ ਧੜਾ ਧੜ ਦੂਰ ਮੂਹਰੇ ਹੋ ਕੇ ਜੀ ਜਿਹੜੀਆਂ ਜ਼ਮੀਨਾਂ ਨੇ ਉਹ ਵੇਚੀਆਂ ਜਾ ਰਹੀਆਂ ਨੇ ਤਾਂ ਕਿ ਬਿਲੇ ਜਿਹੜੀਆਂ ਦੀ ਉਹ ਲਾ ਲਈਆਂ ਜਾਣ। ਜਿਹੜੀ ਗੱਲ ਤੁਸੀਂ ਦੂਸਰੀ ਪੁੱਛੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲੀ, ਇਹਦੇ ਵਿੱਚ ਮੈਂ ਸਮਝਦਾ ਜੀ ਕਿ ਇਹ ਜਿਹੜੀ ਚੀਜ਼ ਆ ਉਹ ਕੀਤੀ ਜਾ ਰਹੀ ਹੈ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਉਹ ਦਿੱਤੀਆਂ ਕਿਹਨੂੰ ਜਾ ਰਹੀਆਂ ਨੇ। ਕੀ ਕੋਈ ਦੱਸ ਸਕਦਾ ਜੀ ਕਿ ਹਰਿਆਣੇ ਦੇ ਵਿੱਚ 3400 ਏਕੜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ ਉਹਦੇ ਵਿੱਚੋਂ ਆਮ ਲੋਕ ਕਿੰਨੇ ਵਾਹੁੰਦੇ ਨੇ, ਤੇ ਉਹਦੇ ਵਿੱਚ ਖਾਸ ਲੋਕ ਜਿਹੜੇ ਨੇ ਉਹ ਕਿੰਨੀਆਂ ਉਹਨਾਂ ਨੇ ਠੇਕੇ ਦੇ ਉੱਤੇ ਜਿਹੜੀਆਂ ਉਹ ਲਈਆਂ ਹੋਈਆਂ ਨੇ। ਇਸੇ ਤਰ੍ਹਾਂ ਦਾ ਸਵਾਲ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਜਿਹੜਾ ਜੁੜਿਆ ਹੋਇਆ ਜੀ ਕਿ ਕੀ ਜਿਹੜੇ ਜੀ ਇਹ ਜ਼ਮੀਨਾਂ ਨੇ ਉਹ ਕਿਹਨੂੰ ਦਿੱਤੀਆਂ ਜਾਣਗੀਆਂ, ਉਹਦਾ ਕੀ ਤਰੀਕਾ ਹੋਊਗਾ ਜੀ ਇਹ ਜ਼ਮੀਨਾਂ ਨੂੰ ਠੇਕੇ ਦੇ ਉੱਤੇ ਦੇਣ ਦਾ। ਬਿਲਕੁਲ ਸ਼ੱਕ ਤਾਂ ਜਿਹੜੀ ਹੈ ਜੀ ਉਹ ਚੀਜ਼ ਪੈਦਾ ਕਰਦੀ ਹੈ ਕਿ ਇੰਨਾ ਵੱਡੇ ਸੀਰ ਨਹੀਂ ਮੁੜ ਆਪਣਿਆਂ ਨੂੰ। ਉਹੀ ਗੱਲ ਇੱਥੇ ਵੀ ਹੋਣੀ ਹੈ ਜੀ। ਤੇ ਸਾਡੇ ਅਗਲੇ ਕਾਲਰ ਨੇ ਕੁਲਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ ਜਿੱਦਾਂ ਹੁਣ BJP ਦੇ ਤੇ ਅਕਾਲੀ ਦਲ ਦੇ ਵਿੱਚ ਕੜਵਾਹਟ ਆਈ ਹੋਈ ਹੈ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ, ਜੇ ਕੱਲ ਨੂੰ ਸਰਕਾਰ ਬਣ ਜਾਂਦੀ ਹੈ BJP ਦੀ ਹਰਿਆਣੇ ਦੇ ਵਿੱਚ ਤੇ ਉਸ ਤੋਂ ਬਾਅਦ ਕੀ ਆਪਾਂ ਨੂੰ ਲੱਗਦਾ ਵੀ ਇਹ ਰਿਸ਼ਤਾ ਟੁੱਟੂਗਾ? ਜੇ ਨਹੀਂ ਟੁੱਟਦਾ ਤੇ ਕੀ ਇੱਕ ਗੁਪਤ ਸਮਝੌਤੇ ਦੇ ਰੂਪ ਵਿੱਚ ਸਾਹਮਣੇ ਆਊਗਾ ਜਿਹਦੇ ਤਹਿਤ ਵੀ ਬਾਦਲ ਮੋਦੀ ਸਰਕਾਰ ਤੋਂ ਕੋਈ ਪੰਜਾਬ ਲਈ ਪੈਕੇਜ ਮਿਲੂਗੀ ਤੇ ਉਹਦੇ ਬੱਟੇ ਇਹ ਉਹਨਾਂ ਨੂੰ ਦਊਗਾ, ਜਿੱਦਾਂ ਆਪਣੇ ਨਹਿਰ ਜਮਨਾ ਲਿੰਕ ਨਹਿਰ ਦੀ ਉਸਾਰੀ ਦਾ ਜਾਂ ਰਾਜੋਆਂ ਨੇ ਭਾਈ ਹਵਾਰੇ ਹੋਣਾ ਦੀ ਫਾਂਸੀ ਬਾਰੇ ਜਾਂ ਸੌਦੇ ਸਾਧ ਨੂੰ ਖੁੱਲ੍ਹ ਦੇਣ ਦਾ ਪੰਜਾਬ ਦੇ ਵਿੱਚ,
ਤੇ ਇਦਾਂ ਦੇ ਕੋਈ ਸਮਝੌਤੇ ਤਹਿਤ ਇਹਨਾਂ ਨੂੰ ਕੋਈ ਵਿੱਤੀ ਪੈਕੇਜ ਮਿਲ ਸਕਦਾ ਹੈ ਜੇ ਕੱਲ ਨੂੰ ਇਹਨਾਂ ਦੇ ਵਿੱਚ ਕੋਈ ਗੁਪਤ ਸਮਝੌਤਾ ਹੁੰਦਾ ਜਿਹਦੇ ਨਾਲ ਅੰਦਰੋਂ ਖਾਤੀ ਪੰਜਾਬ ਨੂੰ ਡੈਮੇਜ ਕੀਤਾ ਜਾਵੇ। ਮਨਸ਼ਾ ਤਾਂ ਸਿੱਖਾਂ ਦੀ ਆ ਪਰ ਆਪਾਂ ਪੰਜਾਬ ਨੂੰ ਲੈ ਕੇ ਤੁਰਦੇ ਹਾਂ। ਇਹ ਸਾਰੀਆਂ ਚੀਜ਼ਾਂ ਦਾ ਪੰਜਾਬ ਤੇ ਅਸਰ ਹੋਣਾ। ਤੁਹਾਨੂੰ ਕੀ ਲੱਗਦਾ ਹੈ ਇਦਾਂ ਦਾ ਕੋਈ ਹੋ ਸਕਦਾ ਹੈ ਗੁਪਤ ਸਮਝੌਤਾ ਵੀ ਸਾਨੂੰ ਵਿੱਤੀ ਪੈਕੇਜ ਲੈ ਕੇ ਤੇ ਉਹਦੇ ਵੱਟੇ ਹੋ ਦੇਣ ਉਹਨਾਂ ਨੂੰ ਇਦਾਂ ਦਾ? ਥੈਂਕ ਯੂ ਜੀ, ਥੈਂਕ ਯੂ। ਵਿੱਤੀ ਪੈਕੇਜ ਵਾਲੀ ਤਾਂ ਗੱਲ ਗਈ ਦੀ ਦੂਰ ਦੀ ਹੋ ਗਈ। ਹਾਂ, ਜਿਹੜੀ ਤੁਹਾਡੇ ਸਵਾਲ ਦੀ ਗੰਭੀਰਤਾ ਹੈ ਉਹ ਬਹੁਤ ਜ਼ਿਆਦਾ ਹੈ, ਬੜੀ ਡੀਪ ਹੈ ਇਹ ਸਵਾਲ ਕਿ ਜੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਂਦੀ ਆ, ਪੰਜਾਬ ਦੇ ਵਿੱਚ ਵੀ ਉਹ ਪਰ ਤੋਲੂਗੀ ਇਸ ਗੱਲ ਦੇ ਵਾਸਤੇ ਕਿ ਇੱਥੇ ਸਰਕਾਰ ਜਿਹੜੀ ਆ ਉਹ ਬਣੇ। ਜਿਹੋ ਜਿਹੀਆਂ ਜੁਗਾੜਬੰਦੀਆਂ ਚੱਲ ਰਹੀਆਂ ਨੇ ਇਹ ਅੱਜ ਦੀ ਨਹੀਂ, ਕਈ ਮਹੀਨੇ ਪਹਿਲਾਂ ਜਿਹੜੀ ਹੋਈ ਮੀਟਿੰਗ ਸੀ ਉਦੋਂ ਤੋਂ ਹੀ ਮੈਂ ਵੀ ਇਹਦੇ ਬਾਰੇ ਔਰ ਰੇਡੀਓ ਦੇ ਉੱਤੇ ਇਹਦੇ ਬਾਰੇ ਜਿਹੜਾ ਦੀ ਚਰਚਾ ਚੱਲਦਾ ਰਿਹਾ ਕਿ ਜਿਹੜੇ ਮੋਹਨ ਭਾਗਵਤ ਦੀਆਂ ਲਗਾਤਾਰ ਪੰਜਾਬ ਦੇ ਵਿੱਚ ਫੇਰੀਆਂ ਦਾ ਕਾਰਨ ਕੀ ਆ, ਬਿਆਸ ਵਾਲੇ ਡੇਰੇ ਵਾਲਿਆਂ ਦੇ ਨਾਲ ਗੁਪਤ ਮੀਟਿੰਗਾਂ ਦਾ ਰੀਜ਼ਨ ਕੀ ਆ, ਸਰਸੇ ਵਾਲੇ ਨੇ ਹਮਾਇਤ ਜਿਹੜੀ ਆ ਜੀ ਉਹ ਦੇ ਦਿੱਤੀ ਆ। ਡੇਰਿਆਂ ਦੇ ਵੋਟ ਬੈਂਕ ਦੇ ਉੱਤੇ ਸਿੱਧਾ ਜਿਹੜੀ ਅੱਖ ਆ ਉਹ ਭਾਰਤੀ ਜਨਤਾ ਪਾਰਟੀ ਦੀ ਆ। ਜਦੋਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਖਤਮ ਨਹੀਂ ਹੋਣੀਆਂ ਚਾਹੀਦੀਆਂ, ਮੇਰੀ ਜਾਤੇ ਉਹ ਖਤਮ ਨਹੀਂ ਹੋਣੀਆਂ ਚਾਹੀਦੀਆਂ, ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਪਰ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੈ ਉਹ ਇੱਕ ਪਾਰਟੀ ਦੀ ਹੋਣੀ ਚਾਹੀਦੀ ਹੈ ਮੇਰੀ ਜਾਤੇ। ਉਹ ਜਿਹੜੀ ਮਿਲਗੋਭਾ ਸਰਕਾਰ ਹੈ ਸੈਂਟਰ ਦੇ ਵਿੱਚ ਉਹਨੇ ਨੁਕਸਾਨ ਕੀਤਾ ਪਿਛਲੇ ਸਮੇਂ ਦੇ ਵਿੱਚ, ਜਿਹਦੀਆਂ ਵੱਧ ਸੀਟਾਂ ਉਹ ਵੱਧ ਖਿੱਚ ਕੇ ਲੈ ਗਿਆ। ਇਸ ਕਰਕੇ ਸੈਂਟਰ ਵਿਚਲੀ ਜਿਹੜੀ ਸਰਕਾਰ ਹੈ ਉਹ ਇੱਕ ਪਾਰਟੀ ਦੀ ਰਹਿਣੀ ਚਾਹੀਦੀ ਹੈ। ਪਰ ਖੇਤਰੀ ਪਾਰਟੀਆਂ ਦੀ ਹੋਂਦ ਨੂੰ ਖਤਰਾ ਜਿਹੜਾ ਉਹ ਖੜਾ ਹੋਣਾ ਸ਼ੁਰੂ ਹੋ ਗਿਆ ਹਾਲ ਦੀ ਘੜੀ। ਇਹ ਪੰਜਾਬ ਸਰਕਾਰ ਦੀਆਂ ਅਕਾਲੀ ਦਲ ਦੀਆਂ ਗਲਤ ਪਾਲਿਸੀਜ਼ ਨੇ ਜਿਨ੍ਹਾਂ ਨੇ ਪੰਜਾਬ ਨੂੰ ਇਸ ਵੇਲੇ ਬਲਦੀ ਦੇ ਬੂਥੇ ਜਿਹੜਾ ਦੀ ਉਹ ਲਿਆ ਕੇ ਖੜਾ ਕਰ ਦਿੱਤਾ। ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ ਇਹਦੇ ਵਾਸਤੇ ਬਹੁਤੀ ਦੇਰ ਹੁਣ ਇੰਤਜ਼ਾਰ ਨਹੀਂ ਕਰਨੀ ਪਊਗੀ, ਥੋੜੀ ਦੇਰ ਜਿਹੜਾ ਜੀ ਉਹ ਇੰਤਜ਼ਾਰ ਕਰ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਜਿਹੜੇ ਨਵੇਂ ਹਾਲਾਤ ਨੇ ਉਹ ਸਾਹਮਣੇ ਤੁਹਾਡੇ ਆਉਣ ਲੱਗ ਜਾਣਗੇ। ਏਦਾਂ ਹੈ ਜੀ ਕਿ ਜੇ ਸਰਕਾਰ ਚੱਲਦੀ ਰੱਖਣੀ ਆ ਫਿਰ ਜਿਹੜੀ ਹੈ ਜੀ ਭਾਰਤੀ ਜਨਤਾ ਪਾਰਟੀ ਕੀ ਸਮਝੌਤਾ ਕਰਦੀ ਹੈ ਅਕਾਲੀਆਂ ਦੇ ਨਾਲ ਇਹ ਵੇਖਣਾ ਪਊਗਾ। ਪਰ ਹਰਿਆਣੇ ਦੇ ਵਿੱਚ ਬਣਨ ਵਾਲੀ ਜਿਹੜੀ ਸਰਕਾਰ ਆ ਇਹਦਾ ਨਿਰਸੰਦੇਹ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੈਣ ਵਾਲਾ ਜੀ। ਜੀ ਤੇ ਸਾਡੇ ਅਗਲੇ ਕਾਲਰ ਨੇ ਜਗਪਾਲ ਸਿੰਘ ਜੀ। ਹੈਲੋ ਬਲਤੇਜ ਪੰਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਜਿਹੜਾ ਫੇਕ ਐਨਕਾਊਂਟਰ ਹੋਇਆ, 2 ਬ੍ਰਦਰ ਮਾਰੇ ਆ, ਉਹਨਾਂ ਦੀ ਕੋਈ ਕੋਰਟ ਦੇ ਵਿੱਚ ਕੋਈ ਲੇਟੈਸਟ ਨਿਊਜ਼ ਹੈਗੀ ਆ ਵੀ ਉਹ ਜਿਹੜੇ ਆਪਣੇ ਫੜੇ ਆ ਕਲਪਰੇਟ ਉਹਨਾਂ ਤੇ ਕੋਈ ਕੇਸ ਵਗੈਰਾ ਚੱਲ ਰਿਹਾ ਜਾਂ ਕੋਈ ਵੀ ਕੀ ਮਤਲਬ ਇਸ ਵੇਲੇ ਤੇ ਲੇਟੈਸਟ ਨਿਊਜ਼ ਕੀ ਆ? ਬਾਕੀ ਭਾਜੀ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਪੋਲੀਟਿਕਸ ਦੇ, ਮੈਨੂੰ ਤਾਂ ਲੱਗਦਾ ਅਕਾਲੀ ਤੇ ਕਾਂਗਰਸ ਦੋਨੇ ਪਾਰਟੀਆਂ ਹੌਲੀ ਹੌਲੀ ਹਾਸ਼ੀਏ ਤੇ ਆ ਰਹੀਆਂ ਆ। ਤੇ ਬਾਕੀ ਭਾਜੀ ਮੈਨੂੰ ਦੱਸਿਆ ਵੀ ਜਿਹੜੀ ਝੋਨੇ ਦੀ ਫਸਲ ਆ ਇਹਦੇ ਵਿੱਚ ਇਸ ਟਾਈਮ ਜੱਟਾਂ ਨੂੰ ਕਿੰਨੇ ਲੱਖ ਕਰੋੜ ਦਾ ਚੂਨਾ ਲਾਇਆ ਜਾਊਗਾ FCI ਵੱਲੋਂ ਤੇ ਸਰਕਾਰੀ ਏਜੰਸੀਆਂ ਵੱਲੋਂ ਤੇ ਜਿਹੜੇ ਸੈਲਰ ਸੂਲਰ ਆ ਜਾਂ ਆੜਤੀ ਵੱਲੋਂ? ਤੁਹਾਨੂੰ ਆਈਡੀਆ ਹੈਗਾ ਵੀ ਕਿੰਨੇ ਕੁ ਲੱਖ ਕਰੋੜ ਦਾ ਜੱਟਾਂ ਦੀ ਜੇਬ ਨੂੰ ਚੂਨਾ ਲਾ ਸਕਦਾ? ਓਕੇ ਬਾਈ ਸਰ, ਥੈਂਕ ਯੂ। ਬਹੁਤ ਵੱਡਾ ਚੂਨਾ ਜਿਹੜਾ ਜੀ ਉਹ ਲੱਗ ਰਿਹਾ, ਏਡਾ ਵੱਡਾ ਕਿ ਤਕਰੀਬਨ ਤੁਸੀਂ ਇਹ ਲਾ ਕੇ ਚੱਲੋ 300 ਰੁਪਈਆ ਜਿਹੜਾ ਜੀ ਉਹ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਚੂਨਾ ਜਿਹੜਾ ਜੀ ਉਹ ਲੱਗ ਰਿਹਾ। ਕਿੰਨਾ ਇੱਕ ਜ਼ਿਮੀਦਾਰ ਜਿਹੜਾ ਜੀ ਉਹ ਆਪਣੇ ਖੇਤ ਦੇ ਵਿੱਚੋਂ ਕੱਢਦਾ, ਇਹ ਚੂਨੇ ਦੇ ਉੱਤੇ ਡਿਪੈਂਡ ਹੈ। ਘਪਲਾ ਬਹੁਤ ਵੱਡਾ ਜੀ। ਇਹ ਮੁਸ਼ਕਿਲ ਇਹ ਹੈ ਕਿ ਕਿੱਥੇ ਕਿੱਥੇ ਪੈਸਾ ਜਿਹੜਾ ਜੀ ਅੱਗੇ ਜਾਣਾ, ਇਹ ਸਵਾਲ ਹੈ। ਇਹਦੇ ਉੱਤੇ ਹੋਣਾ ਕੁਛ ਨਹੀਂ ਗਾ। ਇਹ ਹਰ ਵਾਰੀ ਜਿਹੜਾ ਜੀ ਦੇਖੋ, ਮੈਂ ਪਾਰਟੀ ਤੋਂ ਪਾਸੇ ਹੋ ਕੇ ਗੱਲ ਕਰਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ 5 ਸਾਲ ਸਰਕਾਰ ਰਹੀ ਆ, ਉਹਨੂੰ ਇਸ ਚੀਜ਼ ਦਾ ਕ੍ਰੈਡਿਟ ਤਾਂ ਦੇਣਾ ਬਣਦਾ ਜੀ ਕਿ ਉਹਨੇ ਇੱਕ ਦਿਨ ਵੀ ਫਸਲ ਨਹੀਂ ਰੋਲਣ ਦਿੱਤੀ ਜ਼ਿਮੀਦਾਰਾਂ ਦੀ। ਇਹ ਤੁਸੀਂ ਇਹ ਕਹ ਲਓ ਕਿ ਉਹ ਐਡਮਿਨਿਸਟ੍ਰੇਟਰ ਤਾਂ ਤਕੜਾ, ਉਹ ਰਾਜਨੀਤਿਕ ਹੈਗਾ ਕਿ ਨਹੀਂ ਹੈਗਾ, ਉਹਦਾ ਕਿਹੋ ਜਿਹਾ ਸੁਭਾਅ, ਉਹਦੀਆਂ ਆਦਤਾਂ ਕਿਹੋ ਜਿਹੀਆਂ ਨੇ, ਉਹ ਬਾਅਦ ਵਾਲੀ ਗੱਲ ਹੈ। ਉਹਨੇ ਜ਼ਿਮੀਦਾਰ ਨਹੀਂ ਸੀ ਰੋਲਣ ਦਿੱਤੇ ਜੀ ਕਮ ਸੇ ਕਮ। ਇਸੇ ਕਰਕੇ ਉਹ ਅੱਜ ਵੀ ਜ਼ਿਮੀਦਾਰਾਂ ਦੇ ਵਿੱਚ ਜਿਹੜਾ ਜੀ ਉਹ ਫੇਮਸ ਹੈ। ਕਿੰਨਾ ਕੁ ਰਗੜਾ ਲੱਗੂਗਾ ਇਹਦਾ ਅੰਦਾਜ਼ਾ ਲਾਉਣਾ ਤਾਂ ਔਖਾ। ਉਹ ਇਸ ਕਰਕੇ ਕਿ ਜੇ ਦੇਖਦੇ ਹਾਂ ਕਿੰਨਾ ਝੋਨਾ ਆਉਂਦਾ ਔਰ ਕਿੰਨੇ ਜਿਹੜਾ ਝੋਨਾ ਜੀ ਉਹਦਾ ਚੁੱਕਿਆ ਜਾਂਦਾ ਮੰਡੀਆਂ ਦੇ ਵਿੱਚੋਂ। ਪਰ ਇੱਕ ਰਗੜਾ ਜਿਹੜਾ ਜੀ ਪੰਜਾਬ ਸਰਕਾਰ ਨੂੰ ਵੱਡਾ ਲੱਗ ਰਿਹਾ ਉਹ ਇਹ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਉਹ ਇਸ ਵੇਲੇ ਹਰਿਆਣੇ ਨੂੰ ਜਾ ਰਿਹਾ। ਤੁਸੀਂ 18 ਟਾਇਰਾਂ ਵਾਲੇ ਜਿਹੜੇ ਵੱਡੇ ਟਰਾਲੇ ਨੇ ਉਹ 8 ਲਗਾਤਾਰ ਜਿਹੜੇ ਜਾਂਦੇ ਦੇਖਦੇ ਹੋ ਲੱਦੇ ਜਾ ਰਹੇ ਨੇ ਹਰਿਆਣੇ ਨੂੰ। ਜਦੋਂ ਹਰਿਆਣੇ ਦੇ ਵਿੱਚ ਝੋਨਾ ਵਿਕਦਾ ਤੇ ਉੱਥੇ ਜਿਹੜਾ ਉਹਦੀ ਪਰਸੈਂਟੇਜ ਜਿਹੜੀ ਜਾਣੀ ਆ ਉਹ ਹਰਿਆਣੇ ਦੀ ਸਰਕਾਰ ਦਾ ਖਜ਼ਾਨਾ ਜਿਹੜਾ ਜੀ ਉਹ ਭਰ ਰਹੀ ਹੈ। ਸਰਕਾਰ ਨੂੰ ਕੋਈ ਫਿਕਰ ਨਹੀਂ ਹੈ। ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਸਰਕਾਰ ਆਪਣੇ ਦਫ਼ਤਰਾਂ ਨੂੰ ਜਿੰਦਰੇ ਲਾ ਕੇ ਹਰਿਆਣੇ ਦੀ ਸਰਕਾਰ ਬਣਾਉਣ ਦੇ ਵਾਸਤੇ ਜ਼ਿਆਦਾ ਫਿਕਰਮੰਦ ਹੈ। ਉੱਥੇ ਜਿਹੜੀ ਹੈ ਜੀ ਉਹ ਜਾ ਕੇ ਬੈਠੀ ਹੋਈ ਆ।
ਤੋ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਜੀ ਉਹ ਤੁਹਾਡੇ ਆ ਨਾਲ ਲੱਗਵੇਂ ਮੁਲਕ ਕੈਨੇਡਾ ਦੇ ਵਿੱਚ ਬੈਠੇ ਨੇ ਜੀ। ਤੇ ਅੱਗੇ ਸਾਡੇ ਕਾਲਰ ਨੇ ਜੀ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਪ ਤੁਹਾਨੂੰ ਸਾਰਿਆਂ ਨੂੰ। ਮੇਰਾ ਪਹਿਲਾ ਸਵਾਲ ਹੈ ਕਿ ਬਾਦਲ ਸਾਹਿਬ ਕਹਿੰਦੇ ਨੇ ਕਾਲੀ ਸੂਚੀ ਦੀ ਮੈਂ ਦੁਬਾਰਾ ਗੱਲ ਕਰਾਂਗਾ ਤੇ ਸਰ ਨੇ ਭਰਾ ਆਂਦੇ ਆ ਕਿ ਅਸੀਂ ਇਹ ਖਤਮ ਕਰਵਾ ਦਿੱਤੀ ਸੀ ਤੇ ਬਾਦਲ ਸਾਹਿਬ ਨੇ ਦੁਬਾਰਾ ਰਿਵਾਈਵ ਕਰਵਾਈ ਹੈ। ਦੂਸਰਾ ਸਵਾਲ ਹੈ ਕਿ 6 ਸਾਲ ਇਹਨਾਂ ਦੀ ਬੀਜੇਪੀ ਵਾਲਿਆਂ ਦੀ ਸਰਕਾਰ ਰਹੀ ਤੇ ਇਹਨਾਂ ਨੇ ਦਿੱਲੀ ਦੰਗਿਆਂ ਦਾ ਕੋਈ ਇਨਕੁਆਇਰੀ ਨਹੀਂ ਕਰਾਈ ਤੇ ਉਹਨਾਂ 6 ਸਾਲਾਂ ਦੇ ਵਿੱਚ 38 ਸਿੱਖ ਮਾਰ ਦਿੱਤੇ ਜੰਮੂ ਕਸ਼ਮੀਰ 'ਚ ਛੱਤੀ ਸਿੰਘਪੁਰਾ 'ਚ ਤੇ ਉਹਦੀ ਮੁੜ ਕੇ ਕਾਂਗਰਸ ਨੇ ਇਨਕੁਆਇਰੀ ਨਹੀਂ ਕਰਾਈ। ਸੋ ਹੁਣ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਕਿਉਂਕਿ ਉਹ ਦੋਵੇਂ ਧਿਰਾਂ ਉਸ ਮਾਮਲੇ 'ਚ ਫਸੀਆਂ ਨੇ ਤੇ ਉਹ ਕੁਝ ਕਰਨ ਬਾਦਲ ਸਾਹਿਬ ਮੈਨੂੰ ਜਾਪਦਾ ਨੇ ਸਿੱਖਾਂ ਨੂੰ ਸਿਰਫ ਮਤਲਬ ਮਿਸਗਾਈਡ ਕਰਨ ਲਈ ਹੀ ਬਿਆਨ ਦੇਣ ਲੱਗਦੇ ਨੇ। ਇਹਦੇ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। ਥੈਂਕ ਯੂ। ਦੇਖੋ ਜੀ ਜੇ ਇਸ ਮਾਮਲੇ ਦੇ ਵਿੱਚ ਕਿਸੇ ਨੇ ਜੁਰਤ ਕੀਤੀ ਆ ਤਾਂ ਤਕਰੀਬਨ 1.5 ਮਹੀਨਾ ਰਹੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸੀਗੀ ਦਿੱਲੀ ਦੇ ਵਿੱਚ SIT ਬਣਾਉਣ ਦਾ ਜਿਹੜਾ ਜੁਰਤ ਵਾਲਾ ਫੈਸਲਾ ਸੀਗਾ ਉਹ ਅਰਵਿੰਦ ਕੇਜਰੀਵਾਲ ਨੇ ਲਿਆ ਜੀ। ਨਹੀਂ ਤਾਂ ਅਦਰਵਾਈਜ਼ ਸਾਡੇ ਪੱਲੇ ਇਸ ਮਾਮਲੇ ਦੇ ਵਿੱਚ ਤਾਂ ਜਿਹੜੀ ਨਿਰਾਸ਼ਾ ਹੀ ਪਈ ਹੈ ਜੀ। ਕੁਝ ਵੀ ਜਿਹੜਾ ਜੀ ਉਹ ਨਹੀਂ ਹੋਇਆ ਜੀ ਹੁਣ ਤੱਕ ਜਿਹੜਾ ਜੀ ਉਹ ਚਾਹੇ 1984 ਦਾ ਸਿੱਖ ਕਤਲੇਆਮ ਹੋਵੇ, ਚਿੱਟੀ ਸਿੰਘਪੁਰਾ ਦਾ ਕਤਲ ਹੋਵੇ ਜੀ ਜਿਹੜਾ ਜੋ ਕੁਝ ਹੋਇਆ ਸੀਗਾ ਉੱਥੇ ਕਤਲ ਹੋਏ ਸੀ ਜਿਹੜੇ, ਚਾਹੇ ਉਹ ਗੁਜਰਾਤ ਦੰਗਿਆਂ ਦੀ ਗੱਲ ਜਿਹੜੀ ਆ ਜੀ ਉਹ ਹੋਵੇ। ਇਸ ਮਾਮਲੇ ਦੇ ਉੱਤੇ ਹਮੇਸ਼ਾ ਜਿਹੜਾ ਹੈ ਜੀ ਲੋਕਾਂ ਦੇ ਜ਼ਖਮਾਂ ਦੇ ਉੱਤੇ ਜਿਹੜੀ ਮਲਮ ਹੈ ਉਹ ਨਹੀਂ ਲੱਗੀ, ਲੂਣ ਪਾਉਣ ਦਾ ਕੰਮ ਹੀ ਜਿਹੜਾ ਜੀ ਉਹ ਕੀਤਾ ਗਿਆ। ਇਹ ਤੋਂ ਵੱਧ ਹੋਰ ਕੁਝ ਨਹੀਂ, ਨਾ ਕੋਈ ਬਹੁਤ ਵੱਡੀ ਆਸ ਜਿਹੜੀ ਹੈ ਨਾ ਜੀ ਉਹ ਹੁਣ ਰੱਖੀ ਜਾ ਸਕਦੀ ਹੈ। ਦੂਜੀ ਗੱਲ ਤੁਸੀਂ ਪੁੱਛੀ ਆ ਜਿਹੜੀ ਕਾਲੀ ਸੂਚੀ ਵਾਲੀ, ਕਿਹੜੀ ਕਾਲੀ ਸੂਚੀ ਜਿਹੜੀ ਦੇ ਤਾਂ ਐਵੇਂ ਜਿਹੜੇ ਟੱਪਲੀਆਂ ਨੇ ਉਹ ਮਾਰੀਆਂ ਜਾ ਰਹੀਆਂ ਨੇ। ਤੁਹਾਨੂੰ ਮੇਰਾ ਖਿਆਲ ਕਿਸੇ ਦੇ ਚੇਤੇ ਚੋਂ ਨਿਕਲ ਨਾ ਗਿਆ ਹੋਵੇ ਕਿ ਗੁਰਬਖਸ਼ ਸਿੰਘ ਨੇ ਇੱਥੇ ਮਰਨ ਵਰਤ ਰੱਖਿਆ ਸੀਗਾ, ਉਦੋਂ ਇਹ ਕਿਹਾ ਗਿਆ ਸੀਗਾ ਕਿ ਹੁਣ ਸਾਡੀ ਜ਼ਿੰਮੇਵਾਰੀ ਬਣ ਗਈ ਸਣੇ ਅਕਾਲ ਤਖਤ ਦੇ ਜਥੇਦਾਰ ਸਣੇ ਮੁੱਖ ਮੰਤਰੀ ਦੇ ਵਜੋਂ ਕਿ ਅਸੀਂ ਗੱਲ ਜਿਹੜੀ ਆ ਜੀ ਉਹ ਕਰਾਂਗੇ। ਸੈਂਟਰ ਦੇ ਵਿੱਚ ਸਰਕਾਰ ਸਾਡੀ ਆ ਲੈਂਦੇ, ਉਹ ਸਰਕਾਰ ਸੈਂਟਰ ਦੇ ਵਿੱਚ ਸਾਡੀ ਹੈ ਹੀ ਨਹੀਂ। ਹੁਣ ਤਾਂ ਸੈਂਟਰ ਦੇ ਵਿੱਚ ਸਰਕਾਰ ਵੀ ਆ ਗਈ, ਮੁੜ ਕੇ ਇਸ ਮਾਮਲੇ ਦੇ ਉੱਤੇ ਅਜੇ ਤੱਕ ਕੁਝ ਨਹੀਂ ਹੋਇਆ ਕਿ ਆਪਣੀ ਉਮਰ ਕੈਦ ਤੋਂ ਕਿੰਨੇ ਵੱਧ ਸਾਲ ਜਿਹੜੇ ਲੋਕ ਉਹ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਛਡਾਉਣ ਦਾ ਕੁਝ ਇੰਤਜ਼ਾਮ, ਕੁਝ ਜੁਗਾੜ ਜਿਹੜਾ ਜੀ ਉਹ ਕੀਤਾ ਜਾ ਸਕੇ। ਇਸ ਮਾਮਲੇ 'ਚ ਕੁਝ ਨਹੀਂ ਕੀਤਾ ਗਿਆ। ਕਿਹੜੀ ਕਾਲੀ ਸੂਚੀ ਕੀ ਕੁਝ ਜਿਹੜਾ ਜੀ ਉਹ ਕਿਹਾ ਜਾ ਰਿਹਾ, ਇਹ ਐਵੇਂ ਲੋਲੀਪੌਪ ਨੇ ਜਿਹੜੇ ਚੂਸਣ ਦੇ ਵਾਸਤੇ ਪਿਛਲੇ ਸਾਲਾਂ 'ਚ ਵੀ ਦਿੱਤੇ ਜਾਂਦੇ ਰਹੇ ਨੇ ਤੇ ਹੁਣ ਵੀ ਦਿੱਤੇ ਜਾ ਰਹੇ ਨੇ ਜੀ। ਜੀ ਅਗਲੇ ਕਾਲਰ ਨੇ ਜੀ ਗੁਰਸ਼ਨ ਸਿੰਘ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ, ਮੈਂ ਕਿਹਾ ਵੀ ਜਿਹੜਾ ਕੈਲਾਸ਼ ਵਿਦਿਆਰਥੀ ਆ ਉਹਨੂੰ ਜਿਹੜਾ ਆਪਣਾ ਜਿਹੜਾ ਦਿੱਤਾ ਆ ਨੋਬਲ ਪ੍ਰਾਈਜ਼ ਮਿਲਿਆ ਆ, ਮੈਂ ਕਿਹਾ ਨੋਬਲ ਪ੍ਰਾਈਜ਼ ਮਿਲਣਾ ਤੇ ਬਹੁਤ ਵਧੀਆ ਗੱਲ ਆ ਤੇ ਮੋਦੀ ਸਾਹਿਬ ਨੇ ਉਹਨੂੰ ਵਧਾਈ ਵੀ ਦਿੱਤੀ ਆ, ਜਾ ਕੇ ਮਿਲੇ ਵੀ ਆ। ਪਰ ਇਹ ਉਦੋਂ ਕਿੱਥੇ ਸਨ ਜਦੋਂ ਉਹ ਬੰਦੇ ਨੂੰ ਕੁੱਟ ਮਾਰ ਫੈਕਟਰੀਆਂ ਵਾਲੇ ਮਾਰਦੇ ਸੀ ਜਿਹਨੇ ਬਚਪਨ 'ਚ ਬਚਾਓ ਮੁਹਿੰਮ ਚਲਾਈ ਤੇ ਉਹਦੇ ਤੋਂ ਬਾਅਦ ਇਹਦਾ ਅਸਰ ਇਹ ਹੋਇਆ ਵੀ ਉਹਨੇ 100 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ 30, 40 ਹਜ਼ਾਰ, 50 ਹਜ਼ਾਰ ਜਿਹੜੇ ਬੱਚੇ ਆ ਉਹਨਾਂ ਨੂੰ ਬੰਦੂਆ ਮਜ਼ਦੂਰਾਂ ਤੋਂ ਛੁਡਾਇਆ ਆ। ਤੇ ਸਭ ਤੋਂ ਵਧੀਆ ਗੱਲ ਇਹ ਹੁੰਦੀ ਵੀ ਇਹ ਕੰਮ ਤੇ ਸਰਕਾਰਾਂ ਦਾ ਸੀ, ਇਹ ਆਮ ਬੰਦੇ ਦਾ ਕੰਮ ਨਹੀਂ ਸੀ। ਅੱਗੇ ਤੇ ਹੈਗਾ ਸੀ ਵੀ ਜਿਹੜੀ ਢੱਕੀ ਰਿੱਝ ਰਹੀ ਸੀ ਨੋਬਲ ਪ੍ਰਾਈਜ਼ ਮਿਲਣ ਦੇ ਨਾਲ ਇਹ ਹੋ ਗਿਆ ਵੀ ਸਾਰੇ ਵਰਲਡ ਦੇ ਇਹ ਚੀਜ਼ ਸਾਹਮਣੇ ਆ ਗਈ ਆ ਵੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਲੇਬਰ ਚਾਈਲਡ ਆ ਉਹਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ ਆ। ਇਹ ਤੇ ਆਮ ਲੋਕਾਂ ਦੇ ਵਿੱਚ ਜਾਣੀ ਕਿ ਹੁਣ ਸਾਰੇ ਵਰਲਡ ਨੂੰ ਪਤਾ ਲੱਗ ਗਿਆ। ਨਾਲ ਮੈਨੂੰ ਲੱਗਦਾ ਵੀ ਇੰਡੀਆ ਦੀ ਬਦਨਾਮੀ ਹੋਊਗੀ ਨੋਬਲ ਪ੍ਰਾਈਜ਼ ਮਿਲਣ ਦੇ ਨਾਲ। ਤੇ ਦੂਸਰਾ ਮੈਂ ਪੁੱਛਣਾ ਚਾਹੁੰਦਾ ਵੀ ਇਹ ਤੁਸੀਂ ਮੰਡੀਆਂ 'ਚ ਗੱਲ ਕੀਤੀ ਹੈ ਝੋਨੇ ਦੀ, ਤੇ ਹੁਣ ਤੇ ਕਹਿੰਦੇ ਜਿਹੜਾ ਦੂਜਾ ਕਪਾਹ ਸੀ ਉਹ ਵੀ ਉੱਥੇ ਜਾਣੀ ਸ਼ੁਰੂ ਹੋ ਗਈ ਆ ਰਾਜਸਥਾਨ ਦੀਆਂ ਮੰਡੀਆਂ 'ਚ। ਇਹਦੇ ਜੀ ਮੇਰੇ ਖਿਆਲ 'ਚ ਉਹਨਾਂ ਦੀ ਲਾਈਨ ਟੁੱਟ ਗਈ ਜੀ। ਸਵਾਲ ਤਾਂ ਪੂਰਾ ਹੋ ਹੀ ਗਿਆ ਜੀ ਉਹਨਾਂ ਦਾ ਮੇਰਾ ਖਿਆਲ। ਜਿਹੜੀ ਕਪਾਹ ਵੀ ਉਹ ਵੀ ਜਾਣੀ ਸ਼ੁਰੂ ਹੋ ਗਈ ਹੈ ਜੀ ਉਹਦੇ, ਕਿਉਂਕਿ ਬੇਕਦਰੀ ਇੱਥੇ ਜਿਹੜੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਇਹਨਾਂ ਦੀ ਉਹ ਹੋ ਰਹੀ ਹੈ ਇਸ ਵੇਲੇ। ਕਪਾਹ ਦੀ, ਝੋਨੇ ਦੀ ਜਿਹੜੀ ਬੇਕਦਰੀ ਆ ਉਹ ਹੋ ਰਹੀ ਹੈ। ਜਿਹੜੀ ਤੁਸੀਂ ਨੋਬਲ ਪੁਰਸਕਾਰ ਦੀ ਗੱਲ ਕੀਤੀ ਹੈ ਇਹ ਠੀਕ ਹੈ, ਸਰਕਾਰਾਂ ਦੇ ਕੰਮ ਜਿਹੜੇ ਹੁੰਦੇ ਨੇ, ਪਰ ਭਾਰਤ ਦੇ ਵਿੱਚ ਇਸ ਵੇਲੇ ਜਿਹੜੀਆਂ NGOs ਨੇ, ਸਾਰੀਆਂ ਨਹੀਂ ਪਰ ਕੁਛ ਇੱਕ ਹੈਗੀਆਂ ਨੇ ਵੀ ਜਿਹੜੀਆਂ ਬਹੁਤ ਵਧੀਆ ਕਾਜ਼ ਜਿਹੜੀਆਂ ਉਹ ਕਰ ਰਹੀਆਂ ਨੇ। ਜੇ ਇਹ NGOs ਨਾ ਹੋਣ
ਜਿਹੜੀਆਂ ਕਿ ਆਪਣੇ ਜਿਹੜਾ ਨਿੱਜੀ ਹਿੱਤ ਤੋਂ ਉੱਪਰ ਉੱਠ ਕੇ ਜਿਹੜਾ ਕਰ ਰਹੀਆਂ ਨੇ। ਅੱਜ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੀ ਹਾਲਾਤ ਜਿਹੜੇ ਨੇ ਉਹ ਇੱਥੇ ਬਣ ਉਹ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਜਿਹੜੀਆਂ NGOs ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਤੇ ਪਟਿਆਲੇ ਦੇ ਵਿੱਚ ਜਿਹੜੀ NGO ਦੇ ਵਾਸਤੇ ਮੈਂ ਕੰਮ ਕਰਦਾ ਜੀ 2001 ਤੋਂ, ਇਹ NGO ਜਿਹੜੀ ਹੈ ਜੀ ਇਹ ਮੈਂਟਲੀ ਚੈਲੰਜ ਬੱਚੇ ਸੰਭਾਲਦੀ ਹੈ। ਸਾਡੇ ਕੋਲ 200 ਬੱਚਾ ਹੈ ਜੀ। ਜਿਹੜੇ ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ ਜੀ, ਸਰਕਾਰ ਹਮੇਸ਼ਾ ਸਾਡੇ ਗਲ 'ਚ ਗੂਠਾ ਦਿੰਦੀਆਂ ਨੇ ਤੇ ਇਹ ਚਲਾ ਕਿਵੇਂ ਜਾਣਗੇ ਇਹ ਕੰਮ। ਕਦੀ ਕਿਸੇ ਤਰੀਕੇ ਦੇ ਨਾਲ, ਕਦੀ ਕਿਸੇ ਤਰੀਕੇ ਦੇ ਨਾਲ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਕੀਤੀਆਂ ਜਾਂਦੀਆਂ ਨੇ, ਵੱਡੀਆਂ ਧੁੱਚਰਾਂ ਜਿਹੜੀਆਂ ਨੇ ਉਹ ਡਾਹੀਆਂ ਜਾਂਦੀਆਂ ਨੇ ਕਿ ਇਹ ਚਲਾ ਕਿਵੇਂ ਰਹੇ ਨੇ। ਇੱਦਾਂ 200 ਬੱਚੇ ਤੁਸੀਂ ਮੈਂਟਲੀ ਚੈਲੰਜ ਕਿਵੇਂ ਸੰਭਾਲ ਰਹੇ ਹੋ। ਪਿੰਗਲਵਾੜਾ ਸੰਸਥਾ ਹੈ ਜੀ, ਪਿੰਗਲਵਾੜਾ ਸੰਸਥਾ ਇਹ ਗੱਲ ਠੀਕ ਹੈ ਕਿ ਉਹ ਬਹੁਤ ਉੱਪਰ ਲੰਘ ਗਈ, ਇਸ ਕਰਕੇ ਹੁਣ ਸ਼ਾਇਦ ਉਹਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ। ਪਟਿਆਲਾ ਪੈਂਦਾ ਜੀ ਰੋਪੜ ਮੋਹਾਲੀ ਸੜਕ ਦੇ ਉੱਤੇ, ਉਹਦੇ ਵਿੱਚ ਪ੍ਰਭ ਆਸਰਾ ਇੱਕ ਜਿਹੜੀ ਸੰਸਥਾ ਚੱਲਦੀ ਹੈ। ਜਿਹੜੇ ਬੇਸਹਾਰਾ ਲੋਕ ਨੇ ਉਹਨਾਂ ਨੂੰ ਉੱਥੇ ਸੰਭਾਲਿਆ ਜਾਂਦਾ। ਸਰਕਾਰੀ ਹਸਪੀਟਲਾਂ ਵਾਲੇ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਮਰੀਜ਼ ਦੇ ਚੁੱਪ ਕਰਕੇ ਰਾਤ ਨੂੰ 2-2:30 ਵਜੇ ਮੂਹਰੇ ਉਸ ਸੰਸਥਾ ਦੇ ਬੰਦਾ ਲਾ ਕੇ ਚਲੇ ਜਾਂਦੇ ਆ ਕਿ ਉਹ ਜਿਹੜੀ ਸੰਸਥਾ ਜੀ ਉਹ ਸਵੇਰ ਨੂੰ ਮੁੜ ਕੇ ਚੁੱਕਦੀ ਆ ਤੇ ਉਹਦਾ ਜਿਹੜਾ ਕੰਮ ਕਰ ਰਹੀ ਆ। ਇਹ ਸਤਿਆਰਥੀ ਹੋਰੀ ਜਿੰਨੀ ਦੇਰ ਕੰਮ ਕਰ ਰਹੇ ਸਨ ਕਿਸੇ ਨੇ ਉਹਨਾਂ ਨੇ ਪੁੱਛਿਆ ਨਹੀਂ, ਉਹਦੀ ਕੁੱਟਮਾਰ ਵੀ ਹੁੰਦੀ ਰਹੀ, ਉਹਦੇ ਉੱਤੇ ਜਾਨਲੇਵਾ ਹਮਲੇ ਵੀ ਹੁੰਦੇ ਰਹੇ। ਈਵਨ ਅੱਜ ਮਲਾਲਾ ਜਿਹੜੀ ਹੈ ਜੀ ਨਵਾਜ਼ ਸ਼ਰੀਫ ਨੂੰ ਸੱਦਾ ਦੇ ਰਹੀ ਹੈ ਕਿ ਉੱਥੇ ਆ ਜਾਵੇ ਜਿੱਥੇ ਉਹਨੂੰ ਨੋਬਲ ਪੁਰਸਕਾਰ ਦੇਣਾ, ਪਰ ਨਵਾਜ਼ ਸ਼ਰੀਫ ਕਿਹੜੇ ਮੂੰਹ ਨਾਲ ਆਊਗਾ। ਉਹਦੇ ਪਾਕਿਸਤਾਨ ਦੇ ਵਿੱਚ ਤਾਂ ਮਲਾਲਾ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ, ਉੱਥੇ ਕਿੰਨੀ ਕੁ ਸੁਰੱਖਿਆ ਜਿਹੜੀ ਹੈ ਜੀ। ਮਲਾਲਾ ਦਾ ਨਵਾਜ਼ ਸ਼ਰੀਫ ਨੂੰ ਸੱਦਾ ਦੇਣਾ ਹੀ ਆਪਣੇ ਆਪ ਦੇ ਵਿੱਚ ਮੇਰੇ ਹੀ ਜਾਤੇ ਹਾਸ ਹੋ ਜਾਣੀ ਗੱਲ ਸੀ। ਉਹਨੇ ਬੱਚਿਆਂ ਵਾਲੀ ਇਹ ਗੱਲ ਕੀਤੀ ਹੈ ਕਿਉਂਕਿ ਉੱਥੇ ਲੜਕੀਆਂ ਸੇਫ ਥੋੜੀ ਹੈਗੀਆਂ ਜੀ, ਉੱਥੇ ਬੱਚੇ ਸੇਫ ਥੋੜੀ ਹੈਗੇ ਨੇ। ਇਹ ਦੋਨੋਂ ਜਿਹੜੇ ਬੰਦੇ ਜਿਨ੍ਹਾਂ ਨੂੰ ਸਾਂਝੇ ਤੌਰ ਦੇ ਉੱਤੇ ਨੋਬਲ ਪੁਰਸਕਾਰ ਦਿੱਤਾ ਗਿਆ, ਦੋਨਾਂ ਬੰਦਿਆਂ ਦੇ ਉੱਤੇ ਜਾਨਲੇਵਾ ਹਮਲੇ ਹੋਏ ਨੇ। ਦੋਨਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਫੇਲ ਰਹੀਆਂ ਨੇ ਇਹਨਾਂ ਦੇ ਉੱਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਰੋਕਣ ਦੇ ਵਾਸਤੇ। ਇਹ ਸਰਕਾਰਾਂ ਨੂੰ ਪੁਰਸਕਾਰ ਨਹੀਂ ਦਿੱਤਾ ਗਿਆ ਜੀ, ਇਹ ਤਾਂ ਵਿਅਕਤੀਆਂ ਦੇ ਜਿਹੜੇ ਸੰਸਥਾ ਦਾ ਰੂਪ ਧਾਰਨ ਕਰ ਜਾਂਦੇ ਨੇ। ਕਈ ਵਾਰੀ ਕੁਝ ਵਿਅਕਤੀ ਹੁੰਦੇ ਨੇ, ਇਹ ਉਹਨਾਂ ਨੂੰ ਨੋਬਲ ਪੁਰਸਕਾਰ ਜਿਹੜਾ ਜੀ ਉਹ ਦਿੱਤਾ ਗਿਆ। ਆਈ ਥਿੰਕ ਜਿਹੜੇ ਇੰਡੀਵਿਜੂਅਲ ਕੰਮ ਕਰ ਰਹੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ, ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਇਹੋ ਜਿਹੇ ਪੁਰਸਕਾਰ ਦਿੱਤੇ ਜਾਂਦੇ ਨੇ ਤੇ ਮੇਰਾ ਖਿਆਲ ਇਹ ਵਰਕ ਵੀ ਕਰਦੇ ਨੇ ਜੀ। ਹਾਂਜੀ, ਸੁਖਤੇਜ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸ਼ਾਰਟ ਕੁਐਸਚਨ ਤੇ ਜਿਹੜੀ NRI ਦੀਆਂ ਪ੍ਰਾਪਰਟੀਆਂ ਆ ਜਾਂ ਕੋਈ ਜ਼ਮੀਨਾਂ ਆ ਉਹ ਬਾਦਲ ਹੋਣ ਦੇ ਰਾਜ ਦੇ ਵਿੱਚ ਕਿੰਨੀਆਂ ਕੁ ਸੇਫ ਆ? ਥੈਂਕ ਯੂ ਜੀ। ਜਿੱਥੋਂ ਤੱਕ ਤੁਸੀਂ NRI ਦੀ ਪ੍ਰਾਪਰਟੀਜ਼ ਦੀ ਗੱਲ ਕੀਤੀ ਹੈ, ਅਨਸੇਫ ਹੈ ਜੀ। ਜਿਹੜਾ ਭੂਮੀ ਮਾਫੀਆ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੈ ਜੀ ਇੱਥੇ। ਉਹਦੇ ਵਿੱਚ ਕਈ ਕਿਸਮ ਦਾ ਰਲਗੱਡ ਜਿਹੜਾ ਜੀ ਉਹ ਵੇਖਣ ਨੂੰ ਮਿਲਦਾ ਹੈ। ਰਾਜਨੀਤਿਕ ਇਹਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਨੇ, ਉਹ ਚਾਹੇ ਸੱਤਾਧਾਰੀ ਹੋਣ ਤੇ ਚਾਹੇ ਸੱਤਾ ਦੇ ਵਿੱਚ ਇਸ ਵੇਲੇ ਜਿਹੜੇ ਨਹੀਂ ਹੈਗੇ ਉਹ ਹੋਣ। ਇਹਦੇ ਵਿੱਚ ਇੱਕ ਗੁੰਡਾ ਅੰਸਰ ਜਿਹੜਾ ਕਬਜ਼ੇ ਕਰਦਾ ਉਹ ਸ਼ਾਮਲ ਹੈ। ਤੀਜੀ ਧਿਰ ਇਹਦੇ ਵਿੱਚ ਪੁਲਿਸ ਤੇ ਪੁਲਿਸ ਦੇ ਰਿਟਾਇਰਡ ਆਫੀਸਰ ਤੇ ਚਾਹੇ ਜਿਹੜੇ ਮੌਜੂਦਾ ਆਫੀਸਰ ਨੇ ਉਹਨਾਂ ਦਾ ਰੀਅਲ ਸਟੇਟ ਦੇ ਧੰਦੇ ਦੇ ਵਿੱਚ ਲੱਗ ਜਾਣਾ। ਆ ਗੌਤਮ ਚੀਮਾ ਵਾਲਾ ਕੇਸ ਤੁਹਾਡੇ ਸਾਹਮਣੇ ਹੈ। ਇਹ ਤਿੰਨ ਤਿੱਕੜੀ ਹੈ ਜੀ ਜਿਹੜੀ ਰਲੀ ਹੋਈ ਹੈ। ਉਹ ਤਾਂ ਆਦਮਬੋ ਕਰਦੇ ਫਿਰਦੇ ਨੇ, ਵੇਖਦੇ ਫਿਰਦੇ ਨੇ ਕਿ ਕਿਸ ਜਗ੍ਹਾ ਦੇ ਉੱਤੇ ਕਿਹੜੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਪਈ ਹੈ ਤੇ ਉਹਦੇ ਉੱਤੇ ਫਿਰ ਕਬਜ਼ਾ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਕਰਨਾ। ਤੋ ਇਸ ਕਰਕੇ ਸੇਫ ਦੀ ਤੁਸੀਂ ਗੱਲ ਕਰਦੇ ਹੋ, ਅਨਸੇਫ ਨੇ ਜੀ, ਕਾਫੀ ਹੱਦ ਤੱਕ ਅਨਸੇਫ ਨੇ। ਅੱਗੋਂ ਕੀ ਹੁੰਦਾ ਜੀ ਇਹਦੇ ਬਾਰੇ ਕੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ। ਇੰਨਾ ਜ਼ਰੂਰ ਹੈ ਉਹਨਾਂ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਤੁਹਾਨੂੰ ਕੁਝ ਪ੍ਰੀਕਾਸ਼ਨਸ ਜਿਹੜੇ ਨੇ ਉਹ ਜ਼ਰੂਰ ਲੈਣੇ ਚਾਹੀਦੇ ਨੇ। ਮੈਂ ਤਾਂ ਨਹੀਂ ਕਹਿੰਦਾ ਕਿ ਤੁਸੀਂ ਉਹ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਵੇਚ ਜਾਓ। ਤੁਹਾਡੇ ਘਰ ਬਾਹਰ ਇੱਥੇ ਨੇ, ਇਹ ਤੁਹਾਡੀਆਂ ਜੱਦੀ ਪ੍ਰਾਪਰਟੀਜ਼ ਨੇ, ਤੁਹਾਡੀਆਂ ਜੜ੍ਹਾਂ ਨੇ ਇੱਥੇ। ਇੱਦਾਂ ਤੁਸੀਂ ਜਿਹੜਾ ਉਹ ਭੱਜਣਾ ਨਾ ਇੱਥੋਂ ਇਹਨਾਂ ਪ੍ਰਾਪਰਟੀਜ਼ ਨੂੰ ਜਿਹੜਾ ਵੇਚ ਕੇ। ਪਰ ਇਹ ਜ਼ਰੂਰ ਹੈ ਜੀ ਇਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਕੁਝ ਨਾ ਕੁਝ ਜਿਹੜੇ ਟਿਪਸ ਨੇ ਉਹ ਜ਼ਰੂਰ ਤੁਸੀਂ ਜਿਹੜੇ ਦੀ ਉਹ ਸਾਂਝੇ ਜਿਹੜੇ ਦੀ ਲੈਂਦੇ ਰਹਿਣਾ। ਖਾਸ ਤੌਰ ਦੇ ਉੱਤੇ ਜਿਹੜਾ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਜਦੋਂ ਤੁਸੀਂ ਆਓ, ਇੱਕ ਤਾਂ ਜਿਹੜੀਆਂ ਗੁਰਦੌਰੀਆਂ ਨੇ ਉਹ ਚੈੱਕ ਕਰਦੇ ਰਹਿਣਾ ਕਿਹਦੇ ਨਾਂ ਦੇ ਉੱਤੇ ਚੱਲ ਰਹੀ ਹੈ ਗੁਰਦੌਰੀ। ਇੱਕ ਫਰਦ ਹਰ ਵਾਰੀ ਜਿਹੜਾ ਦੀ ਆ ਕੇ ਲੈ ਲਓ। ਫਰਦ ਜਿਹੜੀ ਹੈ ਜੀ ਉਹ ਬੋਲ ਦਿੰਦੀ ਹੈ ਸਾਰਾ ਕੁਝ ਕਿ ਇਹਦੇ ਉੱਤੇ ਕੋਈ ਨਵਾਂ ਲੋਨ ਤਾਂ ਨਹੀਂ ਚੁੱਕਿਆ ਗਿਆ, ਇਹਦੀ ਗੁਰਦੌਰੀ ਬਦਲ ਤਾਂ ਨਹੀਂ ਗਈ। ਦੂਜਾ ਜਿਹੜਾ ਕੰਮ ਇੱਕ ਤੁਸੀਂ ਛੋਟਾ ਜਿਹਾ ਕਰ ਸਕਦੇ ਹੋ, ਹਰ ਕਿੱਲੇ ਦੇ ਉੱਤੇ ਥੋੜਾ ਜਿਹਾ ਲੋਨ ਲੈ ਲਓ 10,000 ਰੁਪਏ ਦਾ, ਚਾਹੇ 10-15,000 ਰੁਪਏ ਦਾ। ਉਹ ਪੈਸਾ ਜਿਹੜਾ ਦੀ ਬੈਂਕ ਦੇ ਵਿੱਚ ਜਮ੍ਹਾਂ ਕਰਾ ਕੇ
ਉਹ ਜਿਹੜੇ ਕਰਜ਼ੇ ਦੀ ਕਿਸ਼ਤ ਹੈ ਉਹ ਇਸ ਬੈਂਕ ਅਕਾਊਂਟ ਦੇ ਰਾਹੀਂ ਜਿਹੜੀ ਦੇ ਦਿਓ ਜੀ। ਜਦੋਂ ਕਰਜ਼ਾ ਤੁਸੀਂ ਥੋੜਾ ਥੋੜਾ ਲੈ ਲਓਗੇ ਜੀ ਤਾਂ ਇੱਕ ਕਿਸਮ ਦੇ ਨਾਲ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਨਾ ਜੀ ਉਹ ਸੁਰੱਖਿਅਤ ਹੋ ਜਾਂਦੀ ਹੈ। ਉਹਦੇ ਉੱਤੇ ਦੂਜਾ ਬੰਦਾ ਕੋਈ ਕਬਜ਼ਾ ਕਰਨ ਤੋਂ ਪਹਿਲਾਂ, ਉਹਨੂੰ ਧੋਖੇ ਦੇ ਨਾਲ ਵੇਚਣ ਤੋਂ ਪਹਿਲਾਂ ਜਾਂ ਉਹਦੇ ਉੱਤੇ ਕਰਜ਼ਾ ਲੈਣ ਤੋਂ ਪਹਿਲਾਂ ਉਹਨੂੰ ਲੰਮੀ ਪ੍ਰਕਿਰਿਆ ਦੇ ਵਿੱਚੋਂ ਜਿਹੜਾ ਜੀ ਉਹ ਲੰਘਣਾ ਪਊਗਾ। ਫਿਰ ਗਰੰਟੀ ਬਹੁਤੀ ਜਿਹੜੀ ਆ ਉਹ ਬੈਂਕ ਦੀ ਬਣ ਜਾਂਦੀ ਹੈ। ਕਰਜ਼ਾ ਜਿਹੜਾ ਲੈਣਾ ਜੀ ਕੋਸ਼ਿਸ਼ ਕਰਨਾ ਸਰਕਾਰੀ ਬੈਂਕ ਤੋਂ ਲੈਣਾ ਜੀ। ਇਹ ਮੇਰੀ ਛੋਟੀ ਜਿਹੀ ਇੱਕ ਸੁਜੈਸ਼ਨ ਹੈ, ਤੁਸੀਂ ਉਹਨੂੰ ਮੰਨੋ ਜਾਂ ਨਾ ਮੰਨੋ ਜੀ। ਅਗਲੇ ਸਾਡੇ ਕਾਲਰ ਨੇ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਬੰਦੇ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬੰਦੇ ਸਾਹਿਬ, ਇੱਕ ਲੁਧਿਆਣੇ ਸਾਈਡ ਤੇ ਜਿਹੜੀ ਕੁੜੀ ਨੇ ਆਪਣੇ ਘਰ ਵਾਲੇ ਨੂੰ ਮਾਰਿਆ ਸੀ, ਉਹਦੀ ਨਾਲ ਕੁੜੀ ਸੀ, ਨਾਲ ਮੁੰਡਾ ਸੀ, ਤੇ ਉਹ ਕੀ ਸੀਗਾ ਸਾਰਾ ਉਹਦਾ ਸਟੋਰੀ ਸੀ, ਉਹਨੂੰ ਕਿਉਂ ਮਾਰਿਆ ਸੀ? 2-3 ਦਿਨ ਬਾਅਦ ਪਤਾ ਲੱਗਾ ਕਿ ਉਹਦਾ ਕੀ ਸਾਰਾ ਕਹਾਣੀ ਸੀ, ਕਿਹੜੇ ਬੇਸ ਤੇ ਕਿਉਂ ਮਾਰਿਆ ਗਿਆ ਸੀ ਉਹਨੂੰ, ਉਹ ਕਿਹੜੇ ਕੇਸ ਦੀ ਗੱਲ ਕਰਦੇ ਹੋ ਜੀ? ਤੁਸੀਂ ਥੋੜਾ ਜਿਹਾ ਲਾਈਨ ਕੱਟਣ ਤੋਂ ਪਹਿਲਾਂ ਮੈਨੂੰ ਦੱਸ ਦੇਣਾ ਜੀ ਕਿਹੜੇ ਕੇਸ ਦੀ ਗੱਲ ਕਰ ਰਹੇ ਹੋ? ਇਹ ਲੁਧਿਆਣੇ ਦੇ ਵਿੱਚ, ਲੁਧਿਆਣੇ ਸਾਈਡ ਤੋਂ ਪਿਛਲੇ ਹਫ਼ਤੇ ਭੋਗ ਪਿਆ ਸੀ। ਉਹ ਭੋਗ ਵਾਲੇ ਦਿਨ ਫੜੇ ਗਏ ਸੀ। ਉਹ ਭੋਗ ਵਾਲੇ ਦਿਨ ਪੁਲਿਸ ਆਈ ਸੀ ਤੇ ਉਹਦੇ ਘਰ ਵਾਲੀ ਨੂੰ ਤੇ ਉਹਨੇ ਪਹਿਲਾਂ ਮਾਰਿਆ, ਫਿਰ ਤੇਜ਼ਾਬ ਪਾਇਆ ਸੀ ਮੂੰਹ ਤੇ ਮਾਰ ਕੇ ਸਿੱਟ ਦਿੱਤਾ। 3 ਦਿਨ ਬਾਅਦ ਆਪੇ ਰਿਪੋਰਟ ਲਿਖਾਤੀ, ਫਿਰ ਫੜੀ ਗਈ ਤੇ ਮੁੰਡਾ ਵੀ ਉਹਦੀ ਨਾਲ ਕੁੜੀ ਵੀ ਸੀਗੀ ਤੇ 2 ਬੰਦੇ ਹੋਰ ਸੀ। ਤੇ ਉਹਦਾ ਸਾਰੀ ਕੀ ਕਹਾਣੀ ਸੀ, ਕੀ ਸਟੋਰੀ ਸੀ, ਕੋਈ ਪਤਾ ਦੱਸ ਸਕਦੇ ਜਾਂ ਮੈਨੂੰ? ਬਿਲਕੁਲ ਜੀ, ਬਿਲਕੁਲ ਹਾਂਜੀ ਜੀ। ਇਹ ਜਿਹੜਾ ਮਾਮਲਾ ਸੀਗਾ ਜੀ, ਇਹ ਆਪਸੀ ਸੰਬੰਧਾਂ ਦਾ ਮਾਮਲਾ ਸੀਗਾ। ਜਿਹੜੀ ਰਿਪੋਰਟ ਲਿਖਾਉਣ ਤੋਂ ਬਾਅਦ ਜਿਹੜਾ ਜੀ ਉਹ ਆਪ ਹੀ ਕਾਬੂ ਜਿਹੜਾ ਜੀ ਪੁਲਿਸ ਦੇ ਵੱਲੋਂ ਸਖਤੀ ਜਿਹੜੀ ਸੀ, ਐਕਚੁਅਲੀ ਫੋਨ ਕਾਲ ਜਿਹੜੀਆਂ ਸਨ ਉਹ ਖੰਗਾਲਿਆ ਗਿਆ ਤੇ ਉੱਥੋਂ ਫਿਰ ਪਤਾ ਲੱਗਿਆ ਸੀਗਾ ਜੀ ਕਿ ਉਹਨੇ ਆਪਣੇ ਕਿਸੇ ਪ੍ਰੇਮੀ ਦੇ ਨਾਲ ਰਲ ਕੇ ਜਿਹੜਾ ਜੀ ਇਹ ਕਤਲ ਕੀਤਾ। ਇਹ ਤਾਂ ਰੋਜ਼ ਦੀਆਂ ਕਹਾਣੀਆਂ ਇੱਥੋਂ ਪੰਜਾਬ ਦੀਆਂ ਜਿਹੜੀਆਂ ਹੋ ਗਈਆਂ। ਮੈਂ ਪਿਛਲੇ ਹਫ਼ਤੇ ਵੀ ਇਸ ਇੱਕ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਫੇਸਬੁੱਕ ਜਿਹੜੀ ਸੀਗੀ ਉਹ ਵਰਤਨ ਨਹੀਂ ਸੀ ਦਿੰਦਾ ਬੰਦਾ। ਉਹਦੀ ਕੁੜੀ ਨੇ ਆਪਣੇ ਪਿਓ ਨੂੰ ਇੱਕ ਇੰਗਲੈਂਡ ਬੈਠੇ ਉਹਦਾ ਜਿਹੜਾ ਪ੍ਰੇਮੀ ਸੀਗਾ ਜੀ ਉਹਦੇ ਨਾਲ ਰਲ ਕੇ ਉਹਨੇ ਸੁਪਾਰੀ ਜਿਹੜੀ ਸੀ ਇੱਥੇ ਦੇਤੀ, ਉਹਦੇ ਨਾਲ ਜਿਹੜਾ ਜੀ ਉਹ ਮਰਵਾ ਦਿੱਤਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀਆਂ ਕਦਰਾਂ ਕੀਮਤਾਂ ਸੀਗੀਆਂ ਨਾ ਜੀ ਉਹ ਤਾਂ ਗਿਰ ਗਈਆਂ ਜੀ ਕਿਤੇ। ਕਈ ਵਾਰੀ ਬਹੁਤ ਨਿਰਾਸ਼ ਮੈਂ ਪਰਸਨਲ ਤੌਰ ਤੇ ਤੁਹਾਨੂੰ ਦੱਸਾਂ ਤਾਂ ਜਿਹੜਾ ਸੁਣ ਕੇ ਨਾ ਜੀ, ਕਿਉਂਕਿ ਖਬਰਾਂ ਦੇ ਵਿੱਚ ਰਹੀਦਾ, ਇਉਂ ਲੱਗਦਾ ਹੁੰਦਾ ਜੀ ਕਿ ਇਹ ਕਿਹੋ ਜਿਹੀ ਸੁਸਾਇਟੀ ਹੈ ਜੀ ਜਿਹੜੀ ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਤੁਰ ਪਈ ਹੈ। ਦਿਸ਼ਾਹੀਣ ਹੋ ਗਿਆ ਜੀ ਸਾਰਾ ਕੁਝ। ਰਿਸ਼ਤੇ ਜਿਹੜੇ ਨੇ ਨਾ ਜੀ ਉਹਨਾਂ ਦੇ ਉੱਤੇ ਵਿਸ਼ਵਾਸ ਕਰਨਾ ਹੁਣ ਔਖਾ ਹੋ ਗਿਆ। ਇਹ ਨਹੀਂ ਕੁਝ ਪਤਾ ਲੱਗ ਰਿਹਾ ਕਿ ਕਿਹੜਾ ਸਰਾਣਾ ਜਿਹੜਾ ਜੀ ਉਹ ਕਿਸੇ ਦੀ ਬਾਪੂ ਦੀ ਜਾਨ ਦਾ ਖੌਅ ਬਣ ਜਾਣਾ ਰਾਤ ਨੂੰ। ਕਿਹੜੇ ਨਸ਼ੇੜੀ ਪੁੱਤ ਨੇ ਆਪਣੇ ਪਿਓ ਦੇ ਮੂੰਹ ਦੇ ਉੱਤੇ ਸਰਾਣਾ ਰੱਖ ਕੇ ਉਹਨੂੰ ਜਿਹੜਾ ਜੀ ਸਦਾ ਦੀ ਨੀਂਦ ਸਵਾ ਦੇਣਾ ਤੇ ਫਿਰ ਇਹ ਕਹਿ ਦੇਣਾ ਕਿ ਉਮਰ ਸੀਗੀ ਜੀ ਬਾਪੂ ਜਿਹੜਾ ਉਹ ਤੁਰ ਗਿਆ। ਇਹ ਨਹੀਂ ਕੁਝ ਪਤਾ ਕਿ ਕਿਹੜੇ ਬੱਚੇ ਨੇ ਜਿਹੜਾ ਜੀ ਆਪਣੇ ਪੇਰੈਂਟਸ ਦੇ ਵਾਸਤੇ ਕਿ ਉਹਦੀ ਮੁਸੀਬਤ ਘੱਟ ਦੇਣੀ ਹੈ ਤੇ ਕਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਵਾਸਤੇ ਜਿਹੜੀ ਆ ਜੀ ਉਹ ਕਿਹੋ ਜਿਹੀ ਮੁਸੀਬਤ ਘੱਟ ਦੇਣੀ ਹੈ। ਬਹੁਤੀਆਂ ਗੱਲਾਂ ਦਾ ਇੱਕੋ ਹੀ ਜਵਾਬ ਆ ਜੀ ਇੱਕ ਲਾਈਨ ਦੇ ਵਿੱਚ ਕਿ ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਨਾਂ ਸਸਤੀਆਂ ਵਿਕੀਆਂ। ਜ਼ਮੀਨਾਂ ਜਿੱਥੇ ਸਸਤੀਆਂ ਹੋ ਜਾਣ, ਜ਼ਮੀਨਾਂ ਮਹਿੰਗੀਆਂ ਹੋ ਜਾਣ, ਉੱਥੇ ਫਿਰ ਰਿਸ਼ਤੇ ਜਿਹੜੇ ਨੇ ਉਹ ਅਕਸਰ ਤਾਰ ਹੁੰਦੇ ਨੇ ਜੀ। ਤੇ ਸਾਡੇ ਅਗਲੇ ਕਾਲਰ ਨੇ ਜੀ ਪੌਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਚਾਹੁੰਦਾ ਸੀ, ਇੱਕ ਜਿਹੜੇ ਆਪਣਾ ਪ੍ਰੋਟੈਸਟ ਕੀਤਾ ਹੈਗਾ ਆਪਣੇ RSS ਦੇ ਖਿਲਾਫ ਨਾ, ਆਪਣੇ ਉਹਨਾਂ ਦਾ ਕੀ ਓਪੀਨੀਅਨ ਹੈਗਾ ਉਹਦੇ ਬਾਰੇ ਵੀ, ਇਹ ਕੀ ਆਬਜ਼ਰਵੇਸ਼ਨ ਹੈਗੀ ਹੈ? ਤੇ ਇੱਕ ਜਿਹੜਾ ਆਪਣੇ ਇੱਕ ਕਿਸੇ ਦਾ ਅੰਗ ਕੋਈ ਕਹਿੰਦਾ ਸੀ ਵੀ ਮਾਬ ਸੀਗਾ ਜਾਂਦੀ ਆਪਣੇ ਸੋਸ਼ਲ ਜਸਟਿਸ ਆਪਾਂ ਜਿੱਦਾਂ ਕਹਿੰਦੇ ਕਹਿੰਦੇ ਕਿਸੇ ਕੁੜੀ ਨੂੰ ਰੇਪ ਕਰ ਲਿਆ ਸੀ, ਉਹਦਾ ਗੌਤ ਅੰਗ ਕੱਟਤਾ ਲੋਕਾਂ ਨੇ ਫੜ ਕੇ। ਵੀ ਜਿਹੜੇ ਇਹ ਇੱਦਾਂ ਦੇ ਜਿਹੜੇ ਆਪਾਂ ਜਿਹੜੇ ਲੋਕ ਹੈਗੇ ਆ ਉਹ ਜਿਹੜਾ ਮੀਡੀਆ ਜਾਂ ਐਂਟਰਟੇਨਮੈਂਟ ਹੈਗੀ ਜਾਂ NGOs ਆਪਣੇ ਸੋਸ਼ਲ ਵੈਲਿਊ ਜਾਂ ਨੂੰ ਡੀਗਰੇਡ ਤੇ ਡਿਸਮੈਂਟਲ ਕਰ ਰਹੇ, ਉਹਨਾਂ ਮਗਰ ਆਪਾਂ ਕਿਉਂ ਨਹੀਂ ਇਕੱਠੇ ਹੋ ਕੇ ਪੈਂਦੇ? ਜਿਹੜੇ ਜਵਾਕਾਂ ਨੂੰ ਆਪਾਂ ਸਜ਼ਾਵਾਂ ਦੇ ਰਹੇ ਹਾਂ ਵੀ ਆਪਾਂ ਜਿਹੜੇ ਐਂਟਰਟੇਨਮੈਂਟ ਉਹ ਪੈਸਾ ਇਕੱਠਾ ਕਰ ਰਹੇ ਆ ਜਵਾਕਾਂ ਨੂੰ ਐਕਸਪਲੋਇਟ ਕਰਕੇ ਉਹਨਾਂ ਦੇ ਇਮੋਸ਼ਨਸ, ਵੀ ਆਪਾਂ ਉਹਨਾਂ ਦੇ ਮਗਰ ਕਿਉਂ ਨਹੀਂ ਪੈਂਦੇ? ਮੈਂ ਇਹ ਨਹੀਂ ਕਹਿਣਾ ਚਾਹੁੰਦਾ। ਕਿਹਨੇ ਪੈਣਾ ਜੀ? ਤੁਸੀਂ ਇਨੀਸ਼ੀਏਟਿਵ ਲਓ, ਤੁਸੀਂ ਅੱਗੇ ਲੱਗੋ ਤੇ ਇਹ ਦੱਸੋ ਸਾਡੇ ਤੋਂ ਮਦਦ ਜਿਹੜੀ ਆ ਉਹ ਕਿਹੋ ਜਿਹੀ ਚਾਹੀਦੀ ਹੈ ਜੀ। ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂਗੇ। ਅਸੀਂ ਇਹ ਕਿਉਂ ਉਡੀਕ ਰਹੇ ਆ ਕਿ ਭਗਤ ਸਿੰਘ ਜੰਮੂਗਾ ਗੁਆਂਢੀਆਂ ਦੇ ਵਾਂਗੂ ਜੰਮੂਗਾ ਜੀ? ਤੁਸੀਂ ਵੀ ਉਹੀ ਗੱਲ ਜਿਹੜੀ ਆ ਉਹ ਕਰ ਰਹੇ ਹੋ। ਤੁਸੀਂ ਇਸ ਮਾਮਲੇ ਦੇ ਵਿੱਚ ਇਨੀਸ਼ੀਏਟਿਵ ਲੈ ਕੇ ਮੂਹਰੇ ਲੱਗੋ ਤੇ ਲੋਕਾਂ ਨੂੰ ਦੱਸੋ ਜੀ ਕਿ ਜਿਹੜੇ ਸੋਸ਼ਲ ਵੈਲਿਊਜ਼ ਉਹ ਕੀ ਹੁੰਦੀਆਂ ਨੇ ਤੇ ਕਿਵੇਂ ਉਹ ਤਾਰ ਹੋ ਰਹੀਆਂ ਨੇ। ਕਿਸੇ ਤੋਂ ਆਸ ਕਿਉਂ ਰੱਖੀ ਬੈਠੇ ਰੋ ਤੇ ਬਹਿ ਕੇ? ਕੋਈ ਜਿਹੜਾ ਤੁਹਾਡੇ ਵਾਸਤੇ ਕੰਮ ਕਰੂਗਾ, ਤੁਸੀਂ ਵੀ ਸੁਸਾਇਟੀ ਦਾ ਓਨਾ ਹੀ ਪਾਰਟ ਹੋ, ਤੁਹਾਡੀ ਵੀ ਓਨੀ ਰਿਸਪੌਂਸਿਬਿਲਿਟੀ ਆ ਜਿੰਨੀ ਬਾਕੀਆਂ ਦੀ ਆ ਜੀ।
ਕਿਰਪਾ ਕਰਕੇ ਇਹ ਜਿਹੜੀ ਚੀਜ਼ ਆ ਨਾ ਜੀ, ਇਸ ਚੀਜ਼ ਨੂੰ ਅਵੋਇਡ ਕਰੋ ਕਿ ਨਾਰਾ ਲਿਖ ਦੇਣਾ ਨਾ ਜੀ ਕਿ ਭਗਤ ਸਿੰਘ ਦੀ ਫੋਟੋ ਬਣਾ ਕੇ ਵੀ ਲੱਗਦਾ ਫੇਰ ਆਉਣਾ ਪਊ। ਉਹਨੇ ਨਹੀਂ ਆਉਣਾ ਜੀ, ਨਾ ਉਹਨੂੰ ਉਡੀਕੋ, ਇਹ ਤਾਂ ਤੁਹਾਨੂੰ ਆਪ ਬਣਨਾ ਪਊਗਾ ਜੀ। ਆਓ ਨਿਤਰੋ ਮੈਦਾਨ ਦੇ ਵਿੱਚ, ਤੇ ਫਿਰ ਲੋਕ ਜਿਹੜੇ ਨੇ ਠੀਕ ਆ, ਹੋ ਸਕਦਾ ਤੁਹਾਡੀ ਸ਼ੁਰੂ 'ਚ ਵਿਰੋਧਤਾ ਹੋਵੇ ਪਰ ਬਾਅਦ ਦੇ ਵਿੱਚ ਤਾਂ ਨਾਲ ਤੁਰ ਪੈਣਗੇ। ਉਮੀਦ ਕਰਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਕੋਈ ਤੁਸੀਂ ਪ੍ਰੋਗਰਾਮ ਜਿਹੜਾ ਜੀ ਉਹ ਬਣਾ ਕੇ ਲੋਕਾਂ ਨੂੰ ਦੱਸੋਗੇ ਇਸ ਮਾਮਲੇ ਉੱਤੇ ਕਿ ਮੈਂ ਆਹ ਕਰਨ ਜਾ ਰਿਹਾ ਤੇ ਕਿਹੋ ਜਿਹੀ ਸਪੋਰਟ ਤੁਹਾਨੂੰ ਚਾਹੀਦੀ ਹੈ, ਇਹ ਵੀ ਦੱਸੋਗੇ। ਅਵਤਾਰ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਜਿੱਦਾਂ ਬਹੁਤ ਸਾਰੇ NRIਆਂ ਨੂੰ ਜਿੱਦਾਂ ਰਿਸ਼ਤੇਦਾਰਾਂ ਨੇ ਕੇਸ ਕੂਸ ਬਣਾ ਕੇ PO ਕੀਤਾ ਆ, ਉਹ PO ਕਰਾਇਆ ਤੇ ਇੰਡੀਆ ਦੇ ਵਿੱਚ ਉਹਨਾਂ ਦੇ ਕੇਸ ਕੂਸ ਬਣੇ ਆ ਤੇ ਉਹ ਇੰਡੀਆ ਨੂੰ ਆਉਣਾ ਚਾਹੁਣ ਤੇ ਉਹਨਾਂ ਦਾ ਕੀ ਪ੍ਰੋਸੀਜਰ ਆ? ਤੇ ਇੱਕ ਜਿਹੜੀ ਤੁਸੀਂ ਸੰਸਥਾ ਬਣਾਈ ਆ ਉਹਦੀ ਜੇ ਹੈਲਪ ਕਰਨੀ ਹੋਵੇ ਤਾਂ ਕੇਸ ਢੰਗ ਨਾਲ ਕਰ ਸਕਦੇ ਆ। ਤੇ ਇੱਕ ਮੈਨੂੰ ਤੁਹਾਡਾ ਫੋਨ ਨੰਬਰ ਚਾਹੀਦਾ ਜ਼ਰੂਰ। ਫੋਨ ਨੰਬਰ ਮੇਰਾ ਤੁਸੀਂ ਭੈਣ ਜੀ ਉਹਨਾਂ ਕੋਲ ਲੈ ਲੈਣਾ, ਬਾਅਦ ਦੇ ਵਿੱਚ ਆਫ ਦੀ ਏਅਰ ਔਰ ਤੁਹਾਨੂੰ ਇਹ ਦੇ ਦੇਣਗੇ ਜੀ। ਜਿਹੜੀ ਸੰਸਥਾ ਮੇਰਾ ਖਿਆਲ ਨਵਜੀਵਨੀ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਮੈਂਟਲੀ ਚੈਲੰਜ ਬੱਚਿਆਂ ਦੀ ਹੈ, ਉਹਦੀ ਤੁਸੀਂ ਸਭ ਤੋਂ ਵੱਡੀ ਹੈਲਪ ਤਾਂ ਇਹ ਕਰ ਸਕਦੇ ਹੋ ਜੀ ਕਿ ਜਦੋਂ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰਨਾ ਜੀ, ਔਰ ਵੇਖਣਾ ਉਹਨੂੰ ਕਿ ਕੰਮਕਾਰ ਕਰਨ ਦਾ ਜਿਹੜਾ ਜੀ ਉਹ ਤਰੀਕਾ ਕੀ ਹੈ, ਕਿਹੜੇ ਤਰੀਕੇ ਦੇ ਨਾਲ ਅਸੀਂ ਇਹਨਾਂ ਬੱਚਿਆਂ ਦੇ ਨਾਲ ਜਿਹੜਾ ਜੀ ਉਹ ਕੰਮ ਕਰਦੇ ਹਾਂ ਮੈਂਟਲੀ ਚੈਲੰਜ ਬੱਚਿਆਂ ਦੇ ਨਾਲ, ਉਹ ਦੇਖਣਾ। ਉਹ ਤੋਂ ਬਾਅਦ ਜਿਹੜੀ ਹੈ ਜੀ ਜੇ ਤੁਹਾਨੂੰ ਲੱਗੇ ਕਿ ਸਹੀ ਕੰਮ ਹੋ ਰਿਹਾ ਫਿਰ ਤੁਸੀਂ ਉਹਦੀ ਮਦਦ ਕਰਨ ਦੇ ਵਾਸਤੇ ਸੋਚਣਾ ਜੀ। ਸਿਰਫ ਪੈਸੇ ਜਿਹੜੇ ਇਕੱਠੇ ਕਰ ਲੈਣੇ ਜਾਂ ਪੈਸੇ ਇਕੱਠੇ ਕਰਨ ਦੀ ਅਪੀਲ ਕਰ ਦੇਣੀ, ਉਹ ਜਿਹੜੇ ਇਹਦੇ ਨਾਲ ਕੰਮ ਕਰ ਰਹੇ ਜਿੰਨੇ ਵੀ ਅਸੀਂ ਹੈਗੇ ਆ ਜੀ ਇਹਦੇ ਸੇਵਾਦਾਰ, ਉਹਨਾਂ ਦੇ ਕਦੀ ਵੀ ਇਹ ਮਕਸਦ ਨਹੀਂ ਰਿਹਾ ਜੀ ਕਿ ਅਪੀਲ ਕਰਨੀ ਕਿ ਇੰਨੇ ਪੈਸੇ ਜਿਹੜੇ ਨੇ ਉਹ ਦੇ ਦਿਓ। ਉਹ ਗੁਰਬਾਣੀ ਮੁਤਾਬਕ ਵੀ ਤੋੜ ਨਾ ਆਵੇ ਵੱਧ ਹੋ ਜਾਈ ਵਾਲੀ ਗੱਲ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜਦੋਂ ਕੰਮ ਤੁਸੀਂ ਚੰਗਾ ਕਰ ਰਹੇ ਹੋ ਫਿਰ ਕੋਈ ਜਿਹੜਾ ਪੈਸੇ ਦੀ ਕਮੀ ਵੀ ਨਹੀਂ ਰਹਿੰਦੀ। ਤੁਸੀਂ ਆਉਣਾ ਕਾਈਂਡਲੀ, ਜਦੋਂ ਵੀ ਤੁਸੀਂ ਵਿਜ਼ਿਟ ਕਰੋ ਪੰਜਾਬ ਤਾਂ ਇੱਕ ਵਾਰੀ ਆ ਕੇ ਜਾਣਾ। ਮੇਰਾ ਖੁੱਲ੍ਹਾ ਸੱਦਾ ਜੀ ਸਭ ਨੂੰ, ਆਉਣਾ ਦਿਨ ਦੇ ਟਾਈਮ ਤਕਰੀਬਨ 10 ਤੋਂ ਲੈ ਕੇ 12:30 1 ਵਜੇ ਦੇ ਦੌਰਾਨ ਆਉਣਾ, ਤਾਂ ਕਿ ਅਸੀਂ ਤੁਹਾਨੂੰ ਵਰਕਿੰਗ ਜਿਹੜੀ ਹੈ ਨਾ ਜੀ ਉਹ ਦਿਖਾ ਸਕੀਏ। ਫਿਰ ਤੁਸੀਂ ਉਸ ਤੋਂ ਬਾਅਦ ਜਿਹੜਾ ਜੀ ਉਹ ਡਿਸਾਈਡ ਕਰਨਾ ਕਿ ਤੁਸੀਂ ਇਹਦੀ ਮਦਦ ਜਿਹੜੀ ਹੈ ਸੰਸਥਾ ਦੀ ਕਰਨੀ ਜਾਂ ਨਹੀਂ। ਇੱਕ ਸਵਾਲ ਹੋਰ ਪੁੱਛਿਆ ਸੀ ਉਹਨਾਂ ਨੇ, ਤੁਹਾਨੂੰ ਜੀ ਯਾਦ ਹੋਵੇ ਤਾਂ। ਹਾਂਜੀ, ਜਿਹੜੇ ਰਿਸ਼ਤੇਦਾਰਾਂ ਨੇ ਉਹਨਾਂ ਤੇ ਕੇਸ ਬਣਾਏ ਹੋਏ ਆ ਉਹ ਜੇ ਇੰਡੀਆ ਹੋਵੇ। ਹਾਂਜੀ, ਓਕੇ। ਇਹ ਕੇਸ ਦੇ ਉੱਤੇ ਡਿਪੈਂਡ ਆ ਜੀ ਕਿ ਕਿਹੋ ਜਿਹੇ ਕੇਸ ਦੇ ਵਿੱਚ PO ਕਰਾਰ ਦਿੱਤੇ ਨੇ। ਜੇ ਤਾਂ ਗੰਭੀਰ ਕੇਸ ਹੈ, ਗੰਭੀਰ ਕੇਸਾਂ ਤੋਂ ਭਾਵ ਉਹ ਇਰਾਦਾ ਕਤਲ ਦਾ, ਉਹ ਥੋੜਾ ਔਖਾ ਦੀ ਕੰਮ। ਜਿਹੜੇ ਦੂਜੇ ਨੇ ਤੁਸੀਂ ਬੈਟਰ ਇਹ ਆ ਕਿ ਆਪਣੇ ਵਕੀਲ ਦੇ ਰਾਹੀਂ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਕੇਸ ਜਿਹੜਾ ਲਾਓ ਆਉਣ ਤੋਂ ਪਹਿਲਾਂ। ਮੈਂ ਪਰਸਨਲ ਤੁਹਾਨੂੰ ਥੋੜਾ ਐਕਸਪੀਰੀਅੰਸ ਤੋਂ ਦੱਸਦਾ ਹੈ ਕਿ ਕੁਛ ਇੱਕ ਲੋਕਾਂ ਦੇ ਕੇਸ ਜਿਹੜੇ ਸੀਗੇ ਜੀ ਉਹ ਇੱਥੋਂ ਵਕੀਲ ਦੇ ਰਾਹੀਂ ਮੈਂ ਜ਼ਰੂਰ ਲਵਾਏ ਸੀਗੇ, ਔਰ ਉਹਦੇ ਵਿੱਚ 100% ਜਿਹੜੀ ਸਕਸੈਸ ਹੈ ਜੀ ਉਹ ਮਿਲੀ ਹੈ। ਉਹ ਇਸ ਤਰੀਕੇ ਨਾਲ ਮਿਲੀ ਹੈ ਕਿ ਕੁਛ ਥਾਵਾਂ ਦੇ ਉੱਤੇ ਤਾਂ ਜੀ ਜਿਹੜੀ ਐਂਟੀਸਪੇਟਰੀ ਆ ਨਾ ਜੀ ਉਹ ਮਿਲ ਗਈ। ਐਂਟੀਸਪੇਟਰੀ ਬੇਲ ਮਿਲਣ ਤੋਂ ਬਾਅਦ ਜਦੋਂ ਇੱਥੇ ਬੰਦਾ ਆ ਗਿਆ, ਇੱਕ ਤਾਂ ਉਹਦੀ ਅਰੈਸਟ ਨਹੀਂ ਹੋਈ, ਦੂਜਾ ਸੀਗਾ ਜੀ ਉਹ ਸ਼ਾਮਿਲ ਤਫਤੀਸ਼ ਹੋ ਗਿਆ ਤੇ ਮਾਮਲੇ ਪੁਰਾਣੇ ਹੋਣ ਕਰਕੇ ਹਾਈ ਕੋਰਟ ਇਸ ਗੱਲ ਦੇ ਵਿੱਚ ਯਕੀਨ ਰੱਖਦੀ ਹੈ ਕਿ ਇਹ ਜਿਹੜਾ ਸਾਰਾ ਕੁਛ ਹੈ ਜੀ ਨਿਬੜ ਜਾਣਾ ਚਾਹੀਦਾ, ਜਿੰਨੇ ਕੇਸ ਨਿਬੜਨ। ਤੋ ਇਹ ਜੇ ਮਾੜੇ ਮੋਟੇ ਕੇਸਾਂ ਦੇ ਵਿੱਚ ਕੋਈ PO ਆ ਜੀ ਉਹ ਜਿਹੜਾ ਜੀ ਸੰਪਰਕ ਕਰ ਲਏ ਤੁਸੀਂ। ਜੇ ਤੁਹਾਨੂੰ ਲੱਗਦਾ ਹੈ ਕਿਸੇ ਜਗ੍ਹਾ ਦੇ ਉੱਤੇ ਕਿ ਮੇਰੀ ਮਦਦ ਜਿਹੜੀ ਹੈ ਜੀ ਕੁਝ ਕੰਮ ਆ ਸਕਦੀ ਹੈ ਵਕੀਲ ਕਰਨ ਦੇ ਮਾਮਲੇ 'ਚ ਜਾਂ ਉੱਦਾਂ, ਤਾਂ ਤੁਸੀਂ ਮੈਨੂੰ ਜ਼ਰੂਰ ਦੱਸ ਦੇਣਾ। ਮੈਨੂੰ ਖੁਸ਼ੀ ਹੋਊਗੀ ਤੁਹਾਡੀ ਜਿਹੜੀ ਹੈ ਜੀ ਉਹ ਹੈਲਪ ਕਰਕੇ। ਔਰ ਇਹ ਤਾਂ ਬਿਨਾਂ ਜਿਹੜੀ ਹੈ ਜੀ ਵਕੀਲ ਦੇ ਰਾਹੀਂ ਜਾਂ ਬਿਨਾਂ ਹਾਈ ਕੋਰਟ ਦੇ ਵਿੱਚ ਕੇਸ ਪਾਏ ਤੋਂ ਬਿਨਾਂ ਨਾ ਆਉਣਾ। ਨਹੀਂ ਤਾਂ ਅਦਰਵਾਈਜ਼ ਇਹ ਹੈ ਜੀ ਕਿ ਜਿਹੜਾ PO ਆ ਇਹ ਦੋ ਆ ਜੀ ਕਿ ਜੇ ਤਾਂ PO ਜਿਹੜਾ ਉਹਦੇ ਆਊਟਲੁੱਕ ਸਰਕੂਲਰ ਜਾਰੀ ਹੋਇਆ ਤਾਂ ਇਹਦਾ ਮਤਲਬ ਏਅਰਪੋਰਟ ਦੇ ਉੱਤੇ ਵੀ ਤੁਹਾਡਾ ਨਾਮ ਹੈ ਤੇ ਫਿਰ ਤੁਹਾਡੀ ਅਰੈਸਟ ਜਿਹੜੀ ਉੱਥੇ ਹੋ ਸਕਦੀ ਹੈ। ਫਿਰ ਲੰਬਾ ਪ੍ਰੋਸੀਜਰ ਹੈ ਜੀ ਜ਼ਮਾਨਤ ਦਾ ਹਾਈ ਕੋਰਟ ਦੇ ਵਿੱਚ, ਕਿਉਂਕਿ ਥੱਲਿਓਂ ਆਉਣਾ ਪੈਣਾ ਤੁਹਾਨੂੰ ਹੇਠਲੀ ਅਦਾਲਤ ਤੋਂ ਹਾਈ ਕੋਰਟ ਵੱਲੋਂ, ਡਾਇਰੈਕਟ ਨਹੀਂ ਜਾ ਸਕਦੇ ਤੁਸੀਂ ਜ਼ਮਾਨਤ ਦੇ ਵਾਸਤੇ। ਉਹਦੇ ਲਈ ਲੰਬਾ ਪ੍ਰੋਸੀਜਰ ਲੱਗ ਜੂਗਾ। ਇਸ ਕਰਕੇ ਬਿਨਾਂ ਜਿਹੜਾ ਜੀ ਇਹਦਾ ਐਂਟੀਸਪੈਕਟਰੀ ਲਏ ਤੋਂ ਬਿਨਾਂ ਨਾ ਆਉਣਾ। ਜੇ ਕੋਈ ਕੇਸ ਇਹੋ ਜਿਹੇ ਵਿੱਚ ਫਸਿਆ ਹੋਇਆ ਤਾਂ ਵਕੀਲ ਜਿਹੜਾ ਜੀ, ਕਿਉਂਕਿ ਇੱਥੇ ਤੁਹਾਨੂੰ ਠੱਗ ਨਾ ਲਵੇ, ਮੈਂ ਤਾਂ ਕਿਹਾ ਜੀ ਕੋਈ ਕਿ ਉਹ ਨਾ ਹੋਵੇ ਕਿ ਉਹ ਹੀ ਤੁਹਾਡੇ ਤੋਂ ਪੈਸੇ ਲਈ ਜਾਵੇ, ਇੰਨੇ ਭੇਜਦੇ ਤੋਂ ਕਰੇ ਕਤਰੇ ਕੱਖ ਨਾ। ਇੱਥੇ ਹਾਈ ਕੋਰਟ ਦੇ ਵਿੱਚੋਂ ਤੁਹਾਨੂੰ ਰਾਹਤ ਜਿਹੜੀ ਹੈ ਜੀ ਮਿਲ ਸਕਦੀ ਹੈ ਜੇ ਉਹ ਕੇਸ ਗੰਭੀਰ ਨਹੀਂ ਹੈ ਤਾਂ। ਜੀ ਜੀ ਮੇਰੇ ਖਿਆਲ ਦੇ ਵਿੱਚ ਜੀ ਉਹਨਾਂ ਨੇ ਹੁਣ ਆਪਣਾ ਸੁਣ ਲਿਆ ਹੋਣਾ ਆ ਸਾਰਾ ਹੀ।
ਕਿ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੈ ਅਤੇ ਕਿਸ ਤਰ੍ਹਾਂ ਆਉਣਾ ਹੈ। ਜ਼ਰੂਰ ਸੇਫਟੀ ਰੱਖੋ ਜੀ ਜਦੋਂ ਤੁਸੀਂ ਉੱਥੇ ਜਾਣਾ ਚਾਹੁੰਦੇ ਆ, ਜ਼ਰੂਰੀ ਆ। ਅਤੇ ਜੀ ਬਲਤੇਜ ਬੰਨੂ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਜੀ। ਦੁਬਾਰਾ ਫਿਰ ਮੁਲਾਕਾਤ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।